अस्सलाम वालेकुम, सत श्री अकाल। ਸਾਰੇ ਦੋਸਤਾਂ ਬੇਲੀਆਂ ਨੂੰ ਸਾਂਝੀ ਸਾਥ ਦੇ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਅਸੀਂ। ਸਾਡਾ ਅੱਜ ਦਾ ਟੌਪਿਕ ਜਿਹੜਾ ਹੈ ਉਹ ਹੈ ਮਾਂ ਰੱਬ ਦੀ ਛਾਂ। ਮਾਂ ਇਹੋ ਜਿਹਾ ਅਨਮੋਲ ਤੋਹਫਾ ਹੈ ਕੁਦਰਤ ਦਾ ਕਿ ਜਿਹਦੇ ਵਰਗਾ ਕੋਈ ਸੱਚਾ ਤੇ ਸੁੱਚਾ ਰਿਸ਼ਤਾ ਜਿਹੜਾ ਹੈ ਤੁਹਾਨੂੰ ਦੁਨੀਆ ਤੇ ਨਹੀਂ ਮਿਲਦਾ। ਮੈਂ ਆਪਣੇ ਤੌਰ ਤੇ ਜਦੋਂ ਸੋਚਦਾ ਹਾਂ ਕਿ ਮਾਂ ਦੀ ਤਾਰੀਫ ਕੀ ਹੋਣੀ ਚਾਹੀਦੀ ਹੈ, ਕਿਆ ਮਾਂ ਨੂੰ ਮੈਂ ਫੁੱਲ ਕਵਾਂ ਜਿਹਦੇ 'ਚ ਖੁਸ਼ਬੂ ਹੁੰਦੀ ਹੈ, ਜਿਹੜੀ ਬਹੁਤ ਖੁਸ਼ਬੂ ਸਾਨੂੰ ਚੰਗੀ ਲੱਗਦੀ ਹੈ, ਲੇਕਿਨ ਫਿਰ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਜਦੋਂ ਫੁੱਲ ਸੁੱਕ ਜਾਂਦਾ ਤਾਂ ਖੁਸ਼ਬੂ ਵੀ ਮੁੱਕ ਜਾਂਦੀ ਹੈ। ਇਹ ਤਾਂ ਮਾਂ ਨਹੀਂ ਹੋ ਸਕਦੀ। ਫਿਰ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਕਿ ਮਾਂ ਜਿਹੜੀ ਹੈ ਉਹ ਕਿਤੇ ਮੀਂਹ ਵਰਗੀ ਤੇ ਨਹੀਂ ਦੀ ਜਿਹੜਾ ਧਰਤੀ ਤੇ ਆਉਂਦਾ ਤੇ ਠੰਡ ਪਾਉਂਦਾ। ਫਿਰ ਮੇਰੇ ਜ਼ਿਹਨ 'ਚ ਆਉਂਦਾ ਕਿ ਮੀਂਹ ਜ਼ਿਆਦਾ ਪੈ ਜਾਵੇ ਤੇ ਹੜ੍ਹ ਆ ਜਾਂਦੇ ਨੇ, ਤਬਾਹੀ ਤੇ ਬਰਬਾਦੀ ਜਿਹੜੀ ਮੱਚ ਜਾਂਦੀ ਹੈ। ਨਹੀਂ, ਇਹ ਵੀ ਮਾਂ ਨਹੀਂ ਹੋ ਸਕਦੀ। ਫਿਰ ਮੇਰੇ ਜ਼ਿਹਨ 'ਚ ਆਉਂਦਾ ਕਿਤੇ ਮਾਂ ਉਹ ਰੁੱਖ ਤੇ ਨਹੀਂ ਦਾ ਜਿਹੜਾ ਛਾਂ ਦਿੰਦਾ ਹੈ, ਔਰ ਜਿੱਥੇ ਬੰਦਾ ਥੱਕਿਆ ਹਾਰਿਆ ਆ ਕੇ ਬਹਿੰਦਾ ਤੇ ਉਹਨੂੰ ਸਕੂਨ ਮਿਲਦਾ। ਲੇਕਿਨ ਫਿਰ ਮੇਰੇ ਜ਼ਿਹਨ 'ਚ ਆਉਂਦਾ ਕਿ ਜਦੋਂ ਸਿਆਲ ਆਉਂਦੇ ਨੇ, ਠੰਡੀ ਰੁੱਤ ਆਉਂਦੀ ਹੈ, ਫਿਰ ਤਾਂ ਅਸੀਂ ਉਸ ਰੁੱਖ ਥੱਲੋਂ ਨਿਕਲ ਜਾਂਦੇ ਹਾਂ, ਫਿਰ ਤਾਂ ਨਹੀਂ ਸਾਨੂੰ ਚੰਗਾ ਲੱਗਦਾ। ਇਹ ਵੀ ਮਾਂ ਨਹੀਂ ਹੋ ਸਕਦੇ। ਫਿਰ ਮੇਰੇ ਜ਼ਿਹਨ 'ਚ ਆਉਂਦਾ ਕਿਤੇ ਚੰਦ ਤੇ ਸਿਤਾਰੇ ਤੇ ਮਾਂ ਤਾਂ ਨਹੀਂ ਨੇ, ਲੇਕਿਨ ਫਿਰ ਮੇਰੇ ਜ਼ਿਹਨ 'ਚ ਆਉਂਦਾ ਕਿ ਚੰਨ ਸਿਤਾਰੇ ਤਾਂ ਦਿਨ ਨੂੰ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ, ਇਹ ਵੀ ਮਾਂ ਨਹੀਂ ਹੋ ਸਕਦੀ। ਤੇ ਫਿਰ ਮਾਂ ਕੀ ਹੈ? ਮਾਂ ਜਿਹੜੀ ਹੈ ਉਹ ਮਾਂ ਹੀ ਹੈ। ਉਹਨੂੰ ਕਿਸੇ ਦੂਸਰੀ ਚੀਜ਼ ਦੇ ਨਾਲ ਮਿਲਾ ਕੇ ਨਹੀਂ ਦੇਖਿਆ ਜਾ ਸਕਦਾ। ਇਹ ਉਹ ਜਜ਼ਬਾ ਹੈ ਦੁਨੀਆ ਦਾ ਜਿਹੜਾ ਸਭ ਤੋਂ ਵੱਖਰਾ ਹੈ। ਮਾਵਾਂ ਘਰ ਦੀ ਰੌਣਕ ਹੁੰਦੀਆਂ ਨੇ। ਮਾਵਾਂ ਘਰ ਦੇ ਵਿੱਚ ਹੋਣ ਤੇ ਘਰ ਜਿਹੜੇ ਨੇ ਭਰੇ ਭਰੇ ਲੱਗਦੇ ਨੇ। ਮਾਂ ਜਿਹੜੀ ਹੈ ਉਹ ਆਪਣੀ ਔਲਾਦ ਨੂੰ ਇਵੇਂ ਰੱਖਦੀ ਹੈ ਜਿਵੇਂ ਕੁਕੜੀ ਜਿਹੜੀ ਹੈ ਆਪਣੇ ਬੱਚਿਆਂ ਨੂੰ ਪਰਾਂ ਥੱਲੇ ਲੈ ਕੇ ਰੱਖਦੀ ਹੈ। ਮਾਂ ਜਿਹੜੀ ਹੈ ਉਸ ਤੋਂ ਵੱਧ ਹੋਰ ਕੋਈ ਨਹੀਂ ਜਾਣ ਸਕਦਾ ਆਪਣੀ ਔਲਾਦ ਦਾ ਜਿਹੜਾ ਦੁੱਖ ਹੈ। ਔਰ ਇਹ ਇਹੋ ਜਿਹਾ ਰਿਸ਼ਤਾ ਹੈ ਕਿ ਜਿਹਦੀ ਕੋਈ ਵੀ ਤਾਰੀਫ ਨਹੀਂ ਕੀਤੀ ਜਾ ਸਕਦੀ। ਇਸੇ ਲਈ ਕਹਿੰਦੇ ਨੇ ਕਿ ਮਾਵਾਂ ਠੰਡੀਆਂ ਛਾਵਾਂ। ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਮਾਂ ਹੈ। ਅੱਜ ਸਾਰੇ ਰਲ ਮਿਲ ਕੇ ਅਸੀਂ ਮਾਵਾਂ ਨੂੰ ਯਾਦ ਕਰਾਂਗੇ। ਕਈ ਮੇਰੇ ਜਿਹੇ ਬਦਨਸੀਬ ਇਹੋ ਜਿਹਾ ਵੀ ਹੋਣ ਦੇ ਜਿਹੜੇ ਇਹੋ ਜਿਹੀ ਨਿਮਤ ਤੋਂ ਮਹਿਰੂਮ ਹੋ ਚੁੱਕੇ ਨੇ। ਕੋਈ ਇਹੋ ਜਿਹੇ ਵੀ ਖੁਸ਼ਕਿਸਮਤ ਹੋਣ ਦੇ ਜਿਨ੍ਹਾਂ ਦੀ ਠੰਡੀ ਛਾਂ ਜਿਹੜੀ ਹੈ ਉਹ ਘਰ ਦੇ ਵਿੱਚ ਮੌਜੂਦ ਹੈ। ਤੇ ਇਹ ਸਾਰੀ ਅੱਜ ਅਸੀਂ ਗੱਲਬਾਤ ਕਰਾਂਗੇ ਔਰ ਅਸੀਂ ਮਿਲ ਕੇ ਸਾਰੇ ਜਿਹੜੇ ਨੇ ਆਪਣੀ ਆਪਣੀ ਮਾਵਾਂ ਨੂੰ ਯਾਦ ਕਰਾਂਗੇ। ਉਹਨਾਂ ਗੱਲਾਂ ਨੂੰ ਯਾਦ ਕਰਾਂਗੇ ਜਿਹੜੀ ਮਾਂ ਦੀ ਯਾਦ ਦੇ ਨਾਲ ਜੁੜੀਆਂ ਹੋਈਆਂ ਨੇ। ਮੈਂ ਜਿਸ ਵੇਲੇ ਆਪਣੀ ਪਿਛਲੀ ਹਯਾਤੀ ਵੱਲ ਝਾਤੀ ਪਾਉਂਦਾ ਤੇ ਮਾਂ ਦੀ ਪਹਿਲੀ ਯਾਦ ਤੇ ਪਛਾਣ ਜਿਹੜੀ ਹੈ
ਜਿਹੜੀ ਮੇਰੀ ਜ਼ਿਹਨ ਦੇ ਵਿੱਚ ਆਉਂਦੀ ਹੈ, ਔਰ ਉਹ ਇਹ ਹੈ ਕਿ ਮੈਂ ਸ਼ਾਇਦ ਕੱਚੀ ਦੇ ਵਿੱਚ ਪੜ੍ਹਦਾ ਸੀਗਾ। ਮੈਂ ਸਕੂਲੋਂ ਆਇਆ, ਬੜੇ ਚਾਅ ਦੇ ਨਾਲ ਆਪਣੀ ਮਾਂ ਨੂੰ ਦੱਸ ਰਿਹਾ ਕਿ ਮੈਂ ਆਪਣੇ ਅੱਬੇ ਦਾ ਨਾਂ ਲਿਖਣਾ ਜਿਹੜਾ ਹੈ ਉਹ ਸਿੱਖ ਲਿਆ ਵਾ। ਸਲੇਟੀ ਫੜ ਕੇ ਮੈਂ ਵਿਹੜੇ ਦੇ ਵਿੱਚ ਅੱਬੇ ਦਾ ਨਾਂ ਲਿਖ ਰਿਹਾ ਸੀਗਾ, ਵਿਹੜੇ ਤੇ ਮਾਂ ਜਿਹੜੀ ਹੈ ਕਪਾਹ ਵਾਲੇ ਵੇਲਣੇ ਤੇ ਬੈਠੀ ਵੇਲਣਾ ਵੇਲ ਰਹੀ ਸੀ। ਮੈਨੂੰ ਕਹਿੰਦੀ, ਪੁੱਤ, ਨਾਂ ਜਿਹੜੇ ਨੇ ਥੱਲੇ ਨਹੀਂ ਲਿਖੀਦੇ, ਜ਼ਮੀਨ ਤੇ ਨਹੀਂ ਲਿਖੀਦੇ, ਉੱਤੇ ਪੈਰ ਆ ਜਾਂਦੇ ਨੇ। ਇਹ ਪਹਿਲੀ ਯਾਦ ਹੈ ਜਿਹੜੀ ਮੇਰੀ ਮਾਂ ਦੇ ਅੱਖ ਖੋਲਦੇ ਆ, ਜਿਹੜੀ ਮੇਰੇ ਜ਼ਿਹਨ ਦੇ ਵਿੱਚ ਹੈ। ਤੇ ਅੱਜ ਸਾਰੇ ਅਸੀਂ ਰਲ ਮਿਲ ਕੇ ਆਪਣੇ ਮਾਂ ਦੇ ਨਾਲ ਜਿਹੜਾ ਸਾਡਾ ਵੇਲਾ ਲੰਘਿਆ ਹੈ, ਅਸੀਂ ਉਹਨੂੰ ਯਾਦ ਕਰਾਂਗੇ। ਤੇ ਤੁਸੀਂ ਵੀ ਆਪਣੀ ਸਾਡੇ ਨਾਲ ਸਾਂਝ ਪਾਓ ਔਰ ਸਾਡੇ ਨਾਲ ਜੁੜੋ, ਔਰ ਸਾਰੇ ਅੱਜ ਰਲ ਮਿਲ ਕੇ ਅਸੀਂ ਆਪਣੀ ਮਾਵਾਂ ਨੂੰ ਅਸੀਂ ਯਾਦ ਕਰੀਏ, ਕਿਉਂਕਿ ਮਾਂ ਨੂੰ ਯਾਦ ਕਰਨਾ ਵੀ ਇੱਕ ਤਰ੍ਹਾਂ ਦਾ ਧਰਮ ਦਾ ਹੀ ਹਿੱਸਾ ਹੈ। ਇਸ ਤਰ੍ਹਾਂ ਦੀ ਇੱਕ ਇਬਾਦਤ ਹੀ ਹੈ ਕਿ ਜਿੰਨੀਆਂ ਅਸੀਂ ਮਾਂ ਦੀਆਂ ਗੱਲਾਂ ਕਰ ਸਕਦੇ ਹਾਂ। ਸਾਡੇ ਨਾਲ ਢਿੱਲੋਂ ਸਾਹਿਬ ਵੀ ਮੌਜੂਦ ਨੇ। ਮੈਂ ਉਹਨਾਂ ਅੱਗੇ ਵੀ ਗੁਜ਼ਾਰਿਸ਼ ਕਰਾਂਗਾ, ਨਾਸਰ ਢਿੱਲੋਂ ਸਾਹਿਬ, ਉਹ ਵੀ ਸਾਡੇ ਨਾਲ ਆਉਣ ਤੇ ਕੁਝ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਮਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਨੇ, ਬਾਤਾਂ ਨੇ, ਉਹ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ, ਔਰ ਅਸੀਂ ਉਸ ਵੇਲੇ ਨੂੰ ਵੀ ਅਸੀਂ ਦੇਖੀਏ ਜਿਹੜਾ ਵੇਲਾ ਅਸੀਂ ਆਪਣੇ ਮਾਂ ਦੇ ਨਾਲ ਬਿਤਾਇਆ ਹੋਇਆ ਹੈ। ਕਿਉਂਕਿ ਮਾਂ ਦੇ ਨਾਲ ਲੰਘਿਆ ਹੋਇਆ ਵੇਲਾ ਜਿਹੜਾ ਹੈ ਉਹ ਸਾਨੂੰ ਕਦੇ ਨਹੀਂ ਭੁੱਲ ਸਕਦਾ, ਕਿਉਂਕਿ ਚੀਜ਼ਾਂ ਉਹ ਭੁੱਲਦੀਆਂ ਨੇ ਜਿਹੜੀਆਂ ਮਨ ਦੇ ਨਾਲ ਨਾ ਜੁੜੀਆਂ ਹੋਣ। ਮਾਂ ਤੇ ਮਨ ਦੀ ਮੀਮ ਆ ਜਿਹੜੀ, ਇਹ ਸਾਂਝੀ ਹੈ, ਜਿਹੜੀ ਕਦੇ ਨਹੀਂ ਭੁੱਲ ਸਕਦੀ। ਜੀ ਢਿੱਲੋਂ ਸਾਹਿਬ। अस्सलाम वालेकुम सारे दोस्तों ਨੂੰ ਸਤਿ ਸ੍ਰੀ ਅਕਾਲ। ਬਹੁਤ ਸੋਹਣਾ ਪ੍ਰੋਫੈਸਰ ਸਾਹਿਬ, ਬਹੁਤ ਸੋਹਣਾ ਮੁੱਢ ਬਣਿਆ ਅੱਜ ਦੇ ਪ੍ਰੋਗਰਾਮ ਦਾ ਮਾਵਾਂ ਦੀ ਸ਼ਾਨ ਦੇ ਵਿੱਚ। ਜਿੰਨੀ ਤੁਸੀਂ ਤਾਰੀਫ ਕੀਤੀ, ਜਿੰਨੀਆਂ ਗੱਲਾਂ ਕੀਤੀਆਂ, ਆਪਾਂ ਜਿੰਨੀਆਂ ਮਾਵਾਂ ਦੇ ਉਹਨਾਂ ਦੀ ਤਾਰੀਫ ਕਰ ਲਈ ਉਨੀਆਂ ਘੱਟ ਨੇ। ਸਾਰਿਆਂ ਦੀ ਜਿਨ੍ਹਾਂ ਦੀਆਂ ਮਾਵਾਂ ਜਿਨ੍ਹਾਂ ਦੇ ਸਿਰਾਂ ਦੇ ਸਲਾਮਤ ਨੇ, ਉਹ ਦੁਆ ਕਰੀਏ ਉਹ ਸਲਾਮਤ ਰਹਿਣ। ਜਿਨ੍ਹਾਂ ਦੀ ਇਸ ਦੁਨੀਆ ਤੋਂ ਤੁਰ ਗਈਆਂ ਉਹਨਾਂ ਵਾਸਤੇ ਉਹਨਾਂ ਦੀ ਮਗਫਰਤ ਦੀ ਦੁਆ ਕਰੀਏ। ਰੱਬ ਉਹਨਾਂ ਦੇ ਔਲਾਦਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਸਬਰ ਦੇਵੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਬਹੁਤ ਸਾਰਾ ਵੈਲਕਮ ਕਹਿੰਦੇ ਆ। ਅੱਜ ਦਾ ਟੌਪਿਕ ਥੋੜ੍ਹਾ ਜਿਹਾ ਜਿਸ ਤਰ੍ਹਾਂ ਆਪਾਂ ਸਜਾਦ ਸਾਹਿਬ ਨੇ ਕਿਹਾ, ਮਾਂ ਦੇ ਮੌਜੂ 'ਤੇ ਹੈ। ਸੋ ਹੈ ਉਸ ਤਰ੍ਹਾਂ ਦੀਆਂ ਗੱਲਾਂ ਬਹੁਤ ਖੂਬਸੂਰਤ ਕੀਤੀਆਂ। ਉਹ ਥੋੜ੍ਹੀਆਂ ਮੇਰੀ ਮਾਂ ਜਿਹੜੀ ਆ ਬਿਲਕੁਲ ਉਹਨਾਂ ਦਾ ਸਾਇਆ ਮੇਰੇ ਸਿਰ 'ਤੇ ਕਾਇਮ ਆ। ਤੇ ਰੱਬ ਸੋਹਣਾ ਜਿਵੇਂ ਮੇਰੀ ਮਾਂ, ਸਾਰਿਆਂ ਦੀਆਂ ਮਾਵਾਂ ਜਿਹੜੀਆਂ ਸਾਡੇ ਸਿਰਾਂ 'ਤੇ ਕਾਇਮ ਹਨ। ਨਾਲ ਅਰੋੜਾ ਸਾਹਿਬ ਵੀ ਨੇ, ਉਹਨਾਂ ਨੂੰ ਆਪਾਂ ਜੁਆਇਨ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਮੁੱਢ 'ਤੇ ਤੁਸੀਂ ਬੰਨਿਆ। ਬਹੁਤ ਸੋਹਣਾ ਅਰੋੜਾ ਸਾਹਿਬ, ਵੈਲਕਮ। ਬਹੁਤ ਬਹੁਤ ਸ਼ੁਕਰੀਆ ਨਾਸਰ ਸਾਹਿਬ। ਸਤਿ ਸ੍ਰੀ ਅਕਾਲ ਸਾਰੇ ਹੀ ਦੋਸਤਾਂ ਨੂੰ ਤੇ ਅਸਲਾਮ ਵਾਲੇਕੁਮ ਸਾਰੇ ਹੀ ਦੋਸਤਾਂ ਨੂੰ। ਮੈਂ ਪ੍ਰੋਫੈਸਰ ਸਜਾਦ ਸਾਹਿਬ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਨੂੰ ਸ਼ੁਰੂ ਕੀਤਾ ਹੈ, ਮੈਂ ਅਜੇ ਉਹਨਾਂ ਖਿਆਲਾਂ ਵਿੱਚ ਹੀ ਹਾਂ ਜਿਸ ਤਰੀਕੇ ਤੁਸੀਂ ਮਾਂ ਦੇ ਬਾਰੇ ਜੋ ਤੁਸੀਂ ਇੱਕ ਤਸਵੀਰ ਬਣਾਈ ਹੈ, ਤੇ ਫਿਰ ਉਸ ਤੋਂ ਬਾਅਦ ਜੋ ਪਹਿਲੀਆਂ ਯਾਦਾਂ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਸੋਚ ਰਿਹਾ ਸੀ ਮੈਂ ਕਿਹੜੀ ਯਾਦ ਦੀ ਗੱਲ ਕਰਾਂ, ਕਿੱਥੋਂ ਆਪਣੀ ਗੱਲ ਦੀ ਸ਼ੁਰੂਆਤ ਕਰਾਂ। ਤੇ ਮੈਂ ਉਹਨਾਂ ਖਿਆਲਾਂ 'ਚ ਹੀ ਹਾਂ। ਮੈਂ ਦੋਸਤਾਂ ਨੂੰ ਦੱਸ ਦੇਵਾਂ ਕਿ ਮੇਰੀ ਮਾਂ ਅਜੇ ਹੈ, ਮੇਰੀ ਮਾਂ ਦਾ ਸਾਇਆ ਮੇਰੇ ਸਿਰ ਤੇ ਹੈ। ਮੇਰੀ ਮਾਂ, ਹਾਲਾਂਕਿ ਅਸੀਂ ਇੱਕੋ ਸ਼ਹਿਰ 'ਚ ਨਹੀਂ ਰਹਿੰਦੇ, ਅਸੀਂ ਅਲੱਗ-ਅਲੱਗ ਸ਼ਹਿਰਾਂ 'ਚ ਰਹਿੰਦੇ ਹਾਂ, ਪਰ ਜਦੋਂ ਵੀ ਹੋ ਸਕਦਾ ਹੈ ਮੈਂ ਰੋਜ਼ਾਨਾ ਆਪਣੀ ਮਾਂ ਨਾਲ ਗੱਲ ਜ਼ਰੂਰ ਕਰਦਾ, ਭਾਵੇਂ ਕੁਝ ਦੇਰ ਲਈ ਕਰਾਂ, ਕਰਦਾ ਜ਼ਰੂਰ ਹਾਂ। ਮਾਂ ਦੀ, ਕਿਸੇ ਵੀ ਇਨਸਾਨ ਦੀਆਂ ਨਾ ਦੋ ਮਾਵਾਂ ਹੁੰਦੀਆਂ ਨੇ, ਮੈਂ ਇਹਨੂੰ ਇਸ ਤਰ੍ਹਾਂ ਜੇ ਕਹਾਂ। ਪਹਿਲੀ ਜਿਸਨੇ ਉਹਨੂੰ ਜਨਮ ਦਿੱਤਾ ਹੈ, ਦੂਸਰੀ ਮਾਂ, ਚਾਹੇ ਮਜ਼ਹਬੀ ਤੌਰ ਤੇ ਅਸੀਂ ਮੰਨੀਏ ਜਾਂ ਨਾ ਮੰਨੀਏ ਉਹ ਗੱਲ ਵੱਖਰੀ ਹੈ, ਪਰ ਧਰਤੀ ਜਿਹੜੀ ਮਾਂ ਹੈ, ਜੋ ਜਿਸਨੂੰ ਅੰਨ ਪਾਣੀ ਸਾਨੂੰ ਦੇਣਾ ਹੈ, ਉਹ ਵੀ ਬੜੀ ਵੱਡੀ ਗੱਲ ਹੈ। ਉਹ ਵੀ ਸਾਡੀ ਮਾਂ ਹੈ ਜਿਸਨੇ ਸਾਨੂੰ ਅੰਨ ਪਾਣੀ, ਜਿਸਨੇ ਰੋਟੀ, ਸਾਨੂੰ ਰਿਜ਼ਕ ਦੇਣਾ ਹੈ। ਇੱਕ ਮਾਂ ਤੋਂ ਵੀ ਮੈਂ ਦੂਰ ਹਾਂ
ਤੇ ਆਪਣੀ ਦੂਸਰੀ ਮਾਂ ਤੋਂ ਵੀ ਦੂਰ ਹਾਂ। ਜਿਸ ਦਾ ਮਾਂ ਨੇ ਮੈਨੂੰ ਅੰਨ ਪਾਣੀ ਦੇਣਾ ਸੀ, ਮੈਂ ਉਸ ਤੋਂ ਵੀ ਦੂਰ ਹਾਂ, ਤੇ ਜਿਸਨੇ ਮੈਨੂੰ ਜੰਮਿਆ ਹੈ ਮੈਂ ਉਸ ਤੋਂ ਵੀ ਦੂਰ ਹਾਂ। ਇਸ ਕਰਕੇ ਸ਼ਾਇਦ ਮੈਂ ਇਸ ਗੱਲ ਦਾ ਦੁੱਖ, ਇਸ ਗੱਲ ਦਾ ਦਰਦ ਬੜੀ ਚੰਗੀ ਤਰ੍ਹਾਂ ਸਮਝ ਸਕਦਾ ਉਹਨਾਂ ਦੋਸਤਾਂ ਦਾ ਜੋ ਆਪਣੇ ਘਰਾਂ ਤੋਂ, ਆਪਣੀ ਮਾਵਾਂ ਤੋਂ ਕਿਤੇ ਦੂਰ ਰਹਿੰਦੇ ਨੇ। ਬੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਮਾਵਾਂ ਦੇ ਨਾਲ, ਬਹੁਤ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜੋ ਕਈ ਵਾਰ ਤੁਹਾਨੂੰ ਹਮੇਸ਼ਾ ਲਈ ਯਾਦ ਰਹਿ ਜਾਂਦੀਆਂ ਨੇ। ਮੈਂ ਇੱਕ ਛੋਟਾ ਜਿਹਾ ਕਿੱਸਾ ਬਿਆਨ ਕਰ ਲੈਣਾ, ਹਾਲਾਂਕਿ ਇਸ ਦਾ ਕੋਈ ਇਮੋਸ਼ਨਲੀ ਜੇਕਰ ਗੱਲ ਕਰੀ, ਕੋਈ ਬਹੁਤ ਇਮੋਸ਼ਨਲ ਬਹੁਤ ਸਾਰੇ ਲੋਕਾਂ ਵਾਸਤੇ ਨਾ ਹੋਵੇ, ਪਰ ਮੇਰੇ ਲਈ ਇਸ ਦਾ ਬੜਾ ਮਤਲਬ ਹੈ ਇਸ ਗੱਲ ਦਾ, ਮੈਂ ਉਸ ਦਾ ਇਸ ਕਰਕੇ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ। ਤੁਹਾਡੇ ਚੋਂ ਬਹੁਤ ਸਾਰੇ ਲੋਕ ਸ਼ਾਇਦ ਜਾਣਦੇ ਨੇ ਕਿ ਮੈਂ ਸ਼ੌਕੀਆ ਤੌਰ ਤੇ ਅਦਾਕਾਰ ਹਾਂ, ਮੈਂ ਅਦਾਕਾਰੀ ਕਰਦਾ ਹਾਂ। ਤੇ ਇਹ ਵੀ ਸਾਰੇ ਜਾਣਦੇ ਆ ਕਿ ਪੰਜਾਬੀ ਪਰਿਵਾਰਾਂ ਦੇ ਵਿੱਚ ਕੋਈ ਵੀ ਹੋਵੇ, ਮਾਵਾਂ ਜਾਂ ਘਰ ਦੇ ਜੀ ਕਦੀ ਵੀ ਨਹੀਂ ਚਾਹੁੰਦੇ ਕਿ ਤੁਸੀਂ ਅਦਾਕਾਰ ਬਣੋ। ਅਦਾਕਾਰੀ ਜਿਹੜਾ ਹੈ ਇਹਨੂੰ ਕੋਈ ਪੇਸ਼ਾ ਨਹੀਂ ਸਮਝਿਆ ਜਾਂਦਾ, ਕਹਿੰਦੇ ਵੀ ਸ਼ੌਕ ਜ਼ਰੂਰ ਹੋ ਸਕਦਾ ਹੈ। ਮੈਨੂੰ ਬੜਾ ਸ਼ੌਕ ਸੀ ਬਚਪਨ ਤੋਂ ਮੈਂ ਅਦਾਕਾਰ ਬਣਾ। ਮੈਂ ਹੁਣ ਵੀ ਥੋੜੀ ਦੇਰ ਪਹਿਲੇ, ਅੱਧਾ ਘੰਟਾ ਪਹਿਲਾਂ ਫੇਸਬੁੱਕ ਤੇ ਲਾਈਵ ਡਰਾਮਾ ਹੁਣੇ ਅਸੀਂ ਕਰਕੇ ਹਟੇ ਹਾਂ। ਤੇ ਸ਼ਾਇਦ ਜ਼ਿੰਦਗੀ ਵਿੱਚ ਮੇਰੀ ਅਦਾਕਾਰ ਬਣਨ ਵਿੱਚ ਮੇਰੀ ਕਿਸੇ ਨੇ ਮਦਦ ਕੀਤੀ ਤੇ ਮੇਰੀ ਮਾਂ ਨੇ ਕੀਤੀ। ਮੇਰੀ ਮਾਂ ਨੇ ਕਦੀ ਮੈਨੂੰ ਇਸ ਗੱਲ ਤੋਂ ਰੋਕਿਆ ਨਹੀਂ, ਹਮੇਸ਼ਾ ਹੱਲਾਸ਼ੇਰੀ ਦਿੱਤੀ। ਹਮੇਸ਼ਾ ਜੇ ਕਿਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਕਿਤੇ ਰੋਕ ਟੋਕ ਹੈ ਪਰਿਵਾਰ ਵਿੱਚੋਂ ਕਿਸੇ ਹੋਰ ਵੱਲੋਂ, ਮੇਰੀ ਮਾਂ ਨੇ ਹਮੇਸ਼ਾ ਸਪੋਰਟ ਕੀਤਾ। ਬਲਕਿ ਮੇਰੇ ਡਰਾਮੇ ਨੂੰ ਵੇਖਿਆ, ਹਮੇਸ਼ਾ ਜਦੋਂ ਮੈਂ ਸਟੇਜ ਤੇ ਪਰਫਾਰਮ ਕੀਤਾ ਵੇਖਣ ਵੀ ਆਈ ਮੇਰੀ ਮਾਂ, ਤੇ ਆ ਕੇ ਉਹਨੂੰ ਕ੍ਰਿਟੀਕ ਕੀਤਾ, ਉਹਨੇ ਆ ਕੇ ਮੇਰੇ ਗਲਤੀਆਂ ਖਾਮੀਆਂ ਦੱਸੀ ਵੀ ਇਹ ਚੰਗਾ ਸੀ, ਇਹ ਮਾੜਾ ਸੀ। ਸੋ ਹੋਰ ਜ਼ਿੰਦਗੀ ਦੀ ਬਹੁਤ ਸਾਰੀ ਚੀਜ਼ਾਂ, ਉਹਨਾਂ ਚੀਜ਼ਾਂ ਜਿੱਥੇ ਤੁਸੀਂ ਦੁਨੀਆ ਦੇ ਖਿਲਾਫ ਤੁਸੀਂ ਹੁੰਦੇ ਹੋ, ਦੁਨੀਆ ਦੀ ਹਰ ਉਸ ਚੀਜ਼ ਦੇ ਖਿਲਾਫ ਕੰਮ ਕਰ ਰਹੇ ਹੋ ਜੋ ਨੋਰਮ ਨਹੀਂ ਹੈ, ਉਸ ਵਿੱਚ ਵੀ ਤੁਹਾਡੀ ਮਾਂ ਤੁਹਾਨੂੰ ਸਪੋਰਟ ਕਰਦੀ ਹੈ। ਇਹ ਸਿਰਫ ਮਾਂ ਹੀ ਕਰ ਸਕਦੀ ਹੈ, ਹੋਰ ਸ਼ਾਇਦ ਕੋਈ ਨਹੀਂ ਕਰ ਸਕਦਾ। ਮਾਂ ਦੀ ਸ਼ਾਨ ਵਿੱਚ ਬਹੁਤ ਸਾਰੇ ਲੋਕਾਂ ਨੇ ਬਹੁਤ ਕਵਿਤਾਵਾਂ ਲਿਖੀਆਂ ਨੇ, ਬਹੁਤ ਕੁਝ ਕਿਹਾ ਗਿਆ ਹੈ, ਪਰ ਮੈਨੂੰ ਲੱਗਦਾ ਕਿ ਸਾਡੇ ਦੋਸਤ ਅੱਗੇ ਜਾ ਕੇ ਸ਼ੇਅਰ ਵੀ ਕਰਨਗੇ। ਪਰ ਮੈਂ ਆਪਣੀ ਮਾਂ ਦੇ ਮਾਣ ਨੂੰ ਲੈ ਕੇ ਬੜਾ ਇਮੋਸ਼ਨਲ ਹੋ ਕੇ ਤੁਹਾਡੇ ਨਾਲ ਗੱਲ ਸਾਂਝ ਪਾ ਰਿਹਾ ਕਿ ਜੋ ਹੁਣ ਤੱਕ ਮੈਂ ਤੁਹਾਨੂੰ ਕਿਹਾ। ਸਜਾਦ ਸਾਹਿਬ, ਤੁਸੀਂ ਕੱਚੀ ਦੀ ਗੱਲ ਕੀਤੀ, ਮੈਨੂੰ ਉਸ ਉਮਰ ਦੀ ਤਾਂ ਆਪਣੀ ਗੱਲਾਂ ਬਹੁਤੀਆਂ ਯਾਦ ਨਹੀਂ, ਪਰ ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਕੁਝ ਹੋਰ ਦੋਸਤਾਂ ਨੂੰ ਨਾਲ ਲੈ ਕੇ ਉਹਨਾਂ ਦੀ ਗੱਲ ਜ਼ਰੂਰ ਸੁਣੋ। ਜੀ, ਅਰੋੜਾ ਸਾਹਿਬ ਨੇ ਬੜੀ ਮੁਹੱਬਤ ਦੇ ਨਾਲ ਮਾਂ ਦੀਆਂ ਸ਼ਾਨ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ। ਮੇਰਾ ਖਿਆਲ ਹੈ ਕਿ ਦੁਨੀਆ ਦੇ ਉੱਤੇ ਜਿੰਨਾ ਵੀ ਲਿਟਰੇਚਰ ਲਿਖਿਆ ਗਿਆ ਹੈ, ਤਖਲੀਕ ਲਿਖੀ ਗਈ ਹੈ, ਸ਼ਾਇਰੀ ਲਿਖੀ ਗਈ ਹੈ, ਨਜ਼ਮਾਂ ਲਿਖੀਆਂ ਗਈਆਂ, ਉਹ ਅਗਰ ਅਸੀਂ ਵੇਖੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਮਾਂ ਤੇ ਲਿਖਿਆ ਗਿਆ। ਕਿਉਂਕਿ ਮਾਂ, ਕੋਈ ਐਸਾ ਧਰਮ ਨਹੀਂ ਹੋਏਗਾ ਜਿਹਦੇ ਵਿੱਚ ਮਾਂ ਦੀ ਸ਼ਾਨ ਜਿਹੜੀ ਹੈ ਨਾ ਦੱਸੀ ਗਈ ਹੋਵੇ। ਦੁਨੀਆ ਦੀ ਕੋਈ ਕੋਨਾ ਐਸਾ ਨਹੀਂ ਧਰਤੀ ਦਾ ਜਿੱਥੇ ਮਾਂ ਜਿਹੜੀ ਹੈ ਇੱਕੋ ਜਿਹੀ ਨਾ ਹੋਵੇ। ਇਹ ਜਜ਼ਬਾ ਜਿਹੜਾ ਹੈ ਇਹ ਇੱਕੋ ਜਿਹਾ ਹੈ, ਭਾਵੇਂ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਹੋਵੇ, ਔਰ ਇਹਨੂੰ ਵੰਡਿਆ ਨਹੀਂ ਜਾ ਸਕਦਾ। ਮੈਂ ਪਿਛਲੇ ਦਿਨਾਂ ਨੈਸ਼ਨਲ ਜਿਓਗ੍ਰਾਫਿਕ ਤੇ ਇੱਕ ਪ੍ਰੋਗਰਾਮ ਦੇਖ ਰਿਹਾ ਸੀਗਾ, ਉਹਨਾਂ ਨੇ ਇੱਕ ਵੀਡੀਓ ਸੀ ਕੋਈ 5-7 ਜਾਨਵਰਾਂ ਦੀ, ਸਿਰਫ ਕਿ ਜਾਨਵਰਾਂ ਦੇ ਵਿੱਚ ਮਮਤਾ ਜਿਹੜੀ ਉਹ ਕਿੰਨੀ ਹੁੰਦੀ ਹੈ। ਇੱਕ ਇਹੋ ਜਿਹੀ ਸੀ ਕਿ ਉਹਨੇ ਮੈਨੂੰ ਰਵਾ ਦਿੱਤਾ। ਮਗਰਮੱਛ ਜਿਹੜਾ ਹੈ ਉਹ ਕਿਨਾਰੇ ਦੇ ਉੱਤੇ ਲੱਗਾ ਖੜਾ ਹੈ, ਤੇ ਹਰਨੀਆਂ ਦਾ ਜਿਹੜਾ ਇੱਕ ਇੱਜੜ ਜਿਹੜਾ ਉੱਥੇ ਕਿਨਾਰੇ ਤੇ ਪਾਣੀ ਪੀ ਰਿਹਾ, ਤੇ ਹਰਨੀਆਂ ਜਦੋਂ ਉਹਨੂੰ ਦੇਖਦੀਆਂ ਪਿਛਾਂਹ ਹਟ ਜਾਂਦੀਆਂ, ਤੇ ਹਰਨੀਆਂ ਦਾ ਇੱਕ ਨਾ ਸਮਝ ਬੱਚਾ ਜਿਹੜਾ ਹੈ ਉਹ ਪਾਣੀ ਦੇ ਅੰਦਰ ਚਲਾ ਜਾਂਦਾ। ਮਗਰਮੱਛ ਨੂੰ ਆਪਣਾ ਸ਼ਿਕਾਰ ਲੱਭ ਜਾਂਦਾ ਹੈ, ਉਹਦੇ ਵੱਲ ਨੂੰ ਵੱਧਦਾ ਹੈ। ਹਰਨੀ ਜਿਹੜੀ ਮਾਂ ਹੈ ਕਿਨਾਰੇ ਤੇ ਖੜੀ ਹੈ, ਉਹ ਉੱਥੋਂ ਭੱਜਦੀ ਹੈ, ਆਪਣੇ ਬੱਚੇ ਤੇ ਮਗਰਮੱਛ ਦੇ ਦਰਮਿਆਨ ਚ ਆ ਕੇ ਖੜੀ ਹੋ ਜਾਂਦੀ ਹੈ। ਮਗਰਮੱਛ ਨੂੰ ਦਾਵਤ ਦਿੰਦੀ ਹੈ ਕਿ ਮੈਨੂੰ ਖਾ ਲਾ, ਮੇਰੇ ਬੱਚੇ ਨੂੰ ਕੁਛ ਨਾ ਕਵੇ। ਤੇ ਇਹ ਜਜ਼ਬਾ ਢਿੱਲੋਂ ਸਾਹਿਬ ਜਿਹੜਾ ਹੈ, ਚਾਹੇ ਬੰਦੇ ਹੋਣ ਚਾਹੇ ਜਾਨਵਰ ਹੋਣ, ਦੇਖੋ ਨਾ ਸਾਡੇ ਦੇਖਿਆ ਹੋਣਾ ਕਿ ਅਕਸਰ ਜਿਹੜੇ ਨੇ ਮੱਝਾਂ ਗਾਵਾਂ ਜਿਸ ਵੇਲੇ ਬੱਚੇ ਪੈਦਾ ਕਰਦੀਆਂ, ਉਹਨੂੰ ਕੋਈ ਨਹੀਂ ਦੱਸਦਾ ਮੱਝ ਗਾਂ ਨੂੰ ਕਿ ਇਹ ਤੇਰਾ ਬੱਚਾ ਹੈ, ਲੇਕਿਨ ਉਹਨੂੰ ਮੁਹੱਬਤ ਤੇ ਪਿਆਰ ਦੇ ਨਾਲ ਚੱਟਣਾ ਸ਼ੁਰੂ ਕਰ ਦਿੰਦੀ ਹੈ। ਤੇ ਇਹ ਇਹੋ ਜਿਹਾ ਜਜ਼ਬਾ ਹੈ ਕਿ ਜਿਹਨੂੰ ਕੋਈ ਵੀ ਨਾਂ ਨਹੀਂ ਦਿੱਤਾ ਜਾ ਸਕਦਾ।
ਇਹਦੇ ਬਾਰੇ 'ਚ ਅਸੀਂ ਗੱਲਾਂ ਤੇ ਬਹੁਤ ਸਾਰੀਆਂ ਕਰ ਸਕਦੇ ਹਾਂ, ਲੇਕਿਨ ਇਸ ਜਜ਼ਬੇ ਦੀ ਅਸੀਂ ਕੋਈ ਤਾਰੀਫ ਨਹੀਂ ਕਰ ਸਕਦੇ ਕਿ ਇਹ ਹੈ ਕੀ ਹੈ। ਔਰ ਦੁਨੀਆ ਦਾ ਸਭ ਤੋਂ ਸੱਚਾ ਤੇ ਸੁੱਚਾ ਤੇ ਖਰਾ ਰਿਸ਼ਤਾ ਜਿਹੜਾ ਹੈ ਇਹੀ ਹੈ। ਇਸ ਤੋਂ ਵੱਧ ਸ਼ਾਇਦ ਹੋਰ ਕੋਈ ਨਾ ਹੋਵੇ। ਬਿਲਕੁਲ ਬਿਲਕੁਲ ਪਿਛਲੇ ਦਿਨਾਂ ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀਗਾ ਕਿ ਪਿਓ ਜਿਹੜਾ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀਗਾ ਪਿੰਡ। ਬੱਚੇ ਛੋਟੇ ਸੀ ਤੇ ਬੱਚਿਆਂ ਨੂੰ ਕਿਹਾ ਜੀ ਕਿ ਮੈਂ ਤੁਹਾਡੀ ਮਾਂ ਦੇ ਕੋਲੇ ਅੱਜ ਤੁਹਾਨੂੰ ਲੈ ਕੇ ਜਾ ਰਿਹਾ। ਜਿਸ ਵੇਲੇ ਉਹ ਪਿੰਡ ਵੜਿਆ ਤੇ ਪਿੰਡ ਵੜਦਿਆਂ ਹੀ ਉਹ ਬੱਚਿਆਂ ਨੂੰ ਕਬਰਸਤਾਨ ਲੈ ਗਿਆ ਔਰ ਇੱਕ ਕਬਰ ਤੇ ਜਾ ਕੇ ਉਹ ਕਹਿੰਦਾ ਖੜਾ ਹੋ ਗਿਆ। ਛੋਟਾ ਬੱਚਾ ਜਿਹੜਾ ਸੀ ਨਾ ਸਮਝ ਸੀਦਾ, ਉਹਨੂੰ ਕਹਿੰਦਾ ਅੱਬਾ ਇਹ ਮਾਂ ਦਾ ਘਰ ਹੈ, ਮਾਂ ਇੱਥੇ ਰਹਿੰਦੀ ਹੈ, ਤੂੰ ਮੈਨੂੰ ਪਹਿਲਾਂ ਦੱਸਿਆ ਹੀ ਨਹੀਂ ਕਿ ਇੱਥੇ ਰਹਿੰਦੀ ਹੈ। ਉਹ ਬੰਦਾ ਕਹਿੰਦਾ ਕਿ ਮੇਰੀ ਜਾਨ ਜਿਹੜੀ ਸੀ ਨਿਕਲਣ ਲੱਗ ਪਈ। ਫਿਰ ਮੈਂ ਦੌੜਿਆ ਕਿ ਉਸ ਬੱਚੇ ਦੀ ਗੱਲ ਨੇ ਜਿਹੜਾ ਮੈਨੂੰ ਅੰਦਰੋਂ ਖਤਮ ਕਰ ਦਿੱਤਾ। ਕਿਸੇ ਵੀ ਮਾਂ ਦੀ ਗੱਲ ਹੋ ਰਹੀ ਹੋਵੇ, ਕੋਈ ਵੀ ਬੰਦਾ ਹੋਵੇ, ਕਿਉਂਕਿ ਮਾਵਾਂ ਤਾਂ ਸਾਰਿਆਂ ਦੀਆਂ ਸਾਂਝੀਆਂ, ਕਿਸੇ ਦੀ ਵੀ ਗੱਲ ਹੋ ਰਹੀ ਹੋਵੇ, ਲੇਕਿਨ ਅੱਖਾਂ ਚੋਂ ਹੰਝੂ ਜਿਹੜੇ ਨੇ ਉਹ ਨਿਕਲਦੇ। ਤੇ ਇਹ ਸਾਰੇ ਜਜ਼ਬੇ ਨੇ ਸਾਡੇ ਨਾਲ। ਬਾਕੀ ਦੋਸਤ ਵੀ ਜੁੜੇ ਨੇ, ਉਹਨਾਂ ਨੂੰ ਵੀ ਦਾਅਵਤ ਹੈ ਕਿ ਉਹ ਵੀ ਆਪਣੀਆਂ ਮਾਂ ਵਾਲੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰ। ਜੀ ਨਾਗਪਾਲ ਸਾਹਿਬ। ਪਹਿਲਾਂ ਸਰਫਰਾਜ਼ ਸਾਹਿਬ ਕੁਝ ਫਰਮਾਨ। ਠੀਕ ਹੈ, अस्सलाम वालेकुम। जी सरफराज साहब वालेकुम सलाम जी। सर की हाल ठीक हो? जी जी बिल्कुल हाँ ठीक जी। सर सर आज तुसी टॉपिक इतना मतलब इवें दा रखिया ना कि इस ते अगर चाहो तो 1-2 घंटे की मतलब जितनी भी ज्यादा असी डिस्कशन करिए ये ते मतलब बहुत एक हजीम हस्ती है ना, और हस्ती के मुतलक तुसी कितनी भी तुसी गल करो दे हिसाब नाल बहुत ही कम होंदी है। और मेरे मतलब चाहे वो माँ किसी की भी है, चाहे वो मेरी है, क्योंकि मैं इस बहुत ज्यादा फील कर सकता कि लास्ट 2 मंथ जिस रमदान दे विच मतलब मेरी वालदा साहब जेडे नो दुनिया तो मतलब पर्दा फरमा गए। ते मैं मतलब इत्थे स्टक है लॉकडाउन चो सऊदी अरेबिया च कि उन्होंने मतलब जनाजे भी नहीं पहुंच सकिया। ते ये शायद मतलब एक दिल दे विच कभी भी मेरे दिल चो नहीं गल निकल सकनी कि मैं उन्होंने मतलब लास्ट उन्होंने जनाजा ते भी नहीं पहुंच सकिया या उन्होंने मतलब नहीं कुछ जो एज ए सन मैं कर सकता ही नहीं कर सकिया। ते लेकिन हुण मतलब मैं वो ख्याल ही जदों मेरे आउंदा कि अगे मैं जदों घर च जांदा ही छुट्टी जांदा ही एक खुशी होंदी है, एक जज्बा होंदा है कि मैं सब तो पहले अपनी वालदान मिलांगा जाके। ते हुण फिलहाल मतलब सोच कि मैं बहुत मेरे दिल च ना फेल पेन फील होंदा कि मैं मतलब जिस टाइम जावां तां हुण वो सामने होना नहीं है ते वो किवें मतलब वो लम्हा जेड़ा मैं वो बर्दाश्त कर सकां। ये मतलब मां दे इस वजह तो अल्लाह पाक ने तो कोई इहदा मुतबादल रखिया नहीं है। अल्लाह तो बाद अगर कोई तुहाडे वास्ते मतलब ट्रू लव है तो वो सिर्फ तुहानू मां दी शक्ल च अल्लाह पाक ने दिता है। बाकी तुहाडे कोई भी रिलेशन है वो तुहाडे एक लिमिटेड है, लिमिट है। अगर तुसी सही हो या वो सही नहीं, या मतलब वो हैंड टू हैंड है, ठीक है। लेकिन मां दा जेड़ा प्यार है ना उस च ना कोई दिखावा है, ना कोई मतलब दिखावा कुछ, और ना ही कोई फेक उस जो है वे दुआन चीज नजर आऊंगी। सर जी मां तो इवन एक कोई मतलब जानवर भी है वो भी अपने बच्चे नाल उस तो उतना ही प्यार करती है कि जितना कि इंसान अपनी मां नाल या मां
ਆਪਣੇ ਬੱਚੇ ਨਾਲ ਪਿਆਰ ਕਰਦੀ ਹੈ। ਬਿਲਕੁਲ ਜੀ ਸਰਫਰਾਜ਼ ਸਾਹਿਬ, ਤੁਹਾਡਾ ਦੁੱਖ ਜਿਹੜਾ ਹੈ ਉਹਨੂੰ ਅਸੀਂ ਸਮਝ ਸਕਦੇ ਹਾਂ ਕਿ ਜਿਹੜਾ ਬੰਦਾ ਇੰਨੀ ਦੂਰ ਬੈਠਾ ਔਰ ਦੂਰ ਬੈਠੇ ਇੱਕ ਇਹੋ ਜਿਹੇ ਰਿਸ਼ਤੇ ਨੂੰ ਗਵਾ ਬੈਠਾ ਹੈ। ਜੀ ਬਿਲਕੁਲ। ਇੱਕ ਹੋਰ ਉਸ ਤੋਂ ਹਟ ਕੇ ਪ੍ਰੋਫੈਸਰ ਸਾਹਿਬ ਆਖਰੀ ਉਹਨਾਂ ਦਾ ਦੀਦਾਰ ਵੀ ਨਹੀਂ ਹੋ ਸਕਿਆ, ਵੇਖ ਨਹੀਂ ਸਕੇ। ਸੋ ਰਹਿ ਤੇ ਜਾਂਦਾ, ਦੁੱਖ ਤੇ ਬਹੁਤ ਵੱਡਾ, ਜਿਵੇਂ ਉਹਨਾਂ ਦੱਸਿਆ ਬੜਾ ਵੀ ਤੁਹਾਨੂੰ ਰੱਬ ਸਬਰ ਦੇਵੇ ਤੇ ਉਹਨਾਂ ਨੂੰ ਜਨਤਾ ਚ ਘਰ ਦੇਵੇ। ਸਬਰ ਹੀ ਜਿਹੜਾ ਵਾ ਉਹ ਕਰ ਲੈਣਾ ਬਿਹਤਰ ਹੈ ਉਹਨਾਂ ਵਾਸਤੇ। ਮਗਫਰਤ ਦੀ ਦੁਆ ਸਾਰਿਆਂ ਨੂੰ ਅਪੀਲ ਕਰਨ, ਤੁਹਾਨੂੰ ਰੱਬ ਸਬਰ ਦੇਵੇ। ਇਸੇ ਮੌਜੂਦ ਟੌਪਿਕ ਨੂੰ ਥੋੜ੍ਹਾ ਜਿਹਾ ਅੱਗੇ ਆਪਾਂ ਵਧਾਵਾਂਗੇ। ਤੇ ਮੈਂ ਇੱਕ ਵੀਡੀਓ ਸ਼ੇਅਰ ਕਰਨਾ ਚਾਹੁੰਦਾ, ਅਗਰ ਇਜਾਜ਼ਤ ਹੋਵੇ ਪ੍ਰੋਫੈਸਰ ਸਾਹਿਬ। ਜੀ ਜੀ ਜ਼ਰੂਰ ਜ਼ਰੂਰ। ਸਟਾਰਟ ਥੋੜਾ ਜਿਹਾ ਉਰਦੂ ਦੇ ਵਿੱਚ ਹੈ, ਬਿਲਕੁਲ ਇਸੇ ਅੱਜ ਦੇ ਟੌਪਿਕ ਤੇ ਉਹ ਆਪਾਂ ਸ਼ੇਅਰ ਕਰਨਾ, ਤੁਸੀਂ ਜ਼ਰੂਰ ਸੁਣਿਓ। ਫਿਰ ਬਾਕੀ ਗੱਲਬਾਤ ਫਿਰ ਅੱਗੇ ਨਾਗਪਾਲ ਸਾਹਿਬ ਨੇ ਵੀ ਕਰ। मेरा एक दोस्त एक दिन बहुत खुश था। मैंने पूछा क्या बात है? कहता है आज मेरे बच्चे ने बड़ी अच्छी बात की है। मैंने कहा उसने क्या कहा? कहने लगा जब उसने सुना कि क़यामत का दिन इतना हौलनाक होगा तो उसने कहा कि मैं उस रोज अपनी मां के पांव के नीचे चला जाऊंगा, क्योंकि उसने सुन रखा था कि मां के पांव के नीचे जन्नत है। तो ये मेरी बड़ी खुश नसीबी है कि मुझे मां बाप की दुआएं हासिल रही हैं। बहुत सी बातें ऐसी हैं जो आदमी नहीं कर सकता। मैंने कोशिश की है कि रात को जब मैं सोऊं, जब वो हयात थे तो मेरी पुश्त उनकी तरफ ना हो। तो एक रात इसी तरह ये मसला था तो मैं सारी रात सो नहीं सका था। मुझे याद है मेरी एक दफा मैंने एक फरमाइश की तो जो वो पूरी नहीं कर सकती थी, तो उस बेबसी की वजह से वो सारी रात रोती रही। वो मुझे रात नहीं भूलती है। मुझे उनकी दुआएं भी मुयस्सर थीं, मुयस्सर हैं और मुयस्सर रहेंगी। वो क़यामत तक मेरे साथ हैं दुआएं। उन्हीं की छांव में मैं चल रहा हूं। मुझे अल्लाह ने जो कुछ दिया है इसमें मेरे माँ बाप की दुआओं का बड़ा हिस्सा है। शेर का बहुत शौक था मेरी वालिदा को। स्कूल में पढ़ी लिखी नहीं थी, लेकिन पढ़ने का शौक था, हर वक्त पढ़ती रहती थी। शेर का खास तौर पे बहुत ही शौक रखती थी। मुझे याद है मैं डेरा गाजी खान में होता था तो वहां से मैं आया, मैंने खत लिखा अम्मी जान मैं फलां तारीख को आ रहा हूं। तो वो सुबह से दरवाजे पर बैठी रही, दहलीज पर। और जब मैं गया हूं तो उन्होंने कहा कि किसी के, मुझे याद है उन्होंने, किसी के आने की हम लेके आस बैठे हैं, निगाहें दर पे लगी हैं, उदास बैठे हैं। तो शेर का ज़ौक उनका ऐसा था, लफ्ज शनाज इतनी थी। अगर मुझे वो मां मुयस्सर ना होती तो आज अनवर मसूद ऐसा ना होता। एक दिन मुझे कहने लगी आज तुम फूफी के यहां गए थे। मैंने कहा आपको किसने बताया? तो अनु किने दसिया? कहने लगे जरा लफज बोलिया ही ना ये उन्होंने घर बोलिया जाता है। इतनी वो लफ्ज शनाज थी। मुताला ऐसा था, तारीख का ऐसा मुताला था कि पूछ लीजिए जंगे कादसिया में दाईं तरफ जो थे, यमीन में जो सालार थे वो कौन थे, जो कौन कमांड कर रहे थे उनका क्या नाम था। तो ये बिलखसूस उन्होंने मेरे तलफ्फुज की तरफ बहुत तवज्जो की है, बहुत। मैं मतलब ये है कि मेरे पास वही बात है आपकी कि आदमी गूंगा होकर रह जाता है। उनकी दुआएं, उनकी मोहब्बतें, उनका खुलूस, लफ्ज तो बहुत छोटी चीज है, उसमें वो नहीं समा सकता। कूजे में समुंदर कैसे समा सकता है? मां की मोहब्बत को कोई कैसे बयान कर सकता है?
तो मैं आज भी समझता हूं कि वो साया, वो ठंडी छांव, वो खून की मोहब्बत भरी खून की मेरे साथ साथ है। और मुझे असल में कोई इकबाल का मिसरा बहुत याद आता है, मैं तेरी खिदमत के काबिल जब हुआ तू चल बसी। मैं जो थोड़ी बहुत खिदमत कर सका हूं, बस यही हसरत है काश ज्यादा कर सकता। उस वक्त मेरे हालात वैसे नहीं थे कि मैं उसका हक अदा कर सकता, लेकिन ये हसरत है कि काश उससे कहीं ज्यादा मैं खिदमत करता हूं। और उस सिलसिले में मुझसे जो फरोगुजाश्तें हुई हैं, जो कोताहियां हुई हैं, क्योंकि इंसान से कोताही तो हो जाती है, अल्लाह ताला उनसे दरगुजर फरमाए, दरगुजर फरमाए। कुंजाह का एक स्कूल था, वहां ये वाकया पेश आया था, बिल्कुल सच्चा वाकया। और वो वाकया जब मैंने सुना, मैं कई दिन तड़पता रहा कि ये क्या वाकया है। और वो इसलिए कि उस वाकये में ममता गूंधी हुई है, छलक रही है ममता। और वो ममता से छलकता हुआ वाकया मैंने एक दिन नज्म किया, फिर वो फाड़ डाला, फिर नज्म किया, फिर फाड़ डाला। मैं नामुराद दिल की तसल्ली का क्या करूं। 10 साल लगे मुझे ये नज्म लिखने में। और फिर मैं पिंडी घेप में था एक रात, तो ये नज्म मुझे खुद कहती है, उठो उठो लिखो मुझे। तो वो नज्म मैंने लिखी, और मुझे बाद में एहसास हुआ कि ये नज्म पाबंद नहीं थी, नज्म वो मुअर्रा थी। उस वक्त मुझे कोई नज्म अपनी शक्ल सूरत सब कुछ साथ लेके आई थी। और वो नज्म ये है, बिल्कुल सच्चा वाकया। जो लड़के हैं 2 इसमें, उनके नाम भी वही थे। लड़के का नाम है बशीर, नज्म पंजाबी में है बशीर। दूसरा उसका क्लास फेलो है अकरम, वो जरा देर से आया है। मास्टर जो है, मुंशी जिसे कहते हैं, वो उससे पूछता है कि तू लेट क्यों है, एक्सप्लेनेशन उसकी कॉल होती है। और आज मैं आप लोगों की मौजूदगी में ये बता रहा हूं कि वो मास्टर मैं खुद था। आज मास्टरों ने पूछता मुंडे ने पंजाबी दी नज़म, आज बड़ी देर नाल आया, और बशीर आ, वो है तेरा पिंड है ते नाल ही स्कूल है, ते जाएगा तू मेरे को हड्डियां पना के ते आया है, तू आज 2 मिनट टलियां कुछ आके। वो कहते मुंशी जी मेरी एक गल पहला सुन लो, मुंशी जी मेरी गल पहला सुन लो। अकर मैंने नेर जिहा नेर च पाया जे, माई नू मारदा है ते बड़ा डाढ़ा मारदा है। अज इस भैड़के ने हद पई मुकाई है, ओनू मार मार के मदानी बन सट्टी सू। बंदे कट्ठे होए ने ते उथों भज वग्या है, चुक के किताबां ते स्कूल वल नस्या है। माई एदी मुंशी जी घर साडे आई सी, मुंह उत्ते नील सन, सुजा होया हाथ सी, अखां विच अथरू ते बुल्लां विच रत सी। कहन लगी सोनिया वे पुत्र बशीरिया, मेरा एक काम भी तू करी अज हीरिया, रोटी मेरे अकरमें दी लई जा मदरसे। माईए दी मुंशी जी घर साडे आई सी, मुंह ते नील सन, सुजा होया हाथ सी, अखां विच अथरू ते बुल्लां विच रत सी। कहन लगी सोनिया वे पुत्र बशीरिया, मेरा एक काम भी तू करी अज हीरिया, रोटी मेरे अकरमे दी लई जा मदरसे। अज फिर टुर गया मेरे नाल रुस के, घ्यो विच गुन के परौंठे उस पक्के ने, रीज नाल रिन्या सो अंडियां दा हलवा, पौने विच बन के ते मेरे हाथ दिती सू। इहो गल आखदी सी, मुड़ मुड़ मुंशी जी छेती नाल जाई बीबा, देरियां ना लाई बीबा, ओदियां ते लूसदियां होणगियां आंदरां,
भुखा भाना अज जो स्कूले टुर गया है, रोटी उन्हें दिती है, मैं भज्जा लगाया जे, अक्रमी ने नेर जिया नेर अज पाया। बहुत शुक्रिया। पर जब आखिरी प्रोग्राम की रिकॉर्डिंग खत्म हो गई, ਇਹ ਨਜ਼ਮ ਮੇਰਾ ਖਿਆਲ ਅਨਵਰ ਮਸੂਦ ਇਹ ਨਜ਼ਮ ਜਦੋਂ ਤੁਸੀਂ ਸੁਣਦੇ ਹੋ ਮਾਂ ਦਾ ਬਿਆਨ ਕਰ ਦਿੰਦੀ ਹੈ। ਜੀ ਅਰੋੜਾ ਸਾਹਿਬ, ਜੀ ਨਾਗਪਾਲ ਸਾਹਿਬ ਤੁਸੀਂ ਗੱਲ ਕਰੋ। ਮੈਂ ਉਹੀ ਕਹਿ ਰਿਹਾ ਸੀ ਸਰ, ਮਾਂ ਜਿਹੜੀ ਹੈ ਨਾ ਆਪਣੀ, ਉਹ ਸਾਨੂੰ ਮਾਰਦੀ ਵੀ ਹੈ ਨਾ, ਕਿਉਂਕਿ ਅਸੀਂ ਬਹੁਤ ਮਾਰ ਖਾਦੀ ਹੈ ਸਰ ਮਾਂ ਦੀ, ਲੇਕਿਨ ਉਹਦਾ ਸੁਭਾਅ ਹੈ ਕਿ ਉਸ ਮਾਰ ਦੇ ਅੰਦਰ ਵੀ ਬੜਾ ਪਿਆਰ ਹੁੰਦਾ ਹੈ, ਲੱਗਦੀ ਹੈ ਤਾਂ ਹੀ ਉਹ ਸੰਭਾਲਦੀ ਵੀ ਹੈ। ਤੇ ਸਾਡੀ ਮਦਰ ਨੇ ਸਾਨੂੰ ਬੜੇ ਗਹਿਰੇ ਸੰਸਕਾਰ ਦਿੱਤੇ ਨੇ ਕਿ ਕਦੇ ਤੁਸੀਂ ਇੰਨੀ ਹਿੰਮਤ ਰੱਖਣਾ ਕਿ ਆਪ ਕਰਕੇ ਖਾ ਸਕੋ, ਮੰਗ ਕੇ ਨਹੀਂ। ਸੋ ਮਦਰ ਇਜ਼ ਅ ਮਦਰ ਸਰ। ਨਾਗਪਾਲ ਸਾਹਿਬ ਤੁਸੀਂ ਵੀ ਦੱਸੋ ਕੋਈ ਆਪਣੀ ਮਾਂ ਦੇ ਬਾਰੇ ਦੇ ਵਿੱਚ, ਸਾਨੂੰ ਕੋਈ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕਰੋ। ਸਰ ਮਦਰ ਦਾ ਕਹਿ ਹੀ ਨਹੀਂ ਸਕਦੇ ਅਸੀਂ ਕੁਝ, ਕਿ ਕੀ ਦੱਸਾਂ। ਦੱਸਦੇ ਹਾਂ ਤੁਹਾਨੂੰ ਕਿ ਸਾਨੂੰ ਉਹਨਾਂ ਨੇ ਇਹ ਜਿਹੇ ਸੰਸਕਾਰ ਦਿੱਤੇ ਨੇ ਕਿ ਜਿਹੜੇ ਅਸੀਂ ਆਦੇ ਲਾਈਫ ਦੇ ਪ੍ਰਾਈਡ ਮਹਿਸੂਸ ਕਰਦੇ ਹੈਗੇ ਕਿ ਸ਼ਾਇਦ ਸਾਡੀ ਮਦਰ ਸਾਨੂੰ, ਉਹ ਠੀਕ ਹੈ ਅਸੀਂ ਉਹਨਾਂ ਦੀ ਮਾਰਾਂ ਨੂੰ ਜਿਹੜੀ ਹੈ ਨਾ ਉਹ ਪਿਆਰ ਸਮਝ ਕੇ ਅੱਜ ਸਮਝ ਸਾਨੂੰ ਆਉਂਦਾ ਹੈ। ਕਦੇ ਵੀ ਜਿਹੜਾ ਕੇਸ ਸ਼ੁਰੂ ਹੁੰਦਾ ਨਾ ਉਹਦਾ ਐਂਡ ਜਿਹੜਾ ਇੱਕਦਮ ਨਹੀਂ ਹੁੰਦਾ ਹੈਗਾ, ਟੇਕ ਦਾ ਟਾਈਮ। ਸੋ ਉਸੇ ਤਰ੍ਹਾਂ ਮਦਰਸ ਦਾ ਜਿਹੜਾ ਸਾਨੂੰ ਨਤੀਜਾ ਪਤਾ ਲੱਗਦਾ ਨਾ, ਉਹ ਜਦੋਂ ਅਸੀਂ ਮਾਂ-ਬਾਪ ਬਣਦੇ ਆ ਨਾ ਤਦ ਪਤਾ ਲੱਗਦਾ ਹੈ ਕਿ ਅਸੀਂ ਕੀ ਆ ਤੇ ਉਹ ਕੀ ਹੈ। ਤੇ ਬਿਲਕੁਲ ਉਹ ਪਤਾ ਲੱਗਦਾ ਹੈ, ਪਹਿਲੇ ਬਿਲਕੁਲ ਨਹੀਂ ਪਤਾ ਲੱਗਦਾ। ਜਿਵੇਂ ਉਹਨਾਂ ਨੇ ਉਹ ਬਸ਼ੀਰੇ ਦਾ ਦੱਸਿਆ ਕਿ ਉਹ ਮਾਰ ਕੇ ਆਦੀ ਮਾਂ ਨੂੰ ਟੁਰ ਗਿਆ ਹੈਗਾ, ਲੇਕਿਨ ਉਹਨੂੰ ਬਸ਼ੀਰੇ ਨੂੰ ਹਾਲੇ ਨਹੀਂ ਪਤਾ ਹੈਗਾ। ਲੇਕਿਨ ਜਿਸ ਦਿਨ ਬਸ਼ੀਰਾ ਪਿਓ ਜਾਂ ਮਾਂ ਦਾ ਮਾਂ-ਬਾਪ ਬਣਨਗੇ ਨਾ, ਉਦੋਂ ਪਤਾ ਲੱਗਦਾ ਹੈ ਕਿ ਬਸ਼ੀਰਾ, ਫਿਰ ਪਤਾ ਲੱਗੂਗਾ ਮਾਂ ਮੇਰੀ ਕੀ ਹੈਗੀ ਸੀ। ਮਤਲਬ ਸਰ ਇੰਨਾ ਹੀ ਪ੍ਰਵਾਨ। ਇਹ ਆਪਣਾ ਨਾਗਪਾਲ ਸਾਹਿਬ, ਇਸ ਰਿਸ਼ਤੇ ਦਾ ਮੈਂ ਜਿੱਥੋਂ ਤੱਕ ਇਹਦਾ ਉਮਰਾਂ ਦੇ ਨਾਲ ਵੀ ਕੋਈ ਤਾਲੁਕ ਨਹੀਂ। ਇੱਕ ਮੈਂ ਅਰੋੜਾ ਸਾਹਿਬ ਇੱਕ ਅਫਸਾਨਾ ਪੜ੍ਹਿਆ ਸੀ ਪ੍ਰੇਮ ਚੰਦ ਦਾ, ਮੁਨਸ਼ੀ ਪ੍ਰੇਮ ਚੰਦ ਦਾ, ਈਦਗਾਹ ਜੀ, ਬਹੁਤ ਖੂਬ। ਉਹਦੇ ਚ ਦਾਦੀ ਹੈ ਇੱਕ ਜੀ, ਔਰ ਅਮੀਨਾ ਦਾਦੀ ਉਹਦੀ ਅਮੀਨਾ ਹੈ। ਹਾਂਜੀ। ਤੇ ਇੱਕ ਉਹਦਾ ਪੋਤਾ ਹੈ, ਜਿਹੜਾ ਪੋਤਾ ਹੈ ਉਹਦੇ ਮਾਂ ਪਿਓ ਜਿਹੜੇ ਨੇ ਦੋਨੋਂ ਦੁਨੀਆ ਤੋਂ ਚਲੇ ਗਏ ਨੇ ਜੀ। ਤੇ ਹੁਣ ਜਿਹੜੀ ਮਮਤਾ ਹੈ ਸਾਰੀ ਉਹ ਜਿਹੜੀ ਉਹ ਦਾਦੀ ਦੇ ਵਿੱਚ ਆ ਗਈ ਹੈ ਜੀ। ਔਰ ਜਿਹੜਾ ਪੋਤਾ ਹੈ ਉਹਦੇ ਵਾਸਤੇ ਮਾਂ ਵੀ ਉਹ ਹੈ ਤੇ ਪਿਓ ਵੀ ਉਹ ਹੈ ਜੀ। ਈਦ ਆਉਂਦੀ ਹੈ, ਦਾਦੀ ਜਿਹੜੀ ਹੈ 4 ਆਨੇ ਉਹਦੇ ਜੇਬ ਦੇ ਵਿੱਚ ਪਾਉਂਦੀ ਹੈ, ਕਹਿੰਦੀ ਪੁੱਤ ਜਾ ਬਾਕੀ ਨਮਾਜ਼ੀਆਂ ਦੇ ਨਾਲ ਤੂੰ ਵੀ ਈਦਗਾਹ ਚਲਾ ਜਾ। ਜੀ। ਉਹ ਪਿੰਡੋਂ ਕੁਝ ਦੂਰ ਸੀ ਦੀ ਜਿੱਥੇ ਈਦ ਪੜ੍ਹਨ ਜਾਣਾ ਸੀਗਾ। ਹੁਣ ਉੱਥੇ ਜਾਂਦਾ ਹੈ ਪੋਤਾ ਜਿਹੜਾ ਜਿਹਦੀ ਉਮਰ 7 ਸਾਲ ਹੈ ਸਿਰਫ। ਜੀ। ਉਹ ਕਹਿੰਦਾ ਜੇ ਮੈਂ ਪੰਗੂੜੇ ਤੇ ਹੂਟੇ ਲੈ ਲਏ ਤੇ ਮੇਰੇ ਕੋਲ ਮਠਿਆਈ ਨਹੀਂ ਖਾਧੀ ਜਾਣੀ, ਪੈਸੇ ਥੋੜੇ ਆ। ਜੀ। ਜੇ ਮੈਂ ਮਿਠਾਈ ਖਾ ਲਈ ਤੇ ਮੇਰੇ ਕੋਲ ਖਿਡੌਣੇ ਨਹੀਂ ਲੈ ਜਾਣੇ। ਹਾਂਜੀ। ਲੇਕਿਨ ਉਹ ਦੇਖ ਰਿਹਾ ਸਾਰਿਆਂ ਨੂੰ, ਜਿਹੜੇ ਨਾਲ ਦੇ ਉਹਦੇ ਬੱਚੇ ਆ, ਮਿਠਾਈ ਖਾਂਦਾ ਦੇਖ ਰਿਹਾ, ਖਿਡੌਣੇ ਲੈਂਦਾ ਦੇਖ ਰਿਹਾ, ਭਗੂੜਿਆਂ ਦੇ ਉੱਤੇ ਦੇਖ ਰਿਹਾ ਉਹਨਾਂ ਨੂੰ। ਬੱਚੇ ਜਿਹੜੇ ਨੇ ਉਹਨਾਂ ਕੋਲ ਵੱਧ ਪੈਸੇ ਨੇ, ਉਹ ਖਿਡੌਣੇ ਵੀ ਖਰੀਦ ਰਹੇ ਨੇ, ਉਹ ਮਿਠਾਈ ਵੀ ਖਾ ਰਹੇ ਨੇ ਭਗੂੜਿਆਂ ਤੇ। ਔਰ ਆਉਣ ਲੱਗੇ ਸਾਰੇ ਬੱਚੇ ਆਪਣਾ ਆਪਣਾ ਖਿਡੌਣਾ ਵੀ ਲੈ ਲੈਂਦੇ ਨੇ। ਤੇ ਉਹਦੇ ਪੋਤੇ ਦੇ ਦਿਲ ਦੇ ਵਿੱਚ ਕੀ ਆਉਂਦੀ, ਉਹ ਚਿਮਟਾ ਲੈ ਲੈਂਦਾ। ਰਸਤੇ ਦੇ ਵਿੱਚ ਬੱਚੇ ਉਹਨੂੰ ਮਜ਼ਾਕ ਕਰਦੇ ਨੇ ਕਿ ਇਹ ਕੀ ਆ ਤੂੰ ਜਿਹੜਾ ਲੈ ਕੇ ਆਇਆ।
ਉਹਨੇ ਕਿਹਾ ਤੇਰਾ ਇਹਨੇ ਫੌਜੀ ਤੋੜ ਦੇਣਾ, ਖਿਡੌਣੇ ਨੂੰ ਕਹਿੰਦਾ ਤੇਰਾ ਇਹਨੇ ਘੋੜਾ ਤੋੜ ਦੇਣਾ, ਇਹਨੇ ਇਹਦੇ 'ਚ ਇੰਨੀ ਤਾਕਤ ਹੈ ਜੀ। ਜਿਸ ਵੇਲੇ ਉਹ ਘਰ ਆਉਂਦਾ ਤੇ ਉਹਦੀ ਦਾਦੀ ਪੁੱਛਦੀ ਹੈ ਕੀ ਲੈ ਕੇ ਆਇਆ, ਉਹਨੇ ਕਿਹਾ ਚਿਮਟਾ ਲੈ ਕੇ ਆਇਆ। ਉਹਨੇ ਕਿਹਾ ਦਾਦੇ ਮਗਾਉਣਿਆ ਕੁਝ ਖਾਦਾ ਪੀਤਾ ਕਿਉਂ ਨਹੀਂ, ਦਾ ਭੁੱਖਾ ਤੇ ਆਇਆ ਉੱਥੇ ਰਿਹਾ, ਆ ਗਿਆ ਮੈਂ ਤੂੰ, ਖਾਦੀ ਪੀਤੀ ਸ਼ਾਇਦ ਕੋਈ ਨਹੀਂ ਦੀ, ਤੂੰ ਇਹ ਕੀ ਕਰਨਾ ਸੀ ਜਿਹੜਾ ਚਿਮਟਾ ਲੈ ਕੇ ਆ ਗਿਆ। ਕਹਿੰਦਾ ਦਾਦੀ ਜਦੋਂ ਤੂੰ ਰੋਟੀਆਂ ਥਲਦੀ ਆ ਨਾ ਤੇਰੇ ਹੱਥ ਸੜਦੇ ਨੇ, ਇਹ ਮੈਂ ਚਿਮਟਾ ਤੇਰੇ ਵਾਸਤੇ ਮੈਂ ਲੈ ਕੇ ਆਇਆ। ਇਸ ਵਜ੍ਹਾ ਤੋਂ ਰਿਸ਼ਤਿਆਂ ਦੀ ਜਿਹੜੀ ਪਛਾਣ ਹੈ ਉਹਦੀ ਕੋਈ ਉਮਰ ਨਹੀਂ ਦੇ ਜੀ। ਉਹ ਜੇ ਨਹੀਂ ਸਮਝ ਆਉਂਦੇ ਤੇ ਆਖਰੀ ਉਮਰ ਤੱਕ ਸਮਝ ਨਹੀਂ ਆਉਂਦੇ, ਔਰ ਜਿਨ੍ਹਾਂ ਦੇ ਅੰਦਰ ਰਿਸ਼ਤੇ ਮੌਜੂਦ ਨੇ ਉਹ ਪਹਿਲ ਉਮਰ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖ ਜਾਂਦੇ ਨੇ। ਬਿਲਕੁਲ। ਅਰੋੜਾ ਸਾਹਿਬ ਸਾਡੇ ਨਾਲ ਉਮਰ ਅਯਾਜ਼ ਮੌਜੂਦ ਨੇ ਜੀ। ਅਨਮਿਊਟ, ਉਮਰ ਅਯਾਜ਼ ਅਨਮਿਊਟ ਕਰ ਲਿਆ ਜੀ ਆਪਣਾ। अस्सलाम वालेकुम। जी जी वालेकुम। अरोड़ा साहब ये मेरे शागिर्द भी ने अच्छा। मेरे मुल्तान तो, और इन्होंने एमफिल किया और मौसीकी दे उत्ते इन्होंने अपना रिसर्च वर्क किया सीधा, ਜਿਹੜੀਆਂ ਉਰਦੂ ਦੇ ਵਿੱਚ ਮੌਸੀਕੀ ਤੇ ਕਿਤਾਬਾਂ ਲਿਖੀਆਂ ਗਈਆਂ ਉਹਦਾ ਤਜਜ਼ੀਆ ਨੇ ਕੀਤਾ ਤੇ ਮੇਰੀ ਨਿਗਰਾਨੀ ਦੇ ਵਿੱਚ ਇਹਨਾਂ ਨੇ ਕੀਤਾ ਸੀ। ਐਮਫਿਲ ਦੀ ਰਿਸਰਚ ਸੀ ਇਹਨਾਂ ਦੀ। ਤੇ ਸਭ ਤੋਂ ਵੱਡਾ ਹਵਾਲਾ ਜਿਹੜਾ ਇਹਨਾਂ ਦਾ ਮੁਲਤਾਨ ਦੇ ਵਿੱਚ ਹੈ ਉਹ ਇਹਨਾਂ ਦੀ ਆਵਾਜ਼ ਹੈ। ਤੇ ਅੱਜ ਅਸੀਂ ਉਹ ਮਸ਼ਹੂਰ ਜ਼ਮਾਨਾ ਕਾਫੀ ਜਿਹੜੀ ਸ਼ਾਹ ਹੁਸੈਨ ਦੀ ਹੈ, ਮਾਏ ਨੀ ਮੈਂ ਕਿਹਨੂੰ ਆਖਾਂ, ਉਮਰ ਅਯਾਜ਼ ਜਿਹੜੇ ਰਿਪੀਟ ਕਰ ਰਹੇ थे। ਉਸ ਤੋਂ ਬਾਅਦ इजाजत है सर, जी इजाजत। जी। दर्द भी छोड़ेगा हाल दर्द भी छोड़ेगा हाल दर्द भी छोड़ेगा दुखाती रोती सोलह साल दुखाती रोती सोलह साल आही दबालनी माए नी में के माए नी हुआ दुखे मेरे मुर्शद वाला
जाने वाला जान भला तेरे जालनी माए नी मैं किन्नू माए नी मैं किन्नू आखां कहे हुसैन फकीर निमाना कहे हुसैन फकीर निमाना सो मिलता दीवाना लगी माए नी दर्द भी छोड़े दालमी माए नी माए नी मैं किन्नू माए नी मैं बहुत शुक्रिया जी ਜ਼ਬਰਦਸਤ ਬਾਕਮਾਲ ਬਹੁਤ ਸੋਹਣੀ ਆਵਾਜ਼ ਉਮਰ ਦੀ ਹੋਰ ਬਾਈ ਬਹੁਤ ਵਧੀਆ ਤੁਸੀਂ ਕਲਾਮ ਪੜਿਆ बहुत सोना पढ़िया बहुत शुक्रिया जी तारीफ का। ये मेरे साथ मेरे दो हजरात थे, एक जावेद जेदो हैं, ये बहुत मशहूर यहाँ के ड्रमर हैं जो मेरे साथ ढोलक पर मौजूद थे यार। और मेरे साथ हारिस जी सर, हारिस बारी साथ में थे। मैं कहा यार अपना उमर याज तू तो अच्छी खासी पंजाबी जड़ी बोल रहे ना, सानू पंजाबी दे जी सर बस कोशिश कर लेना मैं भी है सर। बहुत अच्छा टैलेंटेड अरोड़ा साहब नौजवान है जी जी। उमर अयाज बड़ी छोटी उम्र में बड़ा खूबसूरत गा रहा है जी उमर अयाज, बहुत जबरदस्त, मजा आ गया जी सुन के। बहुत शुक्रिया जी, बहुत शुक्रिया। चंगे गाउन वाले दी आवाज अंदाज कलाम बड़ा सोहना पिक करना, देखो गाउन वाले बहुत ने आज दे दौर विच, पर ये कलाम की सजेशन जो थी ये सजाद नईम साहब की थी। अच्छा बहुत खूब, जिंदे बरसे रहो, बहुत खूब, बहुत वधिया गाया जी। ਇਹ ਸਰ ਸਾਡੇ ਨਾਲ ਜੁੜੇ ਰਿਹਾ ਕਰਨ ਦੇ ਉਮਰ ਅਯਾਜ਼, ਕੋਈ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਕੋਈ ਹੋਏਗਾ ਇਹਨਾਂ ਨੂੰ ਜ਼ਰੂਰ ਅਸੀਂ ਆਪਣੇ ਨਾਲ ਜਿਹੜਾ ਰੱਖਾਂਗੇ। ਜ਼ਬਰਦਸਤ, ਬਹੁਤ ਮਿਹਰਬਾਨੀ ਅਯਾਜ਼, ਬਹੁਤ ਸ਼ੁਕਰੀਆ ਸਰ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ। ਪ੍ਰੋਫੈਸਰ ਸਾਹਿਬ ਜਿਹੜੇ ਇੱਕ ਸ਼ਾਇਰ ਲੋਕ ਹੁੰਦੇ ਨੇ ਨਾ, ਉਹ ਖੈਰ ਮੁਹੱਬਤ ਤਾਂ ਆਪਣੀ ਮਾਨਾ ਹਰ ਇੱਕ ਨੂੰ ਹੈ, ਪਰ ਜਿਹੜੇ ਸ਼ਾਇਰਾਂ ਕੋਲ ਜਿਹੜੇ ਅਲਫਾਜ਼ ਨੇ ਬੜੀ ਖੂਬਸੂਰਤੀ ਨਾਲ ਬਿਆਨ ਕਰ ਲੈਂਦੇ ਨੇ। ਮੈਂ ਸੋਚਿਆ ਸੀ ਕਿ ਅਨਵਰ ਮਸੂਦ ਸਾਹਿਬ ਜੀ ਨੂੰ ਅਸੀਂ ਸੁਣਿਆ, ਇਹ ਕਲਾਮ ਵੀ ਸੁਣਿਆ ਜੀ ਸੀ। ਇਸ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਖੂਬਸੂਰਤ ਕਵਿਤਾ, ਛੋਟੀ ਜਿਹੀ ਕਵਿਤਾ ਹੈ, 4 ਲਾਈਨ ਦੀ ਕਵਿਤਾ ਉਹਨਾਂ ਦੀ, ਤੇ ਪ੍ਰੋਫੈਸਰ ਮੋਹਨ ਸਿੰਘ ਉਹ ਨਾਂ ਹੈ ਪੰਜਾਬੀ ਸ਼ਾਇਰੀ ਦਾ, ਜਿਨ੍ਹਾਂ ਨੇ ਬੜੀ ਲੋਕ ਧੁਨਾਂ ਦੇ ਉੱਤੇ ਆਧਾਰਿਤ, ਹਾਂਜੀ ਬਿਲਕੁਲ ਜੀ, ਉਹਨਾਂ ਦੀ ਇੱਕ ਹੈ, ਮਾਂ ਵਰਗਾ ਘਣਸਾਇਆ ਬੂਟਾ ਮੈਨੂੰ ਨਜ਼ਰ ਨਾ ਆਵੇ, ਮਾਂ ਵਰਗਾ ਘਣਸਾਇਆ ਬੂਟਾ ਮੈਨੂੰ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ। ਵਾਹ ਵਾਹ। ਜੜ ਸੁੱਕ ਜਾਵਣ ਤੇ ਸੁੱਕ ਜਾਂਦੇ ਬਾਕੀ ਬੂਟੇ ਸਾਰੇ, ਇਹ ਇੱਕ ਬੂਟਾ ਜਿਹੜਾ ਫੁੱਲ ਮੁਰਝਾਵਣ ਤੇ ਸੁੱਕ ਜਾਵੇ। ਮੈਂ ਅਲਫਾਜ਼ ਸ਼ਾਇਦ ਅੱਗੇ ਪਿੱਛੇ ਕਰ ਗਿਆ, ਪਰ ਤਰਤੀਬ ਉਹਨਾਂ ਦੀ, ਕਿਉਂਕਿ ਮੈਂ ਸ਼ਾਇਰ ਨਹੀਂ ਹਾਂ, ਪਰ ਮੈਂ ਬਹੁਤ ਬਚਪਨ 'ਚ ਇੱਕ ਕਵਿਤਾ ਪੜ੍ਹੀ ਸੀ, ਮੈਨੂੰ ਅੱਜ ਵੀ ਉਹ ਯਾਦ ਕਰਦਾ ਕਿ ਮਾਂ ਬਾਰੇ ਜਿਹੜੀ ਬਿਆਨ ਜਿਹੜਾ ਕਰਦੇ, ਜਾਂ ਜਿਸ ਤੁਸੀਂ ਮੁਨਸ਼ੀ ਪ੍ਰੇਮਚੰਦ ਦੀ ਕਹਾਣੀ ਜਿਹੜੀ ਤੁਸੀਂ ਪੜ੍ਹੀ, ਉਹ ਹਮੀਦ ਕਿਰਦਾਰ ਮੇਰੇ ਜ਼ਿਹਨ ਵਿੱਚ ਅੱਜ ਵੀ ਹੈ।
ਹਾਮਿਦ ਕਿਰਦਾਰ ਮੈਂ ਬਹੁਤ ਬਚਪਨ ਚ ਮੈਂ ਪੜ੍ਹੀ ਸੀ, ਜਦੋਂ ਮੈਂ ਉਰਦੂ ਪੜ੍ਹ ਨਹੀਂ ਸਕਦਾ ਸੀ, ਉਦੋਂ ਹਿੰਦੀ ਵਿੱਚ ਕਹਾਣੀ ਪੜ੍ਹੀ ਸੀ। ਮੈਂ 5ਵੀਂ 6ਵੀਂ ਜਮਾਤ ਚ ਪੜ੍ਹੀ ਹੋਣੀ ਹੈ, ਖਾਸਾ ਅਰਸਾ ਹੋ ਗਿਆ, ਪਰ ਮੈਨੂੰ ਕਹਾਣੀ ਅੱਜ ਵੀ ਯਾਦ ਹੈ। ਜਦੋਂ ਤੁਸੀਂ ਪੜ੍ਹ ਰਹੇ ਸੀ, ਮੈਂ ਆਪਣੇ ਸਕੂਲ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਵੇਲੇ ਮੈਂ ਉਹ ਕਹਾਣੀ ਪੜ੍ਹੀ ਸੀ। ਜਿਹੜੇ ਅਦੀਬ ਲੋਕ ਨੇ ਆਪਣੀ ਗੱਲ ਕਹਿ ਸਕਦੇ, ਸ਼ਾਇਦ ਜਿਹੜੇ ਅਦੀਬ ਨਹੀਂ ਨੇ ਉਹਨਾਂ ਕੋਲ ਵੀ ਆਪਣੇ ਮਾਂ ਲਈ ਜਜ਼ਬਾ, ਮੁਹੱਬਤ ਉਹੀ ਹੈ। ਸਾਡੇ ਚ ਬਹੁਤਿਆਂ ਕੋਲ ਮੈਂ ਇਹ ਗੱਲ ਕਹਾਂਗਾ, ਅਸੀਂ ਬੁਰੇ ਲੋਕ ਵੀ ਦੇਖਦੇ ਹਾਂ ਸਾਡੇ ਆਪ ਨੂੰ, ਸਾਡੇ ਸਮਾਜ ਵਿੱਚ ਸਾਡੇ ਆਲੇ ਦੁਆਲੇ ਹੈ ਨੇ, ਪਰ ਮਾਂ ਫਿਰ ਵੀ ਮਾਂ ਹੈ। ਮਾਂ ਦੀ ਇੱਜ਼ਤ, ਇਹਤਰਾਮ, ਰਿਸਪੈਕਟ ਮਾਵਾਂ ਸਾਡੇ ਤੋਂ ਹੋਰ ਕੀ ਚਾਹੁੰਦੀਆਂ ਨੇ? ਇਹੀ ਜੋ ਉਹਨਾਂ ਨੇ ਸਾਡੇ ਲਈ ਕੀਤਾ ਹੈ, ਅਸੀਂ ਉਹਨਾਂ ਦੇ ਲਈ ਰਿਸਪੈਕਟ ਜਾਂ ਇੱਜ਼ਤ ਉਹਨਾਂ ਨੂੰ ਦਈਏ। ਮੇਰੇ ਖਿਆਲ ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਜਿਸ ਦੁਨੀਆ ਵਿੱਚ ਅਸੀਂ ਅੱਜ ਦੇ ਦੌਰ ਵਿੱਚ ਵਸਦੇ, ਖਾਸ ਤੌਰ ਤੇ ਜਿੱਥੇ ਮੈਂ ਵਸਦਾ ਵੈਸਟਰਨ ਵਰਲਡ ਵਿੱਚ, ਇੱਥੇ ਸਾਲ ਵਿੱਚ ਇੱਕ ਦਿਨ ਨੂੰ ਅਸੀਂ ਮਦਰਸ ਡੇ ਰੱਖ ਲੈਂਦੇ ਹਾਂ, ਇੱਕ ਦਿਨ ਨੂੰ ਫਾਦਰਸ ਡੇ ਰੱਖ ਲੈਂਦੇ ਹਾਂ। ਪਰ ਜਿਸ ਦੁਨੀਆ ਤੋਂ ਅਸੀਂ ਆਏ ਹਾਂ, ਜਿਸ ਸਮਾਜ ਦੇ ਤੋਂ ਅਸੀਂ ਪੈਦਾਇਸ਼ ਹੈ ਪੰਜਾਬੀ ਸਮਾਜ ਦੀ, ਉੱਥੇ ਕੋਈ ਮਦਰਸ ਡੇ ਕੋਈ ਵੱਖਰਾ ਨਹੀਂ ਹੈ। ਉੱਥੇ ਤਾਂ ਮਾਂ ਨੇ ਇਸ ਉਮਰ ਵਿੱਚ ਵੀ, ਸਾਡੀ ਉਮਰਾਂ ਜਿੱਥੇ ਮਰਜ਼ੀ ਪਹੁੰਚ ਜਾਣ, ਫਿਰ ਵੀ ਮਾਂ ਸਾਡੇ ਕੰਨ ਫੜ ਕੇ ਸਾਡੇ ਕੋਲ ਸਾਨੂੰ ਸਾਡੀਆਂ ਗਲਤੀਆਂ ਵੀ ਸੁਧਾਰ ਲੈਂਦੀ ਹੈ। ਅਸੀਂ ਮਾਵਾਂ ਦੀ ਉਸੇ ਤਰੀਕੇ ਇੱਜ਼ਤ ਵੀ ਕਰਦੇ ਹਾਂ, ਰਿਸਪੈਕਟ ਵੀ ਕਰਦੇ ਹਾਂ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ ਇਹਦੇ ਜੀ। ਨਵੀਦ ਸੰਧੂ ਸਾਹਿਬ ਵੀ ਸ਼ਾਇਦ ਇੰਤਜ਼ਾਰ ਕਰ ਰਹੇ ਸੀ, ਮੈਂ ਆਪਣੀ ਗੱਲ ਮੁਕੰਮਲ ਕਰ ਲਵਾਂ, ਸ਼ਾਇਦ ਆਪਣੀ ਕੁਝ ਗੱਲ ਕਹਿਣਾ ਚਾਹੁੰਦੇ ਨੇ। ਜੀ ਨਵੀਦ ਸਾਹਿਬ। ਅੱਛਾ, ਉਹਨਾਂ ਦਾ ਮਾਈਕ ਆਫ ਹੈ ਸ਼ਾਇਦ ਨਵੀਦ ਸੰਧੂ ਸਾਹਿਬ ਦਾ, ਕੋਈ ਗੱਲ ਨਹੀਂ। ਮੈਂ ਹੋਰ ਦੋਸਤਾਂ ਨੂੰ ਵੀ ਦਾਵਤ ਦੇਣਾ ਚਾਹਾਂਗਾ, ਸਾਡੇ ਬਹੁਤ ਸਾਰੇ ਜਿਹੜੇ ਟੌਪਿਕਸ ਹੁੰਦੇ ਨੇ, ਵਿਸ਼ੇ ਹੁੰਦੇ ਨੇ, ਅਜਿਹੇ ਵਿਸ਼ੇ ਹੁੰਦੇ ਨੇ ਜਿਹਨਾਂ ਬਾਰੇ ਨਾ ਗੱਲ ਕਰਨ ਤੋਂ ਤੁਸੀਂ ਕਈ ਵਾਰ ਤੁਹਾਡੇ ਕੋਲ ਸ਼ਬਦ ਨਹੀਂ ਹੁੰਦੇ, ਲਫ਼ਜ਼ ਨਹੀਂ ਹੁੰਦੇ, ਤੁਹਾਡੇ ਕੋਲ ਗੱਲ ਨਹੀਂ ਹੁੰਦੀ। ਪਰ ਮਾਂ ਵੱਲ ਤਾਂ ਉਹ ਲਫ਼ਜ਼ ਹੈ ਜਿਸ ਉੱਤੇ ਅਸੀਂ ਸਾਰੇ ਕੁਛ ਨਾ ਕੁਛ ਕਹਿ ਸਕਦੇ ਹਾਂ। ਚੰਗਾ ਲੱਗੇਗਾ ਜੇ ਤੁਸੀਂ ਲਿੰਕ ਦੇ ਜ਼ਰੀਏ ਸਾਡੇ ਤੱਕ ਆਓ, ਸਾਡੇ ਨਾਲ ਗੱਲਬਾਤ ਕਰੋ, ਸਾਰਿਆਂ ਨਾਲ ਇਸ ਗੱਲ ਦੀ ਸਾਂਝ ਪਾਓ ਕਿ ਮਾਂ ਦਾ ਰੁਤਬਾ ਤੁਹਾਨੂੰ ਦੁਨੀਆ ਦੇ ਕਿਸੇ ਕੋਨੇ ਵਿੱਚ ਚਲੇ ਜਾਓ, ਖਾਸ ਤੌਰ ਤੇ ਜੇ ਮੈਂ ਪੰਜਾਬੀਆਂ ਦੀ ਗੱਲ ਕਰਾਂ, ਮਾਂ ਦਾ ਰੁਤਬਾ ਕਿਤੇ ਵੀ ਕੋਈ ਘੱਟ ਨਹੀਂ ਹੈ। ਮਾਂ ਦੇ ਰੁਤਬੇ ਦੀ ਗੱਲ ਜ਼ਰੂਰ ਕਰਨੀ ਬਣਦੀ ਹੈ। ਤੁਸੀਂ ਆਪਣੇ ਤਰੀਕੇ ਨਾਲ ਆਪਣੀ ਗੱਲ ਨੂੰ ਜ਼ਰੂਰ ਰੱਖੋ। ਜੀ ਨਵੀਦ ਸਾਹਿਬ। ਸਤਿ ਸ੍ਰੀ ਅਕਾਲ ਜੀ, ਅਸਲਾਮ ਵਾਲੇਕੁਮ ਸਾਰਿਆਂ ਨੂੰ ਸੁਣਨ। ਵਾਲੇਕੁਮ ਅਸਲਾਮ ਸਰ। ਪ੍ਰਦੇਸ਼ 'ਚ ਬੈਠੇ ਆ ਜੀ, ਮਾਂ ਬਾਪ ਨੂੰ, ਭੈਣਾਂ ਭਰਾਵਾਂ ਨੂੰ ਕੌਣ ਭੁੱਲ ਸਕਦਾ ਜੀ। ਜੀ ਸੁਬਾਹ ਉੱਠੀ ਦਾ ਜੀ, ਜਿਨ੍ਹਾਂ ਦੋਸਤਾਂ ਨੂੰ ਪਤਾ ਹੈ, ਬਹੁਤ ਸਾਰਿਆਂ ਨੂੰ ਰੱਬ ਦਾ ਨਾਂ ਲਈਦਾ, ਮਾਂ ਦਾ ਲਈਦਾ, ਤਾਂ ਫਿਰ ਜਿਹੜੇ ਆਪਣੇ ਨਾਲ ਮੁਖਲਸ ਯਾਰ ਬਿਲੀ ਜੁੜੇ ਆ ਉਹਨਾਂ ਨੂੰ ਲਈਦਾ। ਮੇਰੀ ਜੀ ਰੋਜ਼ ਆਪਣੇ ਪੇਰੈਂਟਸ ਨਾਲ ਗੱਲ ਹੁੰਦੀ ਆ। ਮੇਰੀ ਮਾਂ ਮੈਨੂੰ ਇੱਕ ਦੁਆ ਦਿੰਦੀ ਹੁੰਦੀ ਹੈ ਜੀ, ਮੈਂ ਜਦੋਂ ਦਾ ਕੰਮ ਕਰ ਰਿਹਾ ਪ੍ਰਦੇਸ਼ 'ਚ ਆ ਕੇ, ਉਹ ਕਹਿੰਦੀ ਹੁੰਦੀ, ਪੁੱਤ ਤੈਨੂੰ ਰੱਬ ਇੰਨਾ ਦੇਵੇ ਕਿ ਤੇਰੇ ਕੋਲ ਸਾਂਭਿਆ ਨਾ ਸਾਂਭ ਹੋਵੇ, ਹੈ ਨਾ ਜੀ। ਸ਼ੁਕਰ ਹੈ। ਇਹ ਮਤਲਬ ਇੱਕ ਮਾਂ ਹੀ ਇਸਾਂ ਦੀ ਦੁਆ ਦੇ ਸਕਦੀ ਆ। ਬਾਕੀ ਤੁਸੀਂ ਪੂਰੀ ਦੁਨੀਆ ਦੇ ਕਿਸੇ ਵੀ ਕੁਛ ਕਰ ਲਓ, ਮੇਰਾ ਨਹੀਂ ਖਿਆਲ ਕਿ ਕੋਈ ਤੁਹਾਨੂੰ ਇਸਾਂ ਦੀ ਦੁਆ ਦੇ ਸਕਦਾ ਕਿ ਤੁਹਾਡੇ ਤੋਂ ਸਾਂਭਿਆ ਨਾ ਸਾਂਭ ਹੋਵੇ ਜੀ। ਖੁਸ਼ ਨਸੀਬ ਆ ਜੀ, ਸਾਡੇ ਪੇਰੈਂਟਸ ਹੈ, ਰੱਬ ਨੂੰ ਹਯਾਤੀ ਦੇਵੇ ਜਿਨ੍ਹਾਂ ਦੇ ਹੈ ਉਹਨਾਂ ਸਾਰਿਆਂ ਨੂੰ, ਤੇ ਜਿਨ੍ਹਾਂ ਦੇ ਪੇਰੈਂਟਸ ਵਾਲਦਿਆਂ ਨੂੰ ਛੱਡ ਕੇ ਰੱਬ ਉਹਨਾਂ ਨੂੰ ਠੰਡੀ ਸਵਰਗਾ ਜਨਤਾ 'ਚ ਜਗ੍ਹਾ ਦੇ। ਦੋ ਕੁ ਬੋਲ ਆ ਜੀ ਮਾਂ ਵਾਸਤੇ, ਅਸੀਂ ਚੀਜ਼ਾਂ ਤਾਂ ਕੁਛ ਨਹੀਂ, ਆਪਣੇ ਪੇਰੈਂਟਸ ਲਈ ਕੁਛ ਕਹਿ ਸਕੀਏ। ਹੋ ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਹੋ ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਹੋ ਮਾਵਾਂ ਦੇ ਹਰ ਜਾਨੇ ਲੋਗ ਕੌਣ ਪਰੇ, ਹੈ ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਹੋਏ ਮਾਵਾਂ ਦੇ ਹਰ ਜਾਨੇ ਲੋਗ ਕੌਣ ਪਰੇ, ਹੈ ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ। ਤੇ ਜੇ ਪੰਜਾਬੀ ਦੀ ਗੱਲ ਹੋਵੇ ਤੇ ਜੇ ਕੁਲਦੀਪ ਮਾਨਕ ਜੀ ਦਾ ਮਾਂ ਹੁੰਦੀ ਹੈ, ਮਾਂ ਨਾ ਗਾਈਏ ਤੇ ਦਿਲ ਨੂੰ ਸਕੂਨ ਨਹੀਂ ਆਏਗਾ। ਹੋ ਮਾਂ ਹੁੰਦੀ ਏ ਮਾਂ ਹੋ ਦੁਨੀਆ ਵਾਲਿਓ, ਮਾਂ ਹੁੰਦੀ ਏ ਮਾਂ ਹੋ ਦੁਨੀਆ ਵਾਲਿਓ, ਮਾਂ ਹੈ ਮਿੱਠੜੀ ਛਾਂ ਹੋ ਦੁਨੀਆ ਵਾਲਿਓ, ਮਾਂ ਬਿਨਾ ਕੋਈ ਨਾ ਲਾਡ ਲਡਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ, ਹੋ ਮਾਂ ਬਿਨਾ ਕੋਈ ਨਾ ਲਾਡ ਲਡਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ, ਖੋ ਲੈਂਦੇ ਟੁੱਕ ਕਾਂ ਦੁਨੀਆ ਵਾਲਿਓ,
ਹਾਂ ਮਾਂ ਹੁੰਦੀ ਏ ਮਾਂ ਹੋ ਦੁਨੀਆ ਵਾਲਿਓ। ਬਸ ਜੀ ਮੈਂ ਤਾਂ ਜੀ ਮੈਂ ਇੱਕ ਕਮੈਂਟ ਲਿਖਿਆ ਸੀਗਾ ਜੀ ਅੱਗੇ ਕਿ ਮਾਂ ਇੱਕ ਐਸਾ ਅਨਮੋਲ ਹੀਰਾ ਜਿਹਦਾ ਜਵਾਰੀ ਕੁੱਲ ਕਾਇਨਾਤ ਦੇ ਉੱਤੇ ਸਿਰਫ ਰੱਬ ਸੋਹਣੇ ਵਾਹਿਗੁਰੂ ਅੱਲਾ ਦੀ ਜ਼ਾਤ ਆ। ਉਹਦਾ ਮੋਲ ਕੀ ਆ ਉਹਨੂੰ ਹੀ ਪਤਾ ਜੀ। ਅਸੀਂ ਤਾਂ ਬੇਕਦਰੇ ਆ ਜੀ ਇਸ ਦੁਨੀਆ ਤੇ ਆਏ। ਉਹਦਾ ਮੋਲ ਕੀ ਹੈ ਇਹ ਸਿਰਫ ਉਹ ਬਣਾਉਣ ਵਾਲੇ ਦੀ ਜ਼ਾਤ ਨੂੰ ਪਤਾ ਜੀ। ਜੀ ਮੈਂ ਇੱਕ ਅੱਗੇ ਵੀ ਲਿਖਿਆ ਸੀ ਕਮੈਂਟ ਕਿ ਪਲੀਜ਼ ਅੱਜ ਪੰਜਾਬੀ ਲਹਿਰ ਦੇਖਣ ਵਾਲੇ, ਸ਼ੇਅਰ ਕਰਨ ਵਾਲੇ, ਲਿਖਣ ਵਾਲੇ ਅੱਗੇ ਹੱਥ ਜੋੜ ਕੇ ਬੇਨਤੀ ਆ, ਅਗਰ ਤੁਸੀਂ ਆਪਣੀ ਮਾਵਾਂ ਦੇ ਨਾਲ, ਪੇਰੈਂਟਸ ਦੇ ਨਾਲ ਨਾਰਾਜ਼ ਹੋ, ਉੱਤੇ ਥੱਲੇ ਹੋ ਜਾਂਦੇ ਆ, ਹੱਸਦੇ ਵਾਸਤੇ ਘਰਾਂ 'ਚ ਭਾਂਡੇ ਖੜਕ ਜਾਂਦੇ ਆ, ਇਹਦੇ ਤੋਂ ਫੈਲ ਅੱਜ ਆਪਣੀ ਮਾਂ ਨੂੰ ਜੇ ਤਾਂ ਮਿਲ ਸਕਦੇ ਹੋ ਤਾਂ ਮਿਲ ਲਿਓ, ਜੇ ਕਾਲ ਕਰ ਸਕਦੇ ਹੋ ਤਾਂ ਕਾਲ ਕਰ ਲਿਓ। ਬਹੁਤ ਖੂਬ, ਬਹੁਤ ਖੂਬ। ਨਵੀਨ ਸੰਧੂ ਸਾਹਿਬ ਬਿਲਕੁਲ ਤੁਹਾਡੀ ਗੱਲ ਸੱਚੀ ਹੈ ਜੀ। ਗਲਤੀਆਂ ਇਨਸਾਨਾਂ ਕੋਲ ਹੁੰਦੀਆਂ ਨੇ ਤੇ ਗਲਤੀਆਂ ਸੁਧਾਰਨ ਦਾ ਮੌਕਾ ਹੈ। ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਅਸੀਂ ਆਪਣੀ ਗਲਤੀ ਨੂੰ ਸੁਧਾਰ ਸਕਦੇ ਹਾਂ, ਆਪਣੇ ਮਾਂ-ਬਾਪ ਨੂੰ ਫੋਨ ਕਰ ਸਕਦੇ ਹਾਂ, ਮਿਲ ਸਕਦੇ ਹਾਂ, ਆਪਣੀ ਗਲਤੀਆਂ ਸੁਧਾਰ ਸਕਦੇ ਹਾਂ। ਬਹੁਤ ਸ਼ੁਕਰੀਆ। ਮੈਂ ਨਾ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰ ਰਿਹਾ ਸਾਰੇ ਦੋਸਤਾਂ ਨਾਲ, ਹੈ ਤਾਂ ਬੜੀ ਨਿੱਕੀ ਜਿਹੀ ਗੱਲ ਹੈ, ਫਿਰ ਉਹੀ ਮਾਵਾਂ ਦੇ ਬਾਬਤ ਹੈ, ਪਰ ਹੈ ਬੜੀ ਨਿੱਕੀ ਜਿਹੀ ਮੇਰੀ ਜ਼ਿੰਦਗੀ ਦੀ ਗੱਲ। ਤੁਸੀਂ ਕਿਹਾ ਮਾਂ, ਹੁਣੇ ਗੀਤ ਗਾਇਆ ਕੁਲਦੀਪ ਮਾਨਕ ਸਾਹਿਬ ਦਾ, ਮੈਂ ਇਹ ਗੀਤ ਹਜ਼ਾਰਾਂ ਵਾਰ ਸੁਣਿਆ ਹੋਏਗਾ ਪਰ ਕਦੀ ਉਸ ਤਰੀਕੇ ਤੋਂ ਸੋਚਿਆ ਨਹੀਂ। ਜਦੋਂ ਤੁਸੀਂ ਅੱਜ ਗਾਇਆ ਮੇਰੇ ਮਨ ਵਿੱਚ ਇੱਕ ਪੁਰਾਣੀ ਗੱਲ ਯਾਦ ਆ ਗਈ ਕਿ ਮਾਂ ਜਿਹੜਾ ਕੋਈ ਨਾ ਲਾਡ ਲਡਾਉਂਦਾ। ਮੈਂ ਛੋਟਾ ਸੀ, ਮੈਂ ਚੌਥੀ ਪੰਜਵੀਂ 'ਚ ਪੜ੍ਹਦਾ ਸੀ। ਮੈਂ ਉਸ ਦੌਰ ਦਾ ਜੰਮ ਪਾ ਜਿਸ ਵੇਲੇ ਘਰਾਂ ਵਿੱਚ ਇੱਕ ਗੁਸਲਖਾਨਾ ਹੁੰਦਾ ਸੀ ਤੇ ਇੱਕ ਸਾਬਣ ਦੀ ਗਾਚੀ ਹੁੰਦੀ ਸੀ, ਜਿਹਦੇ ਨਾਲ ਸਾਰਾ ਟੱਬਰ ਨਹਾ ਲੈਂਦਾ ਸੀ। ਹੁਣ ਦੌਰ ਬਦਲ ਗਿਆ ਕਿ ਮਾਈ ਰੂਮ, ਮਾਈ ਬੈਡਰੂਮ, ਮਾਈ ਵਾਸ਼ਰੂਮ, ਮਾਈ ਸੋਪ, ਮਾਈ ਸ਼ੈਂਪੂ। ਅਸੀਂ ਉਸ ਦੌਰ ਦੇ ਵਿੱਚ ਆ ਗਏ ਹਾਂ। ਮੈਨੂੰ ਉਸ ਦੌਰ ਵਿੱਚ ਬੜਾ ਸ਼ੌਕ ਸੀ। ਮੈਂ ਨਿੱਕਾ ਸੀ, ਮੈਨੂੰ ਜਿਵੇਂ ਨਿੱਕਾ ਬਾਲ ਕੋਈ ਹੁੰਦਾ, ਮੈਨੂੰ ਸ਼ੌਕ ਸੀ ਵੀ ਨਵਾਂ ਸਾਬਣ ਆਵੇ ਜੀ। ਮੈਂ ਹਰ ਵਾਰ ਨਵੀਂ ਖੁਸ਼ਬੂ ਵਾਲਾ ਸਾਬਣ ਲੈ ਕੇ ਟਰਾਈ ਕਰਨਾ ਚਾਹੁੰਦਾ ਸੀ ਤੇ ਮੇਰੀ ਮਾਂ ਨੇ ਕਦੇ ਮੈਨੂੰ ਰੋਕਿਆ ਨਹੀਂ। ਆਮ ਤੌਰ ਤੇ ਉਹਨਾਂ ਦੇ ਸਸਤੇ ਸਾਬਣ 2 ਰੁਪਏ ਦਾ ਹਮਾਮ ਹੁੰਦਾ ਸੀ, ਲਕਸ, ਲਿਰਲ, ਇਹੀ 2-4 ਸਾਬਣ ਇੰਡੀਆ ਚੱਲਦੇ ਹੁੰਦੇ ਸੀ। ਮੈਨੂੰ ਅੱਜ ਵੀ ਯਾਦ ਹੈ, ਇੱਕ ਵਾਰ ਮੈਂ ਕੋਈ ਜੈਸਮੀਨ ਨਾਂ ਦਾ ਕੋਈ ਸਾਬਣ ਆਇਆ, ਮੈਂ ਸਟੋਰ ਦੇ ਉੱਤੇ ਨਾ, ਜਿਵੇਂ ਉੱਥੇ ਇੱਕ ਸੁਪਰ ਸਟੋਰ ਹੋਇਆ ਕਰਦਾ, ਸੁਪਰ ਬਾਜ਼ਾਰ ਸਟੋਰ ਹੁੰਦੇ ਸੀ, ਮੈਂ ਸਾਬਣ ਚੁੱਕ ਕੇ, ਉਹ ਆਮ ਸਾਬਣ ਤੋਂ 3 ਗੁਣਾ ਕੀਮਤ ਦਾ ਸਾਬਣ ਸੀ। ਮੈਂ ਜਦੋਂ ਲੈਣ ਲੱਗਿਆ, ਖਰੀਦਣ ਲੱਗਿਆ, ਉਸ ਵੇਲੇ ਉਹਨੂੰ ਰੇਟ ਦੱਸਿਆ ਦੁਕਾਨਦਾਰ ਨੇ। ਉਦੋਂ ਕਿਹੜਾ ਰੇਟ ਲੱਗੇ ਹੁੰਦੇ ਸੀ 4 ਚੀਜ਼ਾਂ ਉੱਤੇ, ਤੇ ਮੈਂ ਉਹਨੇ ਜੋ ਰੇਟ ਦੱਸਿਆ, ਮੈਂ ਇੱਕ ਵਾਰ ਝਿਜਕ ਜਾ ਗਿਆ ਕਿ ਮੈਂ ਲਵਾਂ ਜਾਂ ਨਾ ਲਵਾਂ, ਕਿਉਂਕਿ ਬੱਚਾ ਸੀ, ਛੋਟਾ ਸੀ, ਪਰ ਸਮਝ ਸੀ ਕਿ ਮਹਿੰਗਾ ਹੈ। ਪਰ ਮੇਰੀ ਮਾਂ ਨੇ ਮੇਰੇ ਹੱਥੋਂ ਲੈ ਕੇ ਉਹ ਵੀ ਲੈ ਕੇ ਦੇ ਦਿੱਤਾ ਮੈਨੂੰ ਅੱਜ ਤੁਹਾਡੇ ਨਾਲ ਗੱਲ ਕਰਦੇ ਉਹ ਸੀਨ ਯਾਦ ਆ ਗਿਆ ਕਿ ਉਸ ਦੌਰ ਵਿੱਚ ਜਦੋਂ ਕੁਛ ਨਹੀਂ ਵੀ ਹੁੰਦਾ ਸੀ, ਉਸ ਵੇਲੇ ਵੀ ਮਾਂ ਨੇ ਕੋਈ ਕਮੀ ਨਹੀਂ ਛੱਡੀ ਕਿ ਚੀਜ਼ ਮਹਿੰਗੀ ਵੀ ਜੇ ਬੱਚੇ ਨੇ ਚੁੱਕ ਲਈ ਤੇ ਨਾ ਨਹੀਂ ਕਰਨੀ। ਸੋ ਇਹ ਅੱਜ ਭਾਵੇਂ ਸਭ ਕੁਛ ਹੈ, ਫਿਰ ਵੀ ਸ਼ਾਇਦ ਮੇਰੇ ਅੰਦਰ ਉਹ, ਮੈਂ ਆਪਣੇ ਅੰਦਰ ਮੈਂ ਜਿਗਰਾ ਨਾ ਕਰ ਸਕਾਂ ਉਹ ਚੀਜ਼ ਖਰੀਦਣਾ, ਤਾਂ ਆਪਣੀ ਮਾਂ ਨੇ ਮੈਨੂੰ ਉਹ ਵੀ ਲੈ ਕੇ ਦਿੱਤਾ। ਭਾਵੇਂ ਬਹੁਤ ਛੋਟੀ ਜਿਹੀ ਗੱਲ ਹੈਗੀ, ਇੱਕ ਸਾਬਣ ਦੀ ਚੱਕੀ ਦੀ ਗੱਲ ਹੈਗੀ, ਸਾਬਣ ਦੀ ਗਾਚੀ ਲੈਣਾ ਕੋਈ ਵੱਡੀ ਗੱਲ ਨਹੀਂ ਲੱਗਦੀ ਅੱਜ ਦੇ ਦੌਰ ਵਿੱਚ, ਪਰ ਜਿਸ ਦੌਰ ਦੀ ਮੈਂ ਗੱਲ ਕਰਾਂ ਮੇਰੇ ਵਾਸਤੇ ਬੜੀ ਵੱਡੀ ਗੱਲ ਸੀ ਤੇ ਅੱਜ ਤੁਸੀਂ ਮੈਨੂੰ ਉਹ ਦੁਬਾਰਾ ਯਾਦ ਕਰਵਾ ਦਿੱਤੀ। ਅੱਜ ਦੇ ਟੌਪਿਕ 'ਤੇ ਸਾਰੇ ਚੁੱਪ ਕਰ ਗਏ ਆ। ਜਿਹੜੀ ਤੇਜ ਨੇ, ਸੌਰੀ ਨਵੀਦ ਨੇ ਆਪਣੀ ਗੱਲ ਕੀਤੀ ਸੀ, ਉਹ ਸਾਰੇ ਦੋਸਤ ਬਿਲਕੁਲ, ਜੇ ਕੋਈ ਕਿਸੇ ਨੂੰ ਲੱਗਦਾ ਜਾਂ ਕੋਈ ਹੈ ਆਪਣੇ ਪੇਰੈਂਟਸ ਨਾਲ ਕੋਈ ਨਾਰਾਜ਼ਗੀ, ਤੇ ਜ਼ਰੂਰ ਸਾਰਾ ਭੁੱਲ ਕੇ ਅੱਜ ਦੇ ਪ੍ਰੋਗਰਾਮ ਵੇਖ ਕੇ ਇੱਕ ਵਾਰੀ ਕਾਲ। ਦੇਖੋ ਜੀ, ਸਾਡੇ ਹੱਥ ਜੋੜੇ ਆ ਜੀ, ਹੱਥ ਜੋੜੇ ਉਹਨਾਂ ਮਾਵਾਂ ਲਈ। ਹੋ ਜਾਂਦੇ ਆ ਜੀ, ਜ਼ਿੰਦਗੀ ਆ, ਅਪ ਡਾਊਨ ਹੋ ਜਾਂਦਾ ਵਾ। ਸਾਡੇ ਹੱਥ ਜੋੜੇ ਆ ਜੀ, ਆਪਣੀਆਂ ਮਾਵਾਂ ਨੂੰ, ਪਿਓਾਂ ਨੂੰ, ਜਾਂ ਤਾਂ ਮਿਲ ਸਕਦੇ ਹੋ ਤਾਂ ਮਿਲ ਲਿਓ, ਜਾਂ ਤਾਂ ਕਾਲ ਮੈਸੇਜ ਕਰ ਸਕਦੇ ਹੋ ਤਾਂ ਕਰ ਲਿਓ। ਜੀ ਤੇਜ ਭਾਈ, ਵੈਲਕਮ। ਤੇਜ ਸੰਧੂ, ਆਵਾਜ਼ ਆ ਰਹੀ ਹੈ? ਜੀ ਹਾਂਜੀ, ਆ ਰਹੀ ਹੈ ਜੀ, ਆ ਰਹੀ ਹੈ। ਤੁਹਾਨੂੰ ਆ ਰਹੀ ਆਵਾਜ਼? ਜੀ ਆ ਰਹੀ ਜੀ ਨਹੀਂ ਸਰ, ਤੇਜ ਦੀ ਆਵਾਜ਼ ਨਹੀਂ ਆ ਰਹੀ। ਤੁਸੀਂ ਜੀ ਮੈਨੂੰ ਆ ਰਹੀ ਹੈ। ਤੇਜ ਸਾਹਿਬ ਗੱਲ ਕਰੋ। ਆ ਰਹੀ ਹੈ ਜੀ। ਹਾਂਜੀ ਕਰੋ ਗੱਲ। ਮੈਂ ਥੋੜਾ ਜਿਹਾ ਕੱਟ ਕੇ ਕਰ ਲੈਣਾ, ਮੈਂ ਕੱਟ ਕੇ ਦੁਬਾਰਾ ਜੁਆਇਨ ਕਰਦਾ। ਨਹੀਂ ਤੁਹਾਡੀ ਆਵਾਜ਼ ਆ ਰਹੀ ਹੈ, ਉਧਰ ਪ੍ਰੋਬਲਮ ਹੈ ਢਿੱਲੋਂ ਸਾਹਿਬ। आमिर मिनाज साहब भी साढ़े नाल जुड़े हुए ने। अस्सलाम वालेकुम सर, क्या हाल है? जी हाँ जी जी आमिर साहब
की कहना चाहोगे अस्सलाम आज के वालेकुम प्रोग्राम? सर, अस्सलाम वालेकुम। जी जी वालेकुम सलाम। क्या हाल चाल है, ठीक हो? जी जी बिल्कुल ठीक, तुसीं सुनाओ? अच्छा, मैं एक्चुअली हुणी ज्वाइन कीता ते ਤੁਹਾਡੀ ਆਵਾਜ਼ नहीं आ रही, दोबारा ज्वाइन करो आमिर साहब। जी ठीक सर। आमिर साहब दोबारा ज्वाइन करो, ਤੁਹਾਡੀ आवाज़ नहीं आ रही। जी नवीद मैं सिद्धू जी साहब। कल परसों एक वीडियो पाई सी अगे ने जी अपना शेयर भी की गई। थोड़े जो जी बोल जी मेरे माइंड प्रॉपर नहीं आ रहे। वो अपने अमेरिका च रहिंदे ने सर, उन्होंने लिखी स्टार्ट उन्होंने गई होया सी धुप्पां विच कम करके भी तेरे सारे लाड लडाउंदे रहे ते थोड़े एसियां विच कम करके भी साडा क्यों ना दर्द बड़ा होया होया सी चार खाना दे एक कमरे विच पलग डाहे तेरे सौं दे लई तिथों 5 रूमां दे कर दे विच साडा एक मंजा ना डा होया। ओए मैनू इजाजत दे हाँ दो, जी मैं होर सज्जाद नहीं जी गल कर की सकदा। हाल चाल ने? जी जी गुलशन साहब जी जी तुसीं सुनाओ? ठीक हो, मैं खैरियत? नवीद की गल अगे बढ़ा देना। मैं और परसों डॉक्टर साहब, वीडियो की गल अरोड़ा कर साहब सत श्री अकाल। प्रोफेसर साहब एक वीडियो वेखने था कि एक मुंडा ना बजुर्ग औरत सी ਤੇ मैं ਉਹਨੂੰ कहना चाह ਖਿੱਚ रहा ਕੇ ਤੇ सी ਲਿਆ ਕੇ ਬਾਜ਼ਾਰ मां दे बारे। ਤੇ ਛੱਡ ਜਾਂਦਾ ਕੁੱਤਾ ਥੋੜਾ ਜਿਹਾ ਲਾਗੇ ਫਿਰਨੇ। ਉਹ ਵੀ ਬੜੀ ਵਾਇਰਲ ਹੋਈ ਸੀ ਕੱਲ ਪਰਸੋਂ। ਤੇ ਆ ਜਿਵੇਂ ਉਹਨਾਂ ਨੇ ਨਵੀਰ ਨੇ ਸੌਂਗ ਸੁਣਾਇਆ ਕਿ ਸਾਡੇ ਵਾਸਤੇ ਪੇਰੈਂਟਸ ਸਾਡੇ मां ਕੀ जी ਕਰਦੇ ਤੇ ਅਸੀਂ ਉਹਨਾਂ ਵਾਸਤੇ ਉਹਨਾਂ ਨੂੰ ਕੀ ਰਿਕਾਰਡ ਦਿੰਦੇ ਹਾਂ। ਤੇ ਇਹ ਵੀ ਇਸ ਤਰ੍ਹਾਂ ਦੇ ਲੋਕ ਜਾਂ ਮੁਆਸ਼ਰਾ ਜਿਵੇਂ ਢਿੱਲੋਂ ਪਿਛਲੇ ਸਾਹਿਬ ਦਿਨੀ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ। ਢਿੱਲੋਂ ਸਾਹਿਬ ਤੁਹਾਡੀ ਆਵਾਜ਼ ਕੱਟ ਕੇ ਆ ਰਹੀ। ਜੀ हाँ जी ਗੁਲਸ਼ਨ ਜੀ गुलशन ਤੁਸੀਂ हाँ जी ਕਰੋਗੇ? हाँ जी ਜੀ ਗੁਲਸ਼ਨ ਜੀ। मैं क्या मां ਜਿਹੜੀ ਹੈ ਨਾ ਇੱਕ ਤੇ ਬੱਚੇ ਤੇ ਜੰਮਦੀ ਹੈ ਤੇ ਉਹਦੇ ਨਾਲ ਇੱਕ ਜਿਹੜੀ ਹੈ ਨਾ ਪੂਰੀ ਨਸਲ ਵੀ ਆਉਣ ਵਾਲੀ ਆਪਣੀ ਤਿਆਰ ਕਰ ਦਿੰਦੀ ਹੈ। ਉਹ ਬੱਚੇ ਵੀ ਉਹਨੇ ਜੰਮਨੇ ਨੇ ਔਰ ਉਹਨਾਂ ਦੀ ਪਰਵਰਿਸ਼ ਵੀ ਕਰਨੀ ਹੈ ਔਰ ਪੂਰੀ ਇੱਕ ਨਸਲ ਜਿਹੜੀ ਹੈ ਨਾ ਆਉਣ ਵਾਲੇ ਨਸਲ ਨੂੰ ਇੱਕ ਟਰੈਕ ਦੇ ਦਿੰਦੀ ਹੈ ਉਹ ਕਿ ਭਾਈ ਇਸ ਤਰੀਕੇ ਨਾਲ ਤੁਸੀਂ ਜਾਣਾ ਹੈ ਤੇ ਔਰ ਜਿਸ ਤਰ੍ਹਾਂ ਦੇ ਘਰ ਦੇ ਹਾਲਾਤ ਹੋਣਗੇ ਉਹ ਵੀ ਨਾਲ ਦੱਸਦੀ ਰਹੇਗੀ ਕਿ ਭਾਈ ਇਸ ਤਰ੍ਹਾਂ ਚੱਲ ਕੇ ਤੁਸੀਂ ਇਸ ਤਰ੍ਹਾਂ ਮੈਨੇਜ ਕਰਨਾ ਹੈ। ਤੇ ਮਾਂ ਤੋਂ ਵੱਡੀ ਤੇ ਕੋਈ ਚੀਜ਼ ਨਹੀਂ ਹੈ ਜੀ। ਉਹ ਇੱਕ ਪੈਦਾ ਵੀ ਕਰ ਰਹੀ ਹੈ ਤੇ ਇੱਕ ਅੱਛੀ ਨਸਲ ਵੀ ਤਿਆਰ ਕਰ ਰਹੀ ਹੈ। ਉਹਦੇ ਤਾਂ ਹੀ ਉੱਤੇ ਦੋ ਸਾਰੀ ਲਾਈਨਾਂ ਜ਼ਿੰਮੇਵਾਰੀ ਕਹੀਆਂ ਪੂਰੇ। ਨੇ ਜੀ। ਹਾਂਜੀ ਹਾਂਜੀ ਮਾਂ ਦੀ ਬੋਲੋ ਪੂਜਾ ਨਾਗਪਾਲ ਰੱਬ ਜੀ। ਦੀ ਪੂਜਾ, ਮਾਂ ਤਾਂ ਰੱਬ ਦਾ ਹਾਂ ਰੂਪ ਹੈ ਦੂਜਾ। ਵਾਹ ਬਿਲਕੁਲ ਸਹੀ, ਵਾਹ ਬੇਸ਼ੱਕ ਬਿਲਕੁਲ ਸਹੀ। ਬੇਸ਼ੱਕ। ਮਾਂ ਹੁੰਦੀ ਹੈ ਮਾਂ ਤੋਂ ਮਾਂ ਵੱਡੀ ਕੋਈ ਦੁਨੀਆ ਚੀਜ਼ ਵਾਲੀ। ਨਹੀਂ। ਉਹ ਨਵੀਦ ਸਾਹਿਬ ਸੁਣਾ ਰਹੇ ਸਨ ਸੋ ਆਫਟਰ ਦਾ ਗॉड ਮਾਂ ਜਿਹੜੀ ਹੈ ਉਹ ਸੈਕਿੰਡ ਗॉड ਕਹਿ ਲੋ। ਉਸ ਤੋਂ ਬਾਅਦ ਥਰਡ ਵਨ ਇਜ਼ ਦਾ ਡਾਕਟਰ। ਨਹੀਂ ਦੁਨੀਆ ਤੇ ਭਗਵਾਨ ਹੀ ਮਾਂ ਹੈ ਜੀ। ਬਿਲਕੁਲ ਬਿਲकुल ਡਾਕਟਰ ਸਾਹਿਬ ਮਾਂ ਜਿਹੜੀ ਹੈ ਨਾ ਉਹ ਇੱਕ ਭਗਵਾਨ ਦਾ ਹੀ ਰੂਪ ਹੈ। ਅੱਲਾਹ ਦਾ ਹੀ ਰੂਪ ਹੈ, ਰੱਬ ਦਾ ਹੀ ਰੂਪ ਹੈ। ਲੇਕਿਨ ਇਹ ਜਿਹੜੇ ਇਨਸਾਨ ਹੈਗੇ ਨਾ, ਇਨਸਾਨ ਜਿਹੜਾ ਹੈ ਨਾ ਉਹ ਭਗਵਾਨ ਨੂੰ ਕੋਈ ਅਲੱਗ ਚੀਜ਼ ਸਮਝਦਾ ਹੈਗਾ। ਇਹ ਤਰਬੀਅਤ ਦੀ ਗੱਲ ਹੈ ਨਾ ਜੀ। ਹਾਂ ਉਹੀ ਤਾਂ ਹੈ ਡਾਕਟਰ ਨਾ। ਸਾਹਿਬ ਇਹ ਵੀ ਤੇ ਦੇਖੋ ਇਹ ਤਰਬੀਅਤ ਦੀ ਗੱਲ ਹੈ ਕਿ ਜਿਸ ਤਰ੍ਹਾਂ ਉਹ ਮਾਂ ਆਪਣੇ ਨਸਲ ਨੂੰ ਤਿਆਰ ਕਰੇਗੀ, ਜਿਸ ਤਰ੍ਹਾਂ ਉਹਨਾਂ ਦੇ ਵਿਚਾਰ ਪਾਉਂਦੀ ਜਾਏਗੀ ਉਸ ਹਿਸਾਬ ਨਾਲ ਹੀ ਚੱਲਦੇ ਜਾਣ। ਦੇਖੋ ਸ਼ਾਇਰ ਜਿਹੜੇ ਉਹ ਹੀ ਕਹਿੰਦੇ ਨਾ, ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਹੈ ਰੱਬ ਦਾ ਰੂਪ ਹੈ ਦੂਜਾ। ਉਹ ਦੂਜਾ ਕਿਹਾ ਗਿਆ ਉਹ ਇਸ ਕਰਕੇ ਹੀ ਨਾਗਪਾਲ ਕਿ ਸਾਹਿਬ ਵੀ ਜੀ ਜੀ ਗੁਲਸ਼ਨ ਜੀ, ਮੈਂ ਸ਼ੁਰੂ ਚ ਪ੍ਰੋਗਰਾਮ ਦਾ ਜਿਸ ਵੇਲੇ ਮੁੱਢ ਬਣਿਆ ਸੀ ਦਾ ਹਾਂਜੀ ਮੈਂ ਉਦੋਂ ਇਹੀ ਕਿਹਾ ਸੀ, ਮੈਂ ਕਿਹਾ ਇਹਦੀ ਕੋਈ ਤਾਰੀਫ ਨਹੀਂ ਕੀਤੀ ਜਾ ਸਕਦੀ ਮਾਂ ਦੀ।
ਨਾ 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 ਕਿ ਸ਼ੁਰੂ- ਐਂਡਲੈਸ ਹੈ, ਐਂਡਲੈਸ। ਹਾਂ, ਇਹਦਾ ਕੋਈ ਕਿਸੇ ਚੀਜ਼ ਦੇ ਨਾਲ ਮਿਲਾ ਕੇ ਦੇਖਿਆ ਹੀ ਨਹੀਂ ਜਾ ਸਕਦਾ ਜੀ। ਨਾ ਕਿਸੇ ਕੋਈ ਵੀ ਸਿਰਾ ਚੀਜ਼ ਨਹੀਂ ਦੇ ਹੈ ਜੀ ਨਾਲ ਇਹਦਾ, ਇਹਦੀ ਕੋਈ ਇਹਦਾ ਤਸ਼ਬੀਹ ਦਿੱਤੀ ਨਹੀਂ ਜਾ ਸਕਦੀ, ਕਿਸੇ ਨਾਲ ਇਹਨੂੰ ਮਿਸਾਲ ਦਿੱਤੀ ਨਹੀਂ ਜਾ ਨਹੀਂ ਦਿੱਤੀ ਜਾ ਸਕਦੀ। ਸਕਦੀ। ਇਹ ਤਾਂ ਬਿਲਕੁਲ ਹੀ ਸਹੀ ਇੱਕ ਕਿਹਾ। ਕੋਈ ਵੱਖਰੀ ਚੀਜ਼ ਹੈ ਨਾ। ਲੱਖ ਤੁਸੀਂ ਗੱਲਾਂ ਕਰ ਸਕਦੇ ਹੋ, ਲੇਕਿਨ ਤੁਸੀਂ ਅਗਰ ਦੱਸਣਾ ਚਾਹੋ ਕਿ ਮਾਂ ਹੁੰਦੀ ਕੀ ਹੈ, ਤੁਸੀਂ ਲਿਖ ਸਕਦੇ ਬੇਬਸ ਹੋ ਉਹਨਾਂ ਕੋਈ ਉੱਤੇ ਕੋਈ ਸ਼ਬਦ ਜਿਹੜੇ, ਕੋਈ ਅੱਖਰ ਜਿਹੜੇ ਨੇ ਉਹ ਸਾਥ ਨਹੀਂ ਦਿੰਦੇ ਤੁਹਾਡਾ। ਐਂਡਲੈਸ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ। ਮਨ ਜਿਹੜਾ ਹੈ ਨਾ, ਮਨ ਜਿਹੜਾ ਉਹ ਕੁਝ ਕਹਿ ਰਿਹਾ ਹੁੰਦਾ, ਲੇਕਿਨ ਮੂੰਹੋਂ ਕੁਝ ਨਹੀਂ ਨਿਕਲ ਰਿਹਾ ਹੁੰਦਾ ਜੀ। ਇਹ ਮਨ ਤੇ ਮਾਂ ਦਾ ਜਿਹੜਾ ਪਹਿਲਾ ਜਿਹੜਾ ਲਫ਼ਜ਼ ਜਿਹੜਾ ਹਰਫ ਹੈ ਨਾ, ਜਿਹੜਾ ਮੀਮ ਜਿਹੜਾ ਹੈ, ਇਹੀ ਸਾਂਝਾ ਹੈ ਬਸ। ਹਾਂ, ਹੋਰ ਕੋਈ ਚੀਜ਼ ਹਾਂ ਨਹੀਂ। ਬਿਲकुल सही किया, बिल्कुल सही किया। चलो जी ठीक है, और किसी भरा ਨੂੰ ਮੌਕਾ ਦਿਓ। ਗੁਲਸ਼ਨ ਜੀ ਤੁਸੀਂ ਥੋੜਾ ਜਿਹਾ ਨਾ ਸਾਂਝਾ ਕਰੋ ਸਾਡੇ ਨਾਲ ਆਪਣੇ ਨਾ ਪੁਰਾਣੀਆਂ ਕੋਈ ਮਾਂ ਦੇ ਨਾਲ ਜਿਹੜੀਆਂ ਯਾਦਾਂ ਜਿਹੜੀਆਂ ਨਾ, ਉਹ ਥੋੜੀਆਂ ਜਿਹੀਆਂ ਸਾਡੇ ਨਾਲ ਸਾਂਝੀਆਂ ਕਰੋ। ਹਾਂ ਬਿਲਕੁਲ ਜੀ, ਕਿਉਂ ਨਹੀਂ। ਦੇਖੋ ਇਸ ਤਰ੍ਹਾਂ ਹੈਗਾ ਕਿ ਮੈਂ ਤਕਰੀਬਨ ਮੇਰੀ 61 ਦੀ ਪੈਦਾਇਸ਼ ਹੈ ਮੇਰੀ ਜੀ, ਤੇ ਉਸ ਔਰ ਦਿੱਲੀ ਦੀ ਹੀ ਪੈਦਾਇਸ਼ ਹੈ। ਔਰ ਇੱਥੇ ਸਾਧਨ ਉਸ ਵੇਲੇ ਸਟਾਰਟਿੰਗ ਤੋਂ, ਜਿਸ ਵੇਲੇ 47 ਤੋਂ ਇੱਥੇ ਆਏ ਆ, ਉਹ ਛੋਟੇ ਮੋਟੇ ਹੀ ਸਾਧਨ ਹੈ ਸਨ। ਛੋਟੇ ਮੋਟੇ ਸਾਧਨਾਂ ਦੇ ਵਿਚਕਾਰ ਹੀ ਅਸੀਂ ਵੱਡੇ ਹੋਏ, ਸਾਰਾ ਦੇਖਦੇ ਰਹੇ। ਪਹਿਲੇ ਤੇ ਲੱਕੜਾਂ ਬਾਲ ਕੇ ਚੁੱਲ੍ਹਾ ਬੰਦਾ ਸੀ, ਉਹ ਵੀ ਦੇਖਿਆ। ਫਿਰ ਅੰਗੀਠੀ ਆਈ, ਫਿਰ ਸਟੋਪ ਆਇਆ, ਉਹਦੇ ਬਾਅਦ ਗੈਸ ਆਈ। ਔਰ ਜਿਸ ਵੇਲੇ ਅਸੀਂ 4 ਭੈਣ ਭਰਾ ਸੀ, ਉਹਨੇ ਜਦ ਤੱਕ ਸਾਰਿਆਂ ਨੂੰ ਖਵਾ ਨਹੀਂ ਦੇਣਾ ਤਦ ਤੱਕ ਆਪ ਨਹੀਂ ਖਾਣਾ। ਔਰ ਇਹ ਨਹੀਂ ਕਹਿਣਾ ਕਿ ਬਈ ਅਸੀਂ ਜਿਹੜੀ ਹੈ ਮੈਂ ਬਣਾ ਕੇ ਰੱਖ ਦੇਣੀ ਆ, ਨਾ, ਉਹਨੇ ਬਿਠਾ ਲੈਣਾ ਚਾਰਾਂ ਨੂੰ, ਉਤੋਂ ਲਾ ਕੇ ਦੇਣੀ ਹੈ ਤੇ ਖਾ ਲਓ ਜੀ। ਔਰ ਜਦ ਤੱਕ ਉਹ ਜਿੰਦਾ ਰਹੀ ਹੈ, ਉਹਨੇ ਕਦੀ ਇਹ ਨਹੀਂ ਕਿਹਾ ਕਿ ਬਈ ਅਸੀਂ ਰੋਟੀ ਜਿਹੜੀ ਨਾ ਬਣਾ ਕੇ ਰੱਖ ਦਾਂਗੀ ਤੇ ਗਰਮ ਕਰਕੇ ਖਾ ਲੈਣਾ, ਨਾ। ਜਿਸ ਬੰਦੇ ਨੇ ਜਿਸ ਵੇਲੇ ਖਾਧੀ, ਉਸਨੇ ਉਹ ਜਿਹੜੀ ਹੈ ਨਾ ਉਸ ਵੇਲੇ ਉਸਨੂੰ ਮਿਲੀ ਹੈ। ਤੇ ਇਹ ਐਸੀਆਂ ਯਾਦਾਂ ਨੇ। ਹੁਣ ਤੇ ਮੇਰੀ ਮਦਰ 96 ਚ ਐਕਸਪਾਇਰ ਹੋ ਗਏ ਸੀ, ਤੇ ਉਹ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਨੂੰ। ਨਾਲ ਫਿਰ ਉਹਨੇ ਜਿਹੜੀ ਹੈ ਆਪਣੀ ਜਿਹੜੀ ਮਾਂ ਬੋਲੀ ਹੈ, ਜਿਹੜੀ ਜ਼ਬਾਨ ਜਿਹੜੀ ਹੈ, ਸਭ ਤੋਂ ਪਹਿਲੇ ਮਾਂ ਨੇ ਹੀ ਸਿਖਾਣੀ ਹੈ। ਮਾਂ ਦੇ ਨਾਲ ਬੱਚੇ ਦਾ ਇੰਨਾ ਪਿਆਰ ਹੈ ਕਿ ਮਾਂ ਨੇ ਉਹਨੂੰ ਸਭ ਤੋਂ ਪਹਿਲੇ ਸਿਖਾਣੀ ਹੈ। ਮਾਂ ਬੋਲ, ਪਾਪਾ ਬੋਲ, ਭਰਾ ਬੋਲ, ਅੱਬੂ ਬੋਲ। ਤੇ ਮਾਂ ਦੀ ਤੇ ਫਿਰ ਗੱਲ ਹੀ ਅਲੱਗ ਹੈ ਨਾ ਜੀ। ਔਰ ਗੁਲਸ਼ਨ ਜੀ ਔਰ ਅਰੋੜਾ ਸਾਹਿਬ ਵੀ ਹੈ ਨੇ। ਅੱਛਾ, ਜਿਹੜੀ ਪਹਿਲ ਉਮਰ ਦੀ ਪਛਾਣ ਬੱਚੇ ਵਾਸਤੇ ਕਿ ਮੇਰੀ ਮਾਂ ਕਿਹੜੀ ਹੈ, ਅੱਛਾ, ਉਹ ਕੋਈ ਨਕਸ਼ ਨਹੀਂ ਦੇਖਦਾ, ਉਹ ਕੋਈ ਉਹਦੇ ਵਾਲ ਨਹੀਂ ਦੇਖਦਾ, ਉਹਦੇ ਕੱਪੜੇ ਨਹੀਂ ਦੇਖਦਾ, ਉਹਦੇ ਚੋਂ ਨਿਕਲਣ ਵਾਲੀ ਜਿਹੜੀ ਖੁਸ਼ਬੂ ਹੈ ਨਾ, ਉਹਨੂੰ ਲੱਭਦਾ ਰਹਿੰਦਾ। ਉਹ ਜਿਹੜੀ ਹੈ ਨਾ, ਉਹਦੇ ਨਾਲ ਜੁੜਿਆ ਹੁੰਦਾ। ਬਿਲਕੁਲ ਉਹ ਜਿਹੜੀ ਮਾਂ, ਉਹ ਖੁਸ਼ਬੂ ਦੇ ਨਾਲ ਜੁੜਿਆ ਹੁੰਦਾ। ਇਹਦਾ ਮਤਲਬ ਇਹ ਕਿ ਮਾਂ ਜਿਹੜੀ ਹੈ, ਜਿਵੇਂ ਖੁਸ਼ਬੂ ਜਿਹੜੀ ਹੈ ਨਾ, ਉਹਨੂੰ ਵੇਖਿਆ ਜਾ ਸਕਦਾ, ਨਾ ਉਹਨੂੰ ਦੱਸਿਆ ਜਾ ਸਕਦਾ, ਤੇ ਮਾਂ ਵੀ ਇੱਕ ਖੁਸ਼ਬੂ ਵਰਗੀ ਕੋਈ ਚੀਜ਼ ਹੈ। ਬਿਲਕੁਲ ਇਹ ਅਨਮੁੱਲਾ ਜਿਹਾ ਕ੍ਰੀਏਟਰ ਹੈ। ਹਾਂ ਬਿਲਕੁਲ ਕ੍ਰੀਏਟਰ, ਬਿਲकुल। ਸੈਕੰਡ ਕ੍ਰੀਏਟਰ ਇਜ਼ ਦ ਮਦਰ। ਕ੍ਰੀਏਟਰ ਹੈ। second creator is the after the god is the mother। हाँ जी, हाँ जी, बिल्कुल सही, बिल्कुल वही ਸਕੀ ਉਹਨੇ ਹੀ ਆਪਾਂ ਨੂੰ ਅੱਗੇ ਜਿਹੜੇ ਨਾ ਸੰਸਕਾਰ ਦੇਣ। ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪੰਜਾਬੀ ਚ ਗੱਲ ਕਰ ਰਿਹਾ, ਤੇ ਉਸ ਮਦਰ ਦੀ ਦੇਣ ਹੈ ਸਾਨੂੰ ਕਿ ਅੱਜ ਤੁਹਾਡੀ ਔਰ ਸਾਡੀ ਸਾਂਝ ਹੋ ਰਹੀ ਹੈ। ਮਤਲਬ ਇਸ ਲਈ ਮਾਂ ਬੋਲੀ ਬਿਲਕੁਲ ਕ੍ਰੀਏਟਰ ਜਿਹੜਾ ਹੈ ਨਾ, that is the one, that is the mother। हाँ, वो डॉक्टर साहब मैं भी ये कह रहा कि माँ ही एक ऐसी है जो अपनी नस्ल की नींह रखती है। हेलो, कि अपनी नस्ल ਨੂੰ ਮੈਂ ਕਿੱਥੇ ਲੈ ਜਾਣਾ ਹੈ ਔਰ ਕਿਸ ਤਰ੍ਹਾਂ ਉਹਨਾਂ ਦੀ ਤਰਬੀਅਤ ਕਰਨੀ ਹੈ। ਹਾਂਜੀ ਅਰੋੜਾ ਸਾਹਿਬ, ਤੁਹਾਡੀਆਂ ਫੋਟੋਆਂ ਟੇਢੀਆਂ ਹੋ ਰਹੀਆਂ ਨੇ। ਇੱਕ ਸੈਕਿੰਡ ਹੋ। ਅਰੋੜਾ ਸਾਹਿਬ, ਤੁਹਾਡੀ ਫੋਟੋ ਟੇਢੀ ਹੋ ਗਈ ਹੈ, ਸਿੱਧੇ ਹੋ ਜਾਓ। ਹਾਂ ਹੁਣ ਠੀਕ ਹੋ ਗਈ,
ਹੁਣ ਠੀਕ ਹੋ ਗਈ। ਹਾਂਜੀ ਚਲੋ ਜੀ, ਬਹੁਤ ਬਹੁਤ ਅੱਛਾ ਲੱਗਿਆ। ਸਜਾਦ ਸਾਹਿਬ, ਅਰੋੜਾ ਸਾਹਿਬ ਦਾ ਫੋਨ ਆ ਗਿਆ ਲੱਗਦਾ। ਇਸ ਤਰ੍ਹਾਂ ਦੇ ਟੌਪਿਕ ਰੱਖੋ ਤੇ ਬੜਾ ਅੱਛਾ ਲੱਗਦਾ ਹੈ। ਹੁਣ ਦੇਖੋ ਅਸੀਂ ਸਾਡੇ ਏਰੀਏ 'ਚ ਦਿੱਲੀ 'ਚ ਆਲਮੋਸਟ ਜ਼ਬਾਨ ਖਤਮ ਹੋ ਗਈ ਹੈ, ਮਗਰ ਸਾਡੇ ਪਰਿਵਾਰਾਂ 'ਚ ਅਜੇ ਵੀ ਬਿਲਕੁਲ ਇਸ ਤਰ੍ਹਾਂ ਬੋਲੀ ਜਾ ਰਹੀ ਹੈ ਕਿ ਜਰਾ ਜਿਹਾ ਵੀ ਫਰਕ ਨਹੀਂ ਆਇਆ। ਸਾਨੂੰ ਫੈਂਟੀਆਂ ਪੈਂਦੀਆਂ ਸਨ, ਅਗਰ ਹਿੰਦੀ 'ਚ ਗੱਲ ਕਰਦੇ ਸਨ ਨਾ ਅਸੀਂ ਤੇ ਫੈਂਟੀਆਂ ਪੈਂਦੀਆਂ ਸੀ, ਨਹੀਂ ਆਪਣੀ ਜ਼ਬਾਨ ਭੁੱਲੀਏ ਤੁਸੀਂ। ਸਰ ਉਹੀ ਮੈਂ ਸਜਾਦ ਸਾਹਿਬ ਨੂੰ ਕਹਿ ਰਿਹਾ ਕਿ ਇਹੀ ਤਾਂ ਸਾਡਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਕਿ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕਰ ਰਹੇ ਹਾਂ। ਉਹ ਕਿੰਦੇ ਥਰੂ ਸਾਡੀ ਮਦਰ ਟੰਗ ਕਰ ਰਹੇ ਹਾਂ। ਬਿਲਕੁਲ ਹੈ। ਦੇਖੋ ਸਜਾਦ ਜੀ, ਅਸੀਂ ਕਿੰਨੇ ਦੂਰ ਬੈਠੇ ਹਾਂ, ਨਾ ਹੁੰਦੀ ਵੀ ਕਾਂਟ ਟਾਕ ਟੂ ਦਾ ਅਦਰਸ, ਮਤਲਬ ਅਸੀਂ ਇੱਕ ਦੂਜੇ ਨੂੰ ਉਹੀ ਸੋਚਣਾ ਸੀ ਤੂੰ ਕੌਣ ਤੇ ਮੈਂ ਕੌਣ। ਹੁਣ ਇਹ ਪੰਜਾਬੀ ਹੈਗੇ ਆ ਤਾਂ ਪੰਜਾਬੀ ਸਮਝ ਰਹੇ ਹੈਗੇ ਆ, ਤਾਂ ਹੀ ਆਪਾਂ ਇਹ ਕਹਿ ਰਹੇ ਹਾਂ ਕਿ ਹਾਂ ਯਾਰ ਮੈਨੂੰ ਵੀ ਤੇਰਾ ਪਤਾ ਲੱਗ ਰਿਹਾ ਕਿ ਤੈਨੂੰ ਵੀ ਮੇਰਾ ਪਤਾ ਲੱਗ ਰਿਹਾ। ਸਜਾਦ ਜੀ ਇੱਕ ਗੱਲ ਦੱਸਣਾ, ਪੰਜਾਬੀ 'ਚ ਕਿਆ ਤੁਹਾਨੂੰ ਫਰਕ ਲੱਗ ਰਿਹਾ ਹੈ ਇੱਧਰ ਦੀ ਜਾਂ ਉਧਰ ਵਾਲੀ 'ਚ, ਜਿਸ ਤਰ੍ਹਾਂ ਮੈਂ ਬੋਲ ਰਿਹਾ? ਨਹੀਂ ਬਿਲਕੁਲ। ਅਗਰ ਫਰਕ ਲੱਗ ਰਿਹਾ ਹੋਵੇ ਤੇ ਅੱਜ ਅਸੀਂ ਇੱਕ ਦੂਸਰੇ ਦੇ ਸਾਹਮਣੇ ਜਿਹੜੇ ਨਾ ਬੈਠੇ ਹੁੰਦੇ। ਬਿਲਕੁਲ ਸਹੀ ਕਿਹਾ। ਸਾਡੀਆਂ ਮਦਰ ਜਿਹੜੀਆਂ ਸਰ, ਕਿਉਂਕਿ ਸਭ ਤੋਂ ਵੱਡਾ ਜਿਹੜਾ ਬੈਰੀਅਰ ਜਿਹੜਾ ਹੈ ਨਾ, ਜਿਹੜੀ ਇੱਕ ਓਪਰਾ ਜਿਹੜਾ ਪਨ ਪੈਦਾ ਕਰਦੀ, ਉਹ ਜ਼ੁਬਾਨ ਹੀ ਹੁੰਦੀ ਹੈ। ਨਾ ਤੁਹਾਡੇ ਕੱਪੜੇ ਹੁੰਦੇ ਨੇ, ਨਾ ਖੁਰਾਕ ਹੁੰਦੀ ਹੈ, ਨਾ ਸ਼ਕਲਾਂ ਹੁੰਦੀਆਂ, ਜ਼ੁਬਾਨ ਹੁੰਦੀ ਹੈ ਜਿਹੜੀ ਓਪਰਾਪਨ ਪੈਦਾ ਕਰ ਦਿੰਦੀ। ਜ਼ੁਬਾਨ ਸਾਂਝੀ ਹੋਵੇ ਤੇ ਬੰਦੇ ਵੀ ਸਾਂਝੇ ਹੋ ਜਾਂਦੇ ਨੇ, ਗੱਲਾਂ ਵੀ ਸਾਂਝੀਆਂ ਹੋ ਜਾਂਦੀਆਂ। ਮੈਂ ਤੁਹਾਨੂੰ ਇੱਕ ਗੱਲ ਸੁਣਾ ਰਿਹਾ ਹੈਗਾ ਕਿ ਇੱਕ ਵਾਰੀ ਮੈਂ ਰਾਜਸਥਾਨ ਜਾ ਰਿਹਾ ਸੀ ਤੇ ਰਾਜਸਥਾਨ ਜਾਂਦੇ ਹੋਏ ਨਾ ਬੱਸ 'ਚ ਬੈਠਿਆ ਮੈਂ, ਤੇ ਮੈਂ ਹਿੰਦੀ 'ਚ ਗੱਲ ਕਰ ਰਿਹਾ ਸੀ ਤੇ ਹਿੰਦੀ 'ਚ ਗੱਲ ਕਰਦੇ ਕਰਦੇ ਨਾ ਐਵੇਂ ਤੇ ਗੱਲਾਂ ਗੁੱਲਾਂ ਚਲੀਆਂ, ਮਤਲਬ ਜਦੋਂ ਉਹ ਕਹਿੰਦਾ ਯਾਰ ਮੈਂ ਤਾਂ ਉੱਥੋਂ ਪੰਜਾਬ ਤੋਂ ਮਿਲ ਹੈ, ਤੂੰ ਇੰਨੀ ਦੇਰ ਦਾ ਤੂੰ ਐਵੇਂ ਹਿੰਦੀ ਸੁਣਦਾ ਬੈਠਾ। ਫਿਰ ਮੈਂ ਕਿਹਾ ਪੰਜਾਬੀ ਗੱਲ ਕਰ, ਕਹਿੰਦਾ ਯਾਰ ਮੈਨੂੰ ਪਤਾ ਹੀ ਨਹੀਂ ਸੀ ਤੈਨੂੰ ਵੀ ਪੰਜਾਬੀ ਆਉਂਦੀ ਕਿ ਨਹੀਂ ਆਉਂਦੀ। ਸੋ ਇਹ ਕੁਦਰਤੀ ਗੱਲ ਹੈ ਕਿ ਜਦੋਂ ਵਰਡਸ ਨਿਕਲਦੇ ਨਾ ਅੰਦਰੋਂ ਇੱਕ ਦੂਜੇ ਦੇ, ਆਪਾਂ ਲੱਖ ਇੰਗਲਿਸ਼ ਬੋਲਣ ਲੱਗ ਜਾਈਏ, ਲੱਖ ਦੂਸਰੀਆਂ ਜ਼ਬਾਨਾਂ ਬੋਲਣ ਲੱਗ ਜਾਈਏ, ਲੇਕਿਨ ਜਦੋਂ ਮਦਰ ਟੰਗ ਦਾ ਕੋਈ ਵੀ ਸਾਨੂੰ ਟੱਚ ਮਿਲਦਾ ਹੈ ਨਾ ਕਿਤੇ ਕਿ ਯਾਰ ਇਹਦਾ ਬੰਦੇ ਨੂੰ ਪੰਜਾਬੀ ਆਉਂਦੀ ਹੀ, ਤੇ ਉਦੋਂ ਫਿਰ ਉਹ ਪੰਜਾਬੀ ਫੜਿਆ। ਡਾਕਟਰ ਸਾਹਿਬ, ਪੰਜਾਬੀ ਫੜਿਆ ਜਾਂਦਾ ਹੈ। ਪੰਜਾਬੀ ਜਿਹੜਾ ਹੈ ਨਾ, ਮੈਂ ਤਕਰੀਬਨ ਆਲ ਓਵਰ ਇੰਡੀਆ ਟਰੈਵਲ ਕੀਤਾ ਹੈ, ਪੂਰਾ ਹਿੰਦੁਸਤਾਨ, ਐਵਰੀ ਨੁਕ ਐਂਡ ਕਾਰਨਰ ਆਫ ਇੰਡੀਆ, ਤੇ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਕਿ ਯਾਨੀ ਦ ਮੂਮੈਂਟ ਆਈ ਅਟਰ ਅ ਸਿੰਗਲ ਵਰਡ ਦੇ ਪੀਪਲ ਕਮ ਟੂ ਨੋ ਦੈਟ ਦਿਸ ਪਰਸਨ ਇਜ਼ ਪੰਜਾਬੀ। ਹਰਿਆਣਵੀ ਵੀ ਚੰਗੀ ਬੋਲ ਲੈਂਦਾ ਸੀ ਤੇ ਇਹ ਆਪਣੇ ਹਿੰਦੀ ਵੀ ਚੰਗੀ ਬੋਲ ਲੈਣਾ, ਮਤਲਬ ਤੇ ਇੰਗਲਿਸ਼ ਵੀ ਚੰਗੀ ਬੋਲ ਲਈਦੀ ਸੀ, ਮਤਲਬ ਤੇ ਉਹ ਅਸੀਂ ਉਹ ਜ਼ਬਾਨਾਂ ਦੀ ਗੱਲ ਕਰਦੇ ਹੈਗੇ ਸੀ। ਉਹ ਮੈਨੂੰ ਕਹਿੰਦੇ ਤੁਹਾਡੇ ਮੂੰਹ ਤੋਂ ਲੱਗਦਾ ਤਾਂ ਨਹੀਂ ਹੈਗਾ ਕਿ ਤੁਸੀਂ ਪੰਜਾਬੀ ਹੋ। ਤਾਂ ਮੈਂ ਕਿਹਾ ਕੋਈ ਪੰਜਾਬੀ ਕੋ ਮੱਥੇ ਤੇ ਪ੍ਰਿੰਟ ਥੋੜੀ ਆ ਕੇ ਆਇਆ, ਇੱਕ ਲੈਂਗੁਏਜ ਅੰਡਰਸਟੈਂਡ ਸ਼ੁੱਡ ਕਰਨ ਦੀ ਗੱਲ ਹੈਗੀ ਹੈ ਕਿ ਸਾਡੀ ਜਿਹੜੀ ਪੰਜਾਬੀਆਂ ਦੀ ਵਿਲ ਪਾਵਰ ਹੈ ਨਾ, ਦੈਟ ਇਜ਼ ਮੋਰ ਐਫੀਸ਼ੀਐਂਟ। ਅੱਛਾ ਇਹ ਦੱਸੋ ਆਪਣੇ ਗੁਲਸ਼ਨ ਜੀ ਔਰ ਨਾਗਪਾਲ ਸਾਹਿਬ ਸਾਡੇ ਨਾਲ ਜੁੜੇ ਹੋ ਤੁਸੀਂ, ਕਿ ਇਸ ਧਰਤੀ ਦੀ ਜਿਹੜੀ ਮਾਂ ਹੈ, ਜਿਹੜੀ ਸਾਡੀ ਪੰਜਾਬੀ ਵਸੇਬ ਦੀ ਮਾਂ ਹੈ, ਅੱਛਾ ਉਹ ਕਿਹੜੇ ਜਜ਼ਬਿਆਂ ਦੇ ਨਾਲ ਜੁੜੀ ਹੋਈ ਹੈ? ਉਹ ਅਗਰ ਅਸੀਂ ਸ਼ਕਲ ਬਣਾਈਏ, ਅਸੀਂ ਪੰਜਾਬ ਦੀ ਮਾਂ ਕਿੱਦਾਂ ਦੀ ਹੁੰਦੀ ਹੈ? ਤੇ ਕਿਉਂਕਿ ਸਾਰੇ ਅਸੀਂ ਜੁੜੇ ਹੋਏ ਹਾਂ ਜ਼ੁਬਾਨ ਦੇ ਨਾਲ ਵੀ, ਧਰਤੀ ਦੇ ਨਾਲ ਵੀ। ਤੁਹਾਡੇ ਜ਼ਿਹਨ ਦੇ ਵਿੱਚ ਮੇਰਾ ਤਾਂ ਇੱਕ ਜਿਹੜਾ ਨਾ ਜੀ ਲਫ਼ਜ਼ ਜਿਹੜਾ ਹੈ, ਜਿਹੜਾ ਮਾਂ ਵਾਸਤੇ ਬੋਲਿਆ ਜਾਂਦਾ ਹੈ, ਉਹ ਸਾਡਾ ਇਸ ਕਲਚਰ ਦਾ ਹਿੱਸਾ ਹੈ, ਔਰ ਮੇਰਾ ਖਿਆਲ ਹੈ ਕਿ ਉਸ ਲਫ਼ਜ਼ ਤੋਂ ਬਗੈਰ ਉਹ ਨਹੀਂ ਦੱਸਿਆ ਜਾ ਸਕਦਾ। ਉਹ ਹੈ ਜਿਹੜਾ ਸਾਡੇ ਪੰਜਾਬੀ ਦਾ ਬੇਬੇ। ਅਰੇ ਸਰ, ਮਾਂ ਦੇ ਨਾ ਕਈ ਵਰਡ ਹੈਗੇ ਨੇ ਸਾਡੇ ਚ ਨਾ, ਕਈ ਭਾਬੀ ਵੀ ਕਹਿੰਦੇ ਹੈਗੇ ਸੀ, ਕਈ ਬੇਬੀ ਵੀ ਕਹਿੰਦੇ ਨੇ, ਕਈ ਬੀਬੀ ਵੀ ਕਹਿੰਦੇ ਨੇ। ਸੋ ਮਦਰ ਦੇ ਨਾ ਜਿਹੜੇ ਕਾਲਿੰਗ ਨੇਮ ਨੇ ਅਲੱਗ ਨੇ, ਲੇਕਿਨ ਜਿਵੇਂ ਮਾਂ ਜਿਹਨੂੰ ਕਹੀ ਦੀ ਹੈ ਨਾ, ਉਹ ਵਰਡ ਜਦੋਂ ਬੱਚੇ ਦੇ ਮੂੰਹ ਚ ਨਿਕਲਦਾ ਹੈ ਨਾ, ਉਹ ਮਾਂ ਹੀ ਸਿਖਾਉਂਦੀ ਹੈ ਕਿ ਮਾਂ ਮਾਂ ਕਹਿਣਾ, ਮਤਲਬ ਪਹਿਲਾਂ ਮਾਂ ਹੀ ਨਿਕਲਦਾ। ਤੇ
ਸਾਡੇ ਇੱਥੇ ਜੋ ਹੈ ਨਾ, ਜਿਸ ਵੇਲੇ ਸਾਨੂੰ ਇਹ ਤੁਸੀਂ ਬੇਬੇ ਕਿਹਾ ਹੈ ਨਾ, ਤੇ ਸ਼ਾਇਦ ਉੱਥੇ ਸ਼ਾਇਦ ਝਾਈ ਵੀ ਬੋਲਿਆ ਜਾਂਦਾ ਹੋਏ, ਕਿਉਂਕਿ ਅਸੀਂ ਲੋਕ ਝਾਈ ਕਹਿੰਦੇ ਸਾਮਾਨ। ਉਹਦਾ ਤਾਂ ਕਈ ਬੋਲੇ ਨਹੀਂ, ਇੱਧਰ ਸਾਡੇ ਵਾਲੀ ਸਾਈਡ ਤੇ ਨਹੀਂ, ਸਾਡੇ ਹੁਣ ਜ਼ਿਆਦਾ ਜਿਹੜਾ ਸਾਡੇ ਬੇਬੇ ਜਿਹੜਾ ਹੈ ਨਾ, ਉਹ ਦਾਦੀ ਨੂੰ ਕਈ ਵਾਰੀ ਕਹਿੰਦੇ ਹੁੰਦੇ ਸੀ। ਹਾਂ, ਦਾਦੀ ਜਾਂ ਨਾਨੀ ਨੂੰ, ਹਾਂ, ਜਿਹੜੀ ਵਡੇਰੀ ਹੋ ਗਈ, ਉਹਨੂੰ ਕਿਹਾ, ਉਹਨੂੰ ਕਹਿੰਦੇ ਹੈਗੇ ਜੀ। ਇੱਕ ਸਜਾਦ ਜੀ, ਮੈਂ ਇੱਕ ਹੋਰ ਗੱਲ ਦੱਸਣਾ ਚਾਹਨਾ, ਸਾਡੀ ਪੰਜਾਬੀ ਚ ਨਾ ਕੁਝ ਸ਼ਬਦ ਐਸੇ ਨੇ, ਜਿਸ ਤਰ੍ਹਾਂ ਠਾ ਹੋ ਗਿਆ, ਠਾ, ਇਹ ਹੋਰ ਜ਼ੁਬਾਨ ਚ ਨਹੀਂ ਹੈ, ਉਹ ਤਾ ਬੋਲਣਗੇ ਉਹਨੂੰ। ਹਾਂ, ਠਾ। ਅੱਛਾ, ਇੱਕ ਪੰਜਾਬੀ ਦੇ ਵਰਡ ਦੇਖੋ, ਨਹੀਂ ਬੋਲ ਸਕਦੇ ਹੈ ਜੀ। ਤੁਸੀਂ ਸ਼ੇਰ ਪੜੋ ਤੇ ਸ਼ੇਰ ਪੜੋ, ਸ਼ੇਰ ਪੜੋ, ਦੋਨਾਂ ਦਾ ਫਰਕ ਬਹੁਤ ਫਰਕ ਹੈ। ਲੇਕਿਨ ਸ਼ੇਰ ਦੇ ਸਾਨੂੰ ਜਦੋਂ ਪੜਾਉਂਦੇ ਹੁੰਦੇ ਸੀ ਨਾ, ਸੱਸੇ ਪੈਰ ਬਿੰਦੀ ਸ਼ੇਰ ਬੋਲੋ, ਤਾਂ ਉਹ ਸ਼ੇਰ ਦੀ ਜਿਹੜੀ ਆਵਾਜ਼ ਹੈ ਉਹ ਅਲੱਗ ਹੀ ਹੈ ਤੇ ਸ਼ੇਰ ਦੀ ਅਲੱਗ ਹੀ ਹੈ। ਇਹ ਇੱਕ ਸ਼ੇਰ ਦੇ ਦੇ, ਉਹ ਇੱਕ ਸ਼ੇਰ ਦੇ ਦੇ, ਉਹ ਅਲੱਗ ਹੈ। ਦੇਖੋ ਕਿੰਨਾ ਕਰੀਬੀ ਹੈਗਾ ਇਹ ਮਾਮਲਾ। ਇੱਕ ਬਿੰਦੀ ਦਾ ਕਰੀਬੀ ਹੈ, ਬਿੰਦੀ ਦਾ ਫਰਕ ਮਾਂ ਦੇ ਵਿੱਚ ਵੀ ਬਿੰਦੀ, ਜੁਦਾ ਔਰ ਖੁਦਾ ਚ ਇੱਕ ਨੁਕਤੇ ਦਾ ਹੀ ਫਰਕ ਹੈ ਖਾਲੀ। ਇੱਕੋ ਵਰਡ ਹੈ, ਉੱਤੇ ਲਾ ਦਿਓ ਤੇ ਖੁਦਾ ਹੈ, ਤੇ ਥੱਲੇ ਲਾ ਦਿਓ ਤੇ ਜੁਦਾ ਹੈ। ਬਿਲਕੁਲ। ਤੇ ਉਹਨਾਂ ਦੀ ਸਜ਼ਾ ਜੀ ਐਵੇਂ ਹੀ ਹੈ ਨਾ? ਜੀ ਜੀ, ਬਿਲਕੁਲ ਐਵੇਂ, ਬਿਲਕੁਲ ਐਵੇਂ। ਹਾਂਜੀ, ਬਿਲਕੁਲ। ਚਲੋ, ਬਹੁਤ ਅੱਛਾ ਹੈ ਜੀ। ਹੋਰ ਵੀ ਦੋਸਤਾਂ ਨੂੰ ਦਿਓ ਮੌਕਾ। ਓਕੇ, ਬਹੁਤ ਸ਼ੁਕਰੀਆ ਗੁਲਸ਼ਨ ਜੀ, ਨਾਗਪਾਲ ਜੀ, ਬਹੁਤ ਸ਼ੁਕਰੀਆ ਤੁਹਾਡੇ ਦੋਵਾਂ ਦਾ। ਹੋਰ ਜਿਹੜੇ ਦੋਸਤ ਨੇ ਉਹ ਵੀ ਨਾਲ ਜੁੜਨਾ ਚਾਹੁੰਦੇ ਨੇ, ਲਿੰਕ ਮੈਂ ਬਾਰ-ਬਾਰ ਸ਼ੇਅਰ ਕਰ ਰਿਹਾ। ਕੁਝ ਦੋਸਤ ਕਹਿ ਰਹੇ ਨੇ ਕਾਫੀ ਇਮੋਸ਼ਨਲ ਹੋ ਗਿਆ, ਥੋੜਾ ਜਿਹਾ ਰੰਗ ਵੀ ਪ੍ਰੋਗਰਾਮ ਨੂੰ ਭਰੋ। ਅੱਜ ਮਾਂ ਦੀ ਯਾਦ ਵਿੱਚ ਅੱਜ ਦਾ ਪ੍ਰੋਗਰਾਮ, ਬਹੁਤ ਵਧੀਆ ਦੋਸਤਾਂ ਦੇ ਕਮੈਂਟ ਆ ਰਹੇ ਨੇ, ਸਾਰੇ ਸ਼ੇਅਰ ਵੀ ਇੱਕ ਵਾਰੀ ਜ਼ਰੂਰ ਕਰ ਦਿਓ। ਨਾ ਕਰੀ ਮੁੰਡਾ ਮੇਰਾ ਸਤਾਈ ਜਾਂਦਾ, ਵਿੱਚ ਹੀ ਆ ਗਿਆ। ਅੱਛਾ, ਮੇਰੇ ਸਾਡੇ ਨਾਲ ਜਿਹੜੇ ਦੋਸਤ ਜਿਹੜੇ ਨੇ ਪ੍ਰੋਫੈਸਰ ਸਾਹਿਬ, ਉਹਨਾਂ ਦੇ ਨਾਮ ਲੈਣਾ ਵੀ ਜ਼ਰੂਰੀ ਨੇ। ਕਾਫੀ ਸਾਰੇ ਦੋਸਤ ਕਮੈਂਟ ਕਰ ਰਹੇ। ਜੀ ਜੀ ਜੀ, ਜ਼ਰੂਰ। ਤੇਜ ਨੋਬਲ, ਲਵ ਨੇਚਰ, ਜਸਕਰਨ, ਇਸ ਤਰ੍ਹਾਂ ਉਮਰ ਖਿਆਮ, ਇਸ ਤਰ੍ਹਾਂ ਦੇ ਕਾਫੀ ਸਾਰੇ ਦੋਸਤ ਨੇ ਜਿਹੜੇ ਸਾਡੇ ਨਾਲ ਜੁੜੇ ਨੇ ਫੇਸਬੁੱਕ ਪੇਜ ਤੇ, ਦੂਜੇ YouTube ਚੈਨਲ ਤੇ। ਔਰ ਸਾਹਿਬ, ਸੌਰੀ ਪ੍ਰੋਫੈਸਰ ਸਾਹਿਬ, ਇੱਕ ਮੈਂ ਵੀਡੀਓ ਐਡ ਕਰਨਾ ਚਾਹੁੰਦਾ। ਮੈਂ ਦੱਸਦਾ ਜਾਵਾਂ, ਅਸੀਂ ਪਿਛਲੇ ਕੁਝ 6 ਮਹੀਨੇ ਦੀ ਮਿਹਨਤ ਤੋਂ ਬਾਅਦ ਇੱਕ ਡਾਕੂਮੈਂਟਰੀ ਫਿਲਮ ਜਿਹੜੀ ਆ, ਜਿਹੜੇ ਸਿੱਖ ਫੈਮਿਲੀਜ਼ ਪਾਕਿਸਤਾਨ ਦੇ ਵਿੱਚ ਰਹਿੰਦੀਆਂ ਸਨ, ਉਹਨਾਂ ਨੇ ਕਿਵੇਂ ਸਰਵਾਈਵ ਕੀਤਾ ਪਾਕਿਸਤਾਨ ਦੇ ਵਿੱਚ ਰਹਿ ਕੇ, ਤੇ ਉਹਨਾਂ ਨੂੰ ਕੀ ਕੀ ਔਕੜਾਂ ਆਈਆਂ, ਉਸ ਤੋਂ ਬਾਅਦ ਉਹਨਾਂ ਵਾਸਤੇ ਫੈਸਿਲਿਟੀਆਂ ਪਾਕਿਸਤਾਨ ਦੇ ਵਿੱਚ ਕੀ ਮੁਹੱਈਆ ਹੋਈਆਂ, ਉਹ ਇੱਕ ਆਤਮ ਕਥਾ, ਇੱਕ ਆਪ ਬੀਤੀ ਜੇ ਆਪਾਂ ਗੱਲ ਕਰੀਏ ਉਹ। ਫਿਰ ਉਹ ਥੋਆ ਖਾਲਸਾ, ਚੋਆ ਖਾਲਸਾ, ਪਠੋਹਾਰ ਰੀਜਨ ਦੇ ਵਿੱਚ ਜਿਹੜੀ ਵਾਇਲੈਂਸ ਹੋਈ ਸੀ, ਉਹ ਜੋ ਕਤਲੋਗਾਰਤ 1947 ਦੇ ਵਿੱਚ ਹੋਈ ਸੀ, ਉਹਦਾ ਮੁਜਬ ਕੀ ਸੀ, ਉਹਦੀ ਵਜ੍ਹਾ ਕੀ ਬਣਿਆ ਸੀ, ਉਹਦੇ ਤੇ ਆਪਾਂ ਉਹਨੂੰ ਫਿਲਮਾਉਣ ਦੀ ਕੋਸ਼ਿਸ਼ ਕੀਤੀ ਨੇ। ਬਿਲਕੁਲ ਟਰੂ ਸਟੋਰੀਜ਼ ਨੇ ਇਹਦੇ ਵਿੱਚ ਦੋਵੇਂ। ਤੁਸੀਂ 13 ਤਰੀਕ ਨੂੰ ਅਸੀਂ ਰਿਲੀਜ਼ ਕਰਾਂਗੇ, ਉਹਦਾ ਟ੍ਰੇਲਰ ਜਿਹੜਾ ਅਸੀਂ ਲਾਂਚ ਕਰ ਦਿੱਤਾ ਸੀ, ਰਿਲੀਜ਼ ਕਰ ਦਿੱਤਾ ਸੀ। ਉਹ ਮੈਂ ਇੱਕ ਵਾਰੀ ਜ਼ਰੂਰ ਤੁਹਾਨੂੰ ਵਿਖਾਉਣਾ ਚਾਹਾਂਗਾ। ਜੀ ਜੀ, ਜ਼ਰੂਰ। ਸਾਰੇ ਦੋਸਤ ਆਪਣੀ ਵਾਲ ਤੇ ਜ਼ਰੂਰ ਲਾਇਓ, ਪੰਜਾਬੀ ਲੈਬ ਪੇਜ ਤੇ ਵੀ ਹੈ, YouTube ਤੇ ਵੀ ਹੈ, ਜ਼ਰੂਰ ਵੇਖਿਓ। ਤੇ 13 ਤਰੀਕ ਨੂੰ ਅਸੀਂ ਇਹਨੂੰ ਰਿਲੀਜ਼ ਕਰਾਂਗੇ। ਤੇ ਰਸਤੇ ਵਿੱਚ ਇੱਕ ਟ੍ਰੇਨ ਪੂਰੀ ਜਿਹੜੀ ਹੈ ਉਹ ਵੱਡੀ ਹੋਈ ਸੀ, ਬੜੀ ਕਤਲਵਾਰੀ ਸੀ। ਇਹ ਪਹਿਲੂਨਾ ਇੱਕ ਨਾ ਸਤਵੰਤ ਕੌਰ, ਇੱਕ ਨਾ ਇਹ ਪੂਰੇ ਇਲਾਕੇ ਇਹ ਫੈਲ ਗਿਆ ਸੀ, ਇਹ ਆਲ ਇੰਡੀਆ ਦਾ ਸਾਰਾ। ਅਸਾਂ ਤੋਂ ਬੜੇ ਚੰਗੇ ਸਰਕਾਰ ਰਹੇ, ਹੁਣ ਤੁਸੀਂ ਤੋਂ ਚਲੇ ਜਾਓ। ਇੱਥੇ 3-4 ਲਾਸ਼ਾਂ ਸੁਣੀਆਂ ਸੀ। ਉਹ ਕੁਛ ਹੈਗਾ ਉੱਥੇ ਬਕਸੇ ਹੁਣ ਪਟਨੇ ਪੈਸੇ
अच्छा, वो बड़ा सरदार था उसकी ये हवेली थी कि पाकिस्तान और इंडिया कहीं कोई भी ऐसा मामला होता है ना तो उसमें ये इशू बन जाता है, यही है वो कुआं। ਭੈਣ ਦਾ ਨਾਂ ਜਸਵੰਤ ਸਾ। ਅੱਛਾ, ਤੁਸੀਂ ਉਹਨਾਂ ਦੀ ਭੈਣ ਹੈ ਕਿ ਉਹ ਬਲਬੀਰ, ਉਹ ਗੁਰਬੀਰ ਸਿੰਘ ਜਿਹੜੇ ਹੁਣ ਅਬਦੁਲ ਰਹਿਮਾਨ ਜੀ ਜੀ। ਸੋ ਨਈਮ ਸਾਹਿਬ, ਇਹ ਟ੍ਰੇਲਰ ਤੁਸੀਂ ਵੇਖਿਆ, ਇਹ ਸਾਡੀ ਜਿਹੜੀ ਆਉਣ ਵਾਲੀ ਕਮਿੰਗ ਸੂਨ 13 ਤਾਰੀਖ ਨੂੰ ਅਸੀਂ ਇਹਨੂੰ ਰਿਲੀਜ਼ ਕਰਾਂਗੇ। ਇਹ ਮੈਂ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਸੀ, ਜਿਹੜੀਆਂ ਸਰਦਾਰ ਫੈਮਿਲੀਜ਼ ਰਹਿ ਗਈਆਂ ਸਨ ਪਾਕਿਸਤਾਨ ਦੇ ਵਿੱਚ, ਲਵਲੀ ਉਹਨਾਂ ਦੀ ਫੈਮਿਲੀ ਉਹਨਾਂ ਦੇ ਵਿੱਚ ਤੇ ਉਹਦੇ ਵਿੱਚ ਜਦੋਂ ਸਕੂਲਿੰਗ ਹੋਈ ਜਾਂ ਅੱਗੇ ਜਦੋਂ ਇਹਨਾਂ ਨੇ ਇੱਥੇ ਰਹਿਣਾ ਸ਼ੁਰੂ ਕੀਤਾ, ਸਰਵਾਈਵ ਕਰਨਾ ਸ਼ੁਰੂ ਕੀਤਾ, ਜਾਂ ਜਦੋਂ 2 ਜੰਗਾਂ ਹੋਈਆਂ 65 ਦੀ 71 ਦੀ, ਉਦੋਂ ਕੀ ਮਾਮਲਾਤ ਹੋਏ। ਸੋ ਉਹਦੇ ਤੇ ਸਟੋਰੀ ਆ। ਫਿਰ ਉਹ ਜਿਵੇਂ ਮੈਂ ਅੱਗੇ ਦੱਸਦਾ ਹੁੰਦਾ ਕਿ ਉਹ ਸਾਨੂੰ ਦੱਸਿਆ ਜਾਂਦਾ ਸੀ ਕਿ ਕੇਸਰ ਦੀਆਂ 2 ਸਾਈਡਾਂ ਵਿਖਾਈਆਂ ਜਾਂਦੀਆਂ ਸੀ। ਇੱਕ ਸਾਈਡ ਕਿ ਇੱਧਰ ਲਿਆਂਦੇ ਸੀ ਸਾਡੇ ਨਾਲ ਇਸ ਤਰ੍ਹਾਂ ਹੋਇਆ, ਉੱਧਰ ਲਿਆਂਦੇ ਸੀ ਇਸ ਤਰ੍ਹਾਂ ਹੋਇਆ, ਇੱਧਰ ਵੀ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਔਕੜਾਂ ਸੀ। ਉਹਦੇ ਵਿੱਚ ਇਹ ਸਾਰੀ ਕਿਉਰਿਓਸਿਟੀ ਤੁਹਾਡੇ ਵਾਸਤੇ ਹੈ। ਇਹ ਜ਼ਰੂਰ ਇਹਨੂੰ ਸਾਰੇ ਦੋਸਤ ਵੇਖਣਾ ਨਾ ਭੁੱਲਿਓ। 13 ਤਰੀਕ ਨੂੰ ਅਸੀਂ ਇਹਨੂੰ ਰਿਲੀਜ਼ ਕਰਾਂਗੇ। ਤਲਾਸ਼ ਦੇ ਨਾਂ ਤੋਂ ਸਾਡੀ ਸ਼ਾਰਟ ਡਾਕੂਮੈਂਟਰੀ ਹੈ। ਸਾਰੇ ਦੋਸਤ ਇਹਦਾ ਟ੍ਰੇਲਰ ਟੀਜ਼ਰ ਜਿਹੜਾ ਜ਼ਰੂਰ ਆਪਣੇ ਵਾਲ ਤੇ ਸ਼ੇਅਰ ਕਰਿਓ। ਤੁਹਾਡੇ ਵਾਸਤੇ, ਸਾਰਿਆਂ ਵਾਸਤੇ ਜਿਹੜੇ ਸਾਡੇ ਨਾਲ ਜੁੜੇ ਨੇ, ਪੰਜਾਬੀ ਲਾਈਫ ਫੈਮਿਲੀ, ਬਹੁਤ ਵਧੀਆ ਇੱਕ ਮੈਸੇਜ, ਇੱਕ ਜਿਹੜੀ ਉਹਨਾਂ ਦੀ ਸਟੋਰੀ ਆ ਉਹ ਵੀ ਜਿਹੜਾ ਹੋਇਆ ਸੀ ਉਦੋਂ ਵਾਇਲੈਂਸ ਹੋਈ ਸੀ, ਉਹਦੇ ਪਿੱਛੇ ਕੀ ਵਜ੍ਹਾ ਕੀ ਸੀ, ਉਹਨੂੰ ਵੀ ਲੱਭਣ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਸਾਰਾ ਕੁਛ ਇਸ ਡਾਕੂਮੈਂਟਰੀ ਦੇ ਵਿੱਚ ਹੋਏਗਾ। ਮਜ਼ਰ ਜ਼ੈਦੀ ਤੇ ਸਾਡੀ ਸਾਰੀ ਟੀਮ, ਇਹਦੇ ਵਿੱਚ ਕਾਫੀ ਸਾਰੇ ਦੋਸਤ ਨੇ, ਗੋਬਿੰਦਰ ਸਿੰਘ ਲਵਲੀ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਕੀ ਕਹਿੰਦੇ ਆ, ਇੱਕ ਤੁਹਾਡੇ ਵਾਸਤੇ ਤੋਹਫਾ ਹੈ ਬਹੁਤ ਖੂਬਸੂਰਤ। ਬਿਲਕੁਲ ਜੀ, ਬੜਾ ਆਪਣਾ ਪ੍ਰੈਜੈਂਟੇਸ਼ਨ ਇਹਦੀ ਬੜੀ ਅੱਛੀ ਹੈ ਔਰ ਲੱਗ ਰਿਹਾ ਕਿ ਸਬਜੈਕਟ ਵੀ ਜ਼ਾਹਿਰ ਹੈ ਕਿ ਬੜਾ ਇੱਕ ਯੂਨੀਕ ਜਿਹੜਾ ਇਹਦਾ ਸਬਜੈਕਟ ਹੈ ਔਰ ਰਿਸਰਚ ਬੇਸਡ ਜ਼ਾਹਿਰ ਹੈ ਕਿ ਇਹ ਡਾਕੂਮੈਂਟਰੀ ਹੈ। ਤੇ ਟ੍ਰੇਲਰ ਜਿਹੜਾ ਤੁਸੀਂ ਦਿਖਾਇਆ, ਮੇਰਾ ਹੁਣ ਤੋਂ ਦਿਲ ਕਰ ਰਿਹਾ ਕਿ ਵੇਖੀਏ ਕਿ ਹੈ ਕੀ ਹੈ ਔਰ ਇਹ ਜ਼ਰੂਰ ਸਾਰੇ ਦੋਸਤਾਂ ਨੂੰ ਜਿਹੜਾ ਹੈ ਉਹ ਦੇਖਣਾ ਚਾਹੀਦਾ। ਔਰ ਮਜ਼ੀਦ ਵੀ ਅਸੀਂ ਢਿੱਲੋਂ ਸਾਹਿਬ ਦੀ ਟੀਮ ਤੋਂ ਅਸੀਂ ਤਵੱਕੋ ਰੱਖਦੇ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅੱਗੇ ਵੀ ਪੇਸ਼ ਕਰਦੇ ਨੇ। ਔਰ ਮੈਂ ਤਾਂ ਅਕਸਰ ਤੁਹਾਨੂੰ ਇਹ ਕਹਿਣਾ ਹੁੰਦਾ ਜੀ ਕਿ ਇਹ ਤੁਸੀਂ ਜਿਹੜੇ ਪ੍ਰੋਗਰਾਮ ਤੁਸੀਂ ਕਰ ਰਹੇ ਹੋ, ਲੋਕਾਂ ਦੇ ਇੰਟਰਵਿਊਜ਼ ਕਰ ਰਹੇ ਹੋ, ਇਹ ਤਾਰੀਖ ਲਿਖ ਰਹੇ ਹੋ ਔਰ ਇੱਕ ਐਸੀ ਤਾਰੀਖ ਹੈ ਜਿਹੜੀ ਸੱਚੀ ਤਾਰੀਖ ਹੈ, ਜਿਹਦੇ 'ਚ ਮੈਲ ਕੋਈ ਨਹੀਂ ਦਾ, ਜਿਹਦੇ 'ਚ ਮਿਲਾਵਟ ਕੋਈ ਨਹੀਂ ਦੀ। ਔਰ ਇਹ ਜਿਹੜਾ ਸਾਡਾ ਵਸੇਬ ਹੈ, ਪੰਜਾਬ ਹੈ, ਚੜ੍ਹਦਾ ਤੇ ਲਹਿੰਦਾ ਜਿਹੜਾ ਪੰਜਾਬ ਹੈ, ਔਰ ਉਹਨੂੰ ਬੜਾ ਛੇਤੀ ਇੱਕ ਦੂਸਰੇ ਦੇ ਨੇੜੇ ਜਿਹੜੀ ਲਿਆ ਰਹੀ ਹੈ ਔਰ ਇੱਕ ਦੂਸਰੇ ਦੇ ਨਾਲ ਤਾਲੁਕ ਜਿਹੜੇ ਨੇ ਬਣ ਰਹੇ ਨੇ। ਤੇ ਅਸੀਂ ਫਿਰ ਮੁੜਦੇ ਹਾਂ ਅੱਜ ਦੇ ਆਪਣੇ ਟੌਪਿਕ ਵੱਲ। ਤੇ ਮਜ਼ੀਦ ਅਗਰ ਤੁਸੀਂ ਢਿੱਲੋਂ ਸਾਹਿਬ ਕੁਝ ਕਹਿਣਾ ਚਾਹੋ ਤਾਂ। ਜੁਨੀਆ ਪ੍ਰੋਫੈਸਰ ਸਾਹਿਬ, ਤੁਸੀਂ ਅਰੋੜਾ ਸਾਹਿਬ ਗੱਲਾਂ ਕੀਤੀਆਂ, ਮੈਂ ਇੱਕ ਹੀ ਆਉਂਦਾ ਹੁੰਦਾ ਕਿ ਉਨੀ ਦੇਰ ਤੱਕ ਜੇ ਆਪਾਂ ਮੁੰਡਿਆਂ ਦੀ ਜਾਂ ਜਦੋਂ ਤੱਕ ਬੱਚੇ ਨਹੀਂ ਹੁੰਦੇ ਆਪਣੇ, ਉਦੋਂ ਤੱਕ ਮੈਨੂੰ ਲੱਗਦਾ ਕਿ ਉਹ ਅਸੀਂ ਅਧੂਰੇ ਹੁੰਦੇ ਆ। ਆਪਣੀ ਮਾਂ ਬਾਪ ਦੀ ਕਦਰੋ ਕੀਮਤ ਜਿਹੜੀ ਆ ਉਹ ਅਸੀਂ ਉਨੀ ਦੇਰ ਤੱਕ ਅਧੂਰੇ ਰਹਿੰਦੇ ਹਾਂ। ਜਿਵੇਂ ਤੁਸੀਂ ਦੱਸਿਆ ਵੀ ਕੁਛ ਲੋਕਾਂ ਦੇ ਵਿੱਚ ਉਹ ਕੁਆਲਿਟੀ ਉਹ ਜਿਹੜੀਆਂ ਪਹਿਲਾਂ ਬਹੁਤ ਹੁੰਦੀਆਂ, ਲੇਕਿਨ ਜਦੋਂ ਆਪ ਆਪਣੇ ਬੱਚੇ ਹੁੰਦੇ ਉਦੋਂ ਸਹੀ ਅਹਿਸਾਸ ਹੁੰਦਾ ਵੀ ਯਾਰ ਮੇਰਾ ਬੱਚਾ ਜਿਹੜਾ ਵਾ ਇਹਨੂੰ ਅਸੀਂ ਕਿਸ ਤਰ੍ਹਾਂ ਪਾਲ ਰਹੇ ਹਾਂ। ਤੇ ਸਾਡੇ ਮਾਂ ਪਿਓ ਤੋਂ ਉਦੋਂ ਤੇ ਇੰਨੀਆਂ ਫੈਸਿਲਿਟੀਆਂ ਵੀ ਸਾਨੂੰ ਕਿਵੇਂ ਪਾਲਿਆ ਸੀ, ਕਿਵੇਂ ਇੰਨਾ ਸਾਰਾ ਨਿਜ਼ਾਮ ਚਲਾਇਆ ਸੀ। ਸੋ ਕਦਰੋ ਕੀਮਤ ਜਿਹੜੀ ਹੈ ਮੇਰਾ ਖਿਆਲ ਉਦੋਂ ਵੀ ਜ਼ਿਆਦਾ ਵਾਧੇ ਹੁੰਦੀ ਜਦੋਂ ਆਪਣੇ ਬੱਚੇ ਹੋਣ। ਸਾਡਾ ਡਾਕਟਰ ਇਸ ਤੋਂ ਵੀ ਜੀ 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 ਡਾਕਟਰ ਸਾਹਿਬ, ਡਾਕਟਰ ਸ਼ਫੀਕ ਸਾਹਿਬ। ਡਾਕਟਰ ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਸਾਡੇ ਤੱਕ। ਬਿਲਕੁਲ ਢਿੱਲੋਂ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਜਿਸ ਵੇਲੇ ਆਪਣੀ ਔਲਾਦ ਹੁੰਦੀ ਹੈ ਔਰ ਔਲਾਦ ਨੂੰ ਜਿਸ ਤਰ੍ਹਾਂ ਫਿਰ ਪਾਲੀਦਾ ਹੈ
ਤੇ ਫਿਰ ਪਤਾ ਲੱਗਦਾ ਕਿ ਸਾਨੂੰ ਕਿਵੇਂ ਪਾਲਿਆ ਹੋਏਗਾ। ਲੇਕਿਨ ਇੱਕ ਇਸ ਤੋਂ ਅਗਲੀ ਮੰਜ਼ਿਲ ਵੀ ਹੈ ਕਿ ਇਸ ਰਿਸ਼ਤੇ ਦੀ ਕਦਰ ਔਰ ਅਹਿਸਾਸ ਕਦੋਂ ਹੁੰਦਾ ਹੈ। ਤੇ ਕਿਉਂਕਿ ਮੈਂ ਖੁਦ ਇਸ ਚੀਜ਼ ਤੋਂ ਗੁਜ਼ਰਿਆ ਕਿ ਉਦੋਂ ਇਸ ਰਿਸ਼ਤੇ ਦਾ ਬਹੁਤ ਜ਼ਿਆਦਾ ਅਹਿਸਾਸ ਹੁੰਦਾ ਜਦੋਂ ਇਹ ਰਿਸ਼ਤਾ ਤੁਹਾਡੇ ਕੋਲੇ ਨਹੀਂ ਰਹਿੰਦਾ, ਤੁਹਾਡੇ ਤੋਂ ਦੂਰ ਚਲਾ ਜਾਂਦਾ। ਸ਼ਾਇਦ ਹੁੰਦਿਆਂ ਇੰਨਾ ਨਹੀਂ ਅਹਿਸਾਸ ਹੁੰਦਾ, ਲੇਕਿਨ ਜਿਸ ਵੇਲੇ ਇਹ ਦੂਰ ਹੋ ਜਾਂਦਾ ਰਿਸ਼ਤਾ, ਫਿਰ ਪਤਾ ਲੱਗਦਾ ਕਿ ਇਹ ਰਿਸ਼ਤਾ ਕਿੰਨਾ ਅਹਿਮ ਸੀਗਾ। ਤੁਸੀਂ ਅੱਧੇ ਰਹਿ ਜਾਂਦੇ ਹੋ, ਤੁਸੀਂ ਅੰਦਰੋਂ ਟੁੱਟ ਜਾਂਦੇ ਹੋ, ਤੁਹਾਡੇ ਕੋਲ ਕੁਝ ਵੀ ਨਹੀਂ ਹੁੰਦਾ ਉਸ ਵੇਲੇ। ਤੇ ਮੈਂ ਜਿਹੜਾ ਵੀ ਦੋਸਤ ਮਿਲਦਾ, ਜਿਹੜਾ ਦੱਸਦਾ ਮਾਂ ਪਿਓ ਸਲਾਮਤ, ਮੈਂ ਉਹਨੂੰ ਕਹਿੰਦਾ ਤੁਸੀਂ ਬੜੇ ਖੁਸ਼ਕਿਸਮਤ ਹੋ, ਔਰ ਜਿੰਨਾ ਵੀ ਹੋ ਸਕਦਾ ਜ਼ਿਆਦਾ ਤੋਂ ਜ਼ਿਆਦਾ ਵੇਲਾ ਜਿਹੜਾ ਹੈ ਆਪਣੇ ਮਾਂ ਪਿਓ ਦੇ ਨਾਲ ਗੁਜ਼ਾਰੋ ਤੁਸੀਂ, ਕਿਉਂਕਿ ਉਹੀ ਬੰਦਾ ਦੱਸ ਸਕਦਾ ਜਿਹਦੇ ਕੋਲੇ ਇਹ ਰਿਸ਼ਤੇ ਨਾਤੇ ਜਿਹੜੇ ਹੈ ਉਹ ਟੁੱਟ ਜਾਂਦੇ ਨੇ, ਨਹੀਂ ਰਹਿੰਦੇ ਨੇ। ਉਹ ਗੱਲ ਵੀ ਉਹੀ ਬੰਦਾ ਕਰ ਸਕਦਾ। ਤੇ ਇਹ ਬੜੇ ਇੱਕ ਅਨਮੋਲ ਚੀਜ਼ਾਂ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਾਵਾਂ ਜਿਹੜੀਆਂ ਨੇ ਉਹ ਮਾਵਾਂ ਹੀ ਹੁੰਦੀਆਂ ਨੇ, ਔਰ ਇਹਨਾਂ ਜਿਹਾ ਪਿਆਰ ਜਿਹੜਾ ਹੈ ਹੋਰ ਕਿਸੇ ਦੇ ਕੋਲੇ ਨਹੀਂ ਹੁੰਦਾ। ਉਹਨੇ ਅਰੋੜਾ ਸਾਹਿਬ ਗੱਲ ਕਰ ਰਹੇ ਸੀ ਕਿ ਮੇਰੀ ਮਾਂ ਨੇ ਮੇਰੀ ਉਸ ਵੇਲੇ ਵੀ ਖਾਹਿਸ਼ ਪੂਰੀ ਕੀਤੀ ਜਦੋਂ ਉਹ ਜਾਣਦੇ ਸੀ ਕਿ ਸਾਡੇ ਕੋਲੇ ਇੰਨੇ ਉਹ ਵਸਾਇਲ ਵੀ ਨਹੀਂ ਸੀ ਦੇ, ਫਿਰ ਵੀ ਮਾਂ ਜਿਹੜੀ ਕੋਸ਼ਿਸ਼ ਕਰਦੀ ਸੀ ਕਿ ਆਪਣੀ ਔਲਾਦ ਦੀ ਜਿਹੜੀ ਹੈ ਖਾਹਿਸ਼ ਪੂਰੀ ਕੀਤੀ ਜਾਵੇ। ਤੇ ਕਈ ਐਸੇ ਨੇ ਕਿ ਖਾਹਿਸ਼ਾਂ ਵਾਲਦੈਨ ਜਿਹੜੇ ਨੇ ਆਪਣੀ ਔਲਾਦ ਦੀਆਂ ਖਾਹਿਸ਼ਾਂ ਸੀਨੇ 'ਚ ਲੈ ਕੇ ਦਫਨ ਹੋ ਜਾਂਦੇ ਨੇ, ਚਲੇ ਜਾਂਦੇ ਨੇ। ਮੈਂ ਉਹ 2 ਸ਼ੇਰ ਲਿਖੇ ਹੋਏ ਸੀ ਕਿ ਇਸੇ ਹਵਾਲੇ ਨਾਲ ਕਿ ਅੱਖੀਆਂ ਅੰਦਰ ਤਾਰੇ ਵੇਖੇ, ਰੋਂਦੇ ਇੰਜ ਵਿਚਾਰੇ ਵੇਖੇ। ਅੱਖੀਆਂ ਅੰਦਰ ਤਾਰੇ ਵੇਖੇ, ਰੋਂਦੇ ਇੰਜ ਵਿਚਾਰੇ ਵੇਖੇ। ਭੁੱਖੀ ਮਾਂ ਨੇ ਸੁਪਨੇ ਅੰਦਰ ਬਾਲਾਂ ਹੱਥ ਗੁਬਾਰੇ ਵੇਖੇ। ਤੇ ਮਾਵਾਂ ਜੇ ਵੈਸੇ ਖਾਹਿਸ਼ਾਂ ਪੂਰੀਆਂ ਨਹੀਂ ਕਰ ਸਕਦੀਆਂ ਤੇ ਉਹ ਕੋਸ਼ਿਸ਼ ਕਰਦੀਆਂ ਕਿ ਖਾਬਾਂ 'ਚ ਹੀ ਚਲੋ ਪੂਰੀਆਂ ਹੋ ਜਾਣ, ਕਿਉਂਕਿ ਮਾਂ ਜਿਹੜੀ ਹੈ ਉਹ ਤਾਂ ਮਾਂ ਹੀ ਹੁੰਦੀ ਹੈ। ਬਸ ਇਹ ਰਿਸ਼ਤਾ ਦਾਇਰ ਜੀ ਸਜਾਦ ਸਾਹਿਬ, ਇੱਕ ਤੇ ਪ੍ਰੋਗਰਾਮ ਦੇ ਵਿੱਚ ਹੀ ਦੋਸਤ ਕਾਫੀ ਸਾਰੇ ਕਹਿ ਰਹੇ ਨੇ ਕਿ ਲੇਟ ਹੋ ਜਾਂਦਾ ਬਹੁਤ ਜ਼ਿਆਦਾ, ਟਾਈਮ ਚੇਂਜ ਕਰ ਲਓ। ਤੁਹਾਡੀ ਕੀ ਸੁਜੈਸ਼ਨ ਸੁਝਾਅ ਕਿ ਉਹ ਟਾਈਮ ਚੇਂਜ ਕਰ ਲਈਏ? ਸਾਰੇ ਦੋਸਤ ਕਹਿ ਰਹੇ ਨੇ ਕਿ ਲੇਟ ਇੰਡੀਆ ਤੇ ਕਾਫੀ ਲੇਟ ਹੋ ਜਾਂਦਾ, ਸਾਡੇ ਫਿਰ ਵੀ ਅੱਧਾ ਘੰਟਾ ਸੀ ਪਿੱਛੇ। ਸਾਰੇ ਦੋਸਤ ਕਰਕੇ ਦੱਸ ਦਿਓ ਜੇ 8 ਵਜੇ ਕਰ ਲਈਏ ਪ੍ਰੋਫੈਸਰ ਸਾਹਿਬ। ਹਾਂ, ਕੋਈ ਇਤਰਾਜ਼ ਨਹੀਂ। ਮੇਰਾ ਖਿਆਲ ਹੈ ਕਿ ਦੋਸਤ ਵੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹ ਵੀ ਯਕਦਮ 9:30 ਤੋਂ 8 ਵਜੇ ਆਉਣਾ ਵੀ ਮੁਨਾਸਬ ਨਹੀਂ ਦਾ। ਜਾਂ ਤੈਨੂੰ 9 ਕਰ ਲਓ ਜਾਂ 8:30 ਕਰ ਲਓ, ਮੇਰੀ ਤਾਂ ਤਜਵੀਜ਼ ਇਹ ਹੈ। ਤੇ ਫਿਰ ਜਿਸ ਵੇਲੇ ਥੋੜਾ ਜਿਹਾ ਹੋਰ ਜ਼ਾਹਿਰ ਹੈ ਕਿ ਹੁਣ ਦਿਨ ਵੀ ਜਿਹੜੇ ਨੇ ਉਹ ਵੀ ਛੋਟੇ ਹੋ ਰਹੇ ਨੇ, ਤੇ ਅੱਗੇ ਕੋਈ ਮਹੀਨਾ ਠਹਿਰ ਕੇ ਅਸੀਂ ਇਹਨੂੰ 8 ਵਜੇ ਲੈ ਆਵਾਂਗੇ। ਲੇਕਿਨ ਹਲੇ ਅਗਰ ਤੁਸੀਂ ਇਹਨੂੰ ਕੋਈ 8:30 ਜਾਂ 9 ਕਰ ਲਓ, ਜਿਸ ਤਰ੍ਹਾਂ ਦੋਸਤ ਕਹਿਣ ਉਹਦੇ ਮੁਤਾਬਿਕ। 8:30 ਤੇ ਲਿਆਉਂਦੇ, ਚਲੋ ਸਾਰੇ ਦੋਸਤ ਕਹਿੰਦੇ ਆ 8:30 ਵਜੇ ਇੰਡੀਆ ਟਾਈਮ 9 ਹੋ ਜਾਣਾ ਉਦੋਂ, ਤੇ ਪਾਕਿਸਤਾਨ 8:30 ਹੋ ਗਏ, ਤੇ ਠੀਕ ਰਹੇਗਾ ਟਾਈਮ। ਸਾਡੇ ਨਾਲ ਜੁੜੇ ਨੇ ਜੀ ਸੇਵਾ ਸਿੰਘ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤੇ ਸਲਾਮ ਸਾਰੇ ਵੀਰਾਂ ਨੂੰ, ਤੇ ਜੋ ਦੇਸ਼ ਵਿਦੇਸ਼ ਵਿੱਚ ਪ੍ਰੋਗਰਾਮ ਵੇਖ ਰਹੇ ਉਹਨਾਂ ਨੂੰ ਵੀ। ਤੇ ਮੈਂ ਗੱਲ ਕਰਨਾ ਚਾਹੁੰਦਾ ਸੀ ਕਿ ਅੱਜ ਕੱਲ ਮਾਂ ਦਾ ਰਿਸ਼ਤਾ ਵੀ ਕੁਝ ਬਦਲਦਾ ਜਾ ਰਿਹਾ। ਜਿਸ ਤਰ੍ਹਾਂ ਸਾਰੇ ਵੀਰਾਂ ਨੇ ਗੱਲ ਕੀਤੀ, ਬੜਾ ਪਿਆਰ ਤੇ ਸਤਿਕਾਰ ਆਪਣੇ ਮਾਂ ਪਿਓ ਨੂੰ ਦਿੱਤਾ, ਤੇ ਉਹ ਮਮਤਾ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ। ਤੇ ਹੁਣ ਮੈਨੂੰ ਲੱਗਦਾ ਕਿ ਉਹ ਕੁਛ ਬਦਲ ਰਿਹਾ ਵਾ, ਤੇ ਕੁਛ ਰਿਸ਼ਤਾ ਵੀ ਕਮਜ਼ੋਰ ਪੈ ਰਿਹਾ। ਇਸ ਭੱਜ ਨੱਠ ਦੀ, ਇਸ ਫੈਸ਼ਨ ਦੀ ਜ਼ਿੰਦਗੀ ਦੇ ਵਿੱਚ
ਤੇ ਉਹ ਪਹਿਲੋਂ ਵਾਲੀਆਂ ਗੱਲਾਂ ਸ਼ਾਇਦ ਨਹੀਂ ਰਹੀਆਂ, ਕਿਉਂਕਿ ਅੱਗੇ ਆਪਾਂ ਕੋਈ ਵੀ ਗੱਲ ਹੁੰਦੀ ਤੇ ਇੱਕ ਅਕਸਰ ਹੀ ਇੱਕ ਦੂਜੇ ਨੂੰ ਕਹਿੰਦੇ ਆ ਤੈਨੂੰ ਵੇਖ ਲੈਨੇ ਜੇ ਤੂੰ ਮਾਂ ਦਾ ਦੁੱਧ ਪੀਤਾ। ਤੇ ਹੁਣ ਮੈਨੂੰ ਲੱਗਦਾ ਨਹੀਂ ਕਿ ਕੋਈ ਤਾਂ ਵੀ ਮਾਂ ਹੋਊਗੀ ਜੋ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਆ। ਉਹਦੇ ਬਾਰੇ ਮੈਂ ਇੱਕ ਚੀਜ਼ ਲਿਖੀ ਸੀ ਕਿ ਬੱਚਿਆਂ ਦਾ ਹੱਕ ਮਾਰਨ ਮਾਵਾਂ ਬੋਡੀ ਸ਼ੇਪ ਅਪ ਰੱਖਣ ਲਈ, ਹੋਰ ਕਿਸੇ ਤੋਂ ਆਸ ਕੀ ਚੀਮੇ ਜਦ ਮਮਤਾ ਮਰਦੀ ਵੇਖ ਲਈ। ਵਾਹ ਵਾਹ ਵਾਹ। ਕਿਉਂਕਿ ਮਾਂ ਦੇ ਦੁੱਧ ਤੇ ਬੱਚੇ ਦਾ ਹੱਕ ਹੁੰਦਾ, ਹੁਣ ਜੇ ਉਹ ਵੀ ਨਾ ਮਾਂ ਦੇਵੇ ਤੇ ਇਹਦਾ ਮਤਲਬ ਕਿ ਆਉਣ ਵਾਲੇ ਸਮੇਂ 'ਚ ਆਪਾਂ ਕਿੱਦਾਂ ਦੇ ਰਿਸ਼ਤੇ ਦੀ ਆਸ ਰੱਖਾਂਗੇ। ਤੇ ਬਾਕੀ ਮੇਰੀ ਤਾਂ ਬੇਨਤੀ ਆ, ਜਿੰਨੀਆਂ ਆਉਣ ਵਾਲੇ ਸਮੇਂ ਦੀਆਂ ਮਾਵਾਂ ਤੇ ਉਹਨਾਂ ਨੂੰ ਜਾਂ ਬਣ ਚੁੱਕੀਆਂ ਮਾਵਾਂ ਵਾ ਕਿ ਇਸ ਚੀਜ਼ ਤੋਂ ਆਪਣੇ ਬੱਚੇ ਰੱਖਿਓ। ਇਹਦੇ 'ਚ ਉਹਨਾਂ ਦੀ ਸਿਹਤ ਵੀ ਆ ਤੇ ਤੁਹਾਡੇ ਰਿਸ਼ਤੇ ਲਈ ਆ, ਕਿਉਂਕਿ ਜੇ ਅੱਜ ਤੁਸੀਂ ਦੁੱਧ ਨਾ ਪਿਓਗੇ ਤੇ ਕੱਲ ਨੂੰ ਤੁਸੀਂ ਆਸ ਰੱਖੋਗੇ ਕਿ ਉਹ ਤੁਹਾਡੀ ਉਨੀ ਰਿਸਪੈਕਟ ਕਰਨ ਜਿੰਨੀ ਪਹਿਲਾਂ ਤੁਸੀਂ ਕਰਦੇ ਸੀ, ਤੇ ਇਹ ਨਾਮੁਮਕਿਨ ਲੱਗਦਾ। ਹਾਂਜੀ, ਸ਼ੁਕਰੀਆ ਜੀ। ਮੈਂ ਚੀਮਾ ਸਾਹਿਬ ਇਹੀ ਚਾਰ ਸ਼ਬਦ ਕਹਿਣੇ ਸੀ। ਕੋਈ ਆਪਣੀਆਂ ਕੋਈ ਆਪਣੀਆਂ ਜਿਹੜੀਆਂ ਤੁਹਾਡੀਆਂ ਆਪਣੀਆਂ ਯਾਦਾਂ ਨੇ ਜਿਹੜੀਆਂ ਆਪਣੇ ਮਾਤਾ ਦੇ ਨਾਲ ਮਾਂ ਦੇ ਨਾਲ ਜੁੜੀਆਂ ਹੋਈਆਂ ਜਿਹਨੂੰ ਤੁਸੀਂ ਭੁਲਾ ਨਹੀਂ ਸਕਦੇ, ਅਗਰ ਤੁਸੀਂ ਸਾਂਝੀਆਂ ਕਰਨਾ ਚਾਹੋ ਸਾਡੇ ਨਾਲ? ਹਾਂਜੀ ਬਿਲਕੁਲ। ਕਈ ਵਾਰੀ ਛੋਟੇ ਹੁੰਦੇ ਕੋਈ ਗਲਤੀ ਹੋ ਜਾਣੀ ਤਾਂ ਅਕਸਰ ਹੀ ਦੋਸਤਾਂ ਨੇ ਦੱਸਣਾ ਕਿ ਮੈਂ ਆਪਦੀ ਮੰਮੀ ਨੂੰ ਦੱਸਤਾ ਜਾਂ ਆਪਣੀ ਮਾਂ ਨੂੰ ਦੱਸਤਾ ਵਾ, ਇਹ ਉਹਨੇ ਮੈਨੂੰ ਆਪਣੇ ਡੈਡੀ ਤੋਂ ਗਾਲਾਂ ਤੋਂ ਬਚਾ ਲਿਆ। ਪਰ ਮੇਰੇ ਨਾਲ ਏਦਾਂ ਕਦੀ ਨਹੀਂ ਹੋਇਆ। ਮੈਂ ਜਦ ਵੀ ਜਾ ਕੇ ਮੰਮੀ ਨੂੰ ਦੱਸੀ, ਉਹਨਾਂ ਨੇ ਫੌਰਨ ਫਾਦਰ ਸਾਹਿਬ ਨੂੰ ਦੱਸੀ। ਤੇ ਸ਼ਾਇਦ ਮੈਂ ਕਹਿੰਦਾ ਇਹ ਬਹੁਤ ਵਧੀਆ ਗੱਲ ਸੀਗੀ ਕਿ ਜੇ ਕੋਈ ਗਲਤੀ ਹੋ ਵੀ ਗਈ ਆ ਤਾਂ ਉਹਦਾ ਜਲਦੀ ਪਤਾ ਲੱਗ ਜਾਂਦਾ ਸੀਗਾ। ਤੇ ਬਾਕੀ ਕੋਈ ਪੁਰਾਣੀਆਂ ਗੱਲਾਂ ਤਾਂ ਅਕਸਰ ਹੀ ਮਾਵਾਂ ਨਾਲ ਕਿੰਨਾ ਚਿਰ ਘੰਟਿਆਂ ਵੱਧੀ ਬੈਠੇ ਕਰਦੇ ਰਹੇ ਆ। ਕਿ ਵੱਡ ਵਡੇਰਿਆਂ ਬਾਰੇ ਜਾਂ ਕੋਈ ਪਹਿਲੋਂ ਦੇ ਸੱਭਿਆਚਾਰ ਬਾਰੇ, ਉਹ ਤੌੜੀ ਦੀਆਂ ਦਾਲਾਂ ਤੇ ਉਹ ਸਾਰੇ ਸਵਾਦ ਦੀਆਂ ਗੱਲਾਂ। ਕਿਉਂਕਿ ਅਕਸਰ ਮੈਂ ਤੇ ਮੇਰੀ ਮਾਂ ਗੱਲ ਕਰਦੇ ਹੁੰਦੇ ਆ ਕਿ ਸਵਾਦ ਹੁਣ ਪਹਿਲੋਂ ਜਿਹਾ ਨਹੀਂ ਰਿਹਾ। ਉਹਦੇ ਪਿੱਛੇ ਕਾਰਨ ਇੱਕ ਕਿ ਬੀ ਵੀ ਆ, ਕਿਉਂਕਿ ਹੁਣ ਬੀ ਵੀ ਹਾਈਬ੍ਰਿਡ ਹੋ ਗਏ ਆ। ਅੱਜ ਕੱਲ ਜੋ ਹੁਣ ਕੱਦੂ ਜਾਂ ਭਿੰਡੀਆਂ ਜੋ ਵੀ ਆਉਂਦੇ ਆ, ਇੱਕ ਦਿਨ ਛੋਟੇ ਹੁੰਦੇ ਦੂਜੇ ਦਿਨ ਤੋੜੀਏ ਤੇ ਲੋੜੋਂ ਵੱਧ ਜਾਂਦੇ ਆ, ਜਦ ਕਿ ਦੇਸੀ ਬੀਆਂ 'ਚ ਇਹ ਗੱਲ ਨਹੀਂ ਸੀ ਹੁੰਦੀ। ਇਹੋ ਜਿਹੀਆਂ ਗੱਲਾਂ ਤੇ ਇਹੋ ਜਿਹੀਆਂ ਬਾਤਾਂ ਰਹੀਆਂ ਮੇਰੀ ਤੇ ਮੇਰੀ ਮਾਂ ਦੀਆਂ। ਤੇ ਦੁਆ ਕਰਦਾ ਵਾਂ ਕਿ ਸਾਰੀ ਦੁਨੀਆ ਦੀਆਂ, ਸਾਰੇ ਜਗਤ ਦੀਆਂ ਮਾਤਾ ਖੁਸ਼ ਰਹਿਣ। ਬਿਲਕੁਲ, ਬਹੁਤ ਮਿਹਰਬਾਨੀ, ਧੰਨਵਾਦ। ਤੁਸੀਂ ਆ ਕੇ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਨੇ ਸਾਡੇ ਨਾਲ। ਤੁਸੀਂ ਸਹੀ ਕਹਿ ਰਹੇ ਹੋ ਕਿ ਬੰਦਾ ਮਨ ਦੀਆਂ ਗੱਲਾਂ ਜਿਹੜੀਆਂ, ਦਿਲ ਦੀਆਂ ਗੱਲਾਂ ਜਿਹੜੀਆਂ, ਉਹ ਮਾਂ ਦੇ ਨਾਲ ਹੀ ਕਰਦਾ ਹੈ। ਬਿਲਕੁਲ, ਉਹ ਕਿਸੇ ਹੋਰ ਦੇ ਨਾਲ ਨਹੀਂ ਕਰ ਸਕਦਾ। ਬਿਲਕੁਲ, ਉਹ ਸਿਰਫ ਉਹਦੀ ਮਾਂ ਨਹੀਂ ਹੁੰਦੀ, ਬਲਕਿ ਉਹਦੀ ਹਮਰਾਜ਼ ਵੀ ਹੁੰਦੀ ਹੈ, ਉਹਦੇ ਦਿਲ ਦੀ ਗੱਲ ਸਮਝਣ ਵਾਲੀ ਵੀ ਹੁੰਦੀ ਹੈ। ਬਿਲਕੁਲ। ਔਰ ਇੱਕ ਗੱਲ ਉਹਦੀਆਂ ਲੋੜਾਂ ਹੋਰ ਕਹਿਣੀ ਚਾਹੂੰਗਾ ਕਿ ਇੱਕ ਵਾਰੀ ਮੈਂ ਛੋਟੇ ਹੁੰਦਿਆਂ ਕਿਸੇ ਤੋਂ ਡੈਫੀਨੇਸ਼ਨ ਦੱਸੀ ਪਿਆਰ ਦੀ ਕਿ ਪਿਆਰ ਕੀ ਹੁੰਦਾ। ਉਹਨਾਂ ਨੇ ਕਿਹਾ ਕਿ ਜਦੋਂ ਤੁਹਾਨੂੰ ਇੱਕ ਸ਼ਖਸ ਕੋਈ ਚੰਗਾ ਲੱਗ ਜੇ, ਉਸ ਤੋਂ ਬਾਅਦ ਉਹੋ ਜਿਹਾ ਕੋਈ ਹੋਰ ਨਾ ਲੱਗੇ, ਉਸ ਤੋਂ ਚੰਗਾ ਕੋਈ ਹੋਰ ਨਾ ਲੱਗੇ, ਤਾਂ ਅਸਲ ਪਿਆਰ ਉਹ ਆ। ਤੇ ਇਹ ਰਿਸ਼ਤਾ ਜਾਂ ਇਹ ਪਿਆਰ ਤੇ ਮੈਨੂੰ ਸਿਰਫ ਮਾਂ 'ਚ ਹੀ ਵੇਖਾ ਕਿ ਉਹਨੂੰ ਆਪਣੇ ਬੱਚੇ ਤੋਂ ਪਿਆਰਾ ਕੋਈ ਨਹੀਂ ਲੱਗਦਾ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ। ਹਾਂਜੀ, ਬਿਲਕੁਲ ਸਹੀ ਤੁਸੀਂ ਕਿਹਾ ਹਾਂਜੀ, ਕਿ ਉਸ ਤੋਂ ਵੱਧ ਕੋਈ ਰਿਸ਼ਤਾ ਨਹੀਂ ਦਾ, ਕੋਈ ਪਿਆਰਾ ਨਹੀਂ ਦਾ, ਕੋਈ ਪਿਆਰਾ ਨਹੀਂ ਹੁੰਦਾ। ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ। ਤੇ ਸਾਡੇ ਨਾਲ ਡਾਕਟਰ ਸ਼ਫੀਕ ਸਾਹਿਬ ਵੀ ਜੁੜੇ ਹੋਏ ਨੇ। ਡਾਕਟਰ ਸਾਹਿਬ, अस्सलाम वालेकुम ਜੀ। ਚਲੇ ਗਏ ਜੀ। ਢਿੱਲੋਂ ਸਾਹਿਬ, ਵਾਕਈ ਜਿਵੇਂ ਦੋਸਤ ਦੇਖੋ ਨਾ ਕਿੰਨੇ ਸਾਡੇ ਨਾਲ ਜੁੜੇ ਨੇ, ਸਾਰੇ ਜਿਹੜੇ ਨੇ ਮਾਂ ਦੇ ਹਵਾਲੇ ਦੇ ਨਾਲ ਜਿਹੜੇ ਉਹਨਾਂ ਦੇ ਵਿਚਾਰ ਨੇ, ਜਿਹੜੀਆਂ ਗੱਲਾਂ ਨੇ, ਉਹ ਕਿਵੇਂ ਉਹਨਾਂ ਨੂੰ ਯਾਦ ਕਰ ਰਹੇ ਨੇ। ਔਰ ਸਾਰਿਆਂ ਨੇ ਇਹ ਕਿਹਾ ਕਿ ਇਸ ਤੋਂ ਵੱਧ ਕੋਈ ਰਿਸ਼ਤਾ ਨਹੀਂ ਦਾ। ਤੇ ਸਿੱਧੂ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ। ਤੇ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਲਾਮ ਜੀ ਸਾਰਿਆਂ ਨੂੰ ਜੀ। ਤੇਜ ਭਾਈ, ਹਾਂਜੀ, ਕੀ ਕਹਿਣਾ ਚਾਹੋਗੇ ਤੇਜ ਭਾਈ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਟੌਪਿਕ ਇਹੋ ਜਿਹਾ ਆ, ਇਹਦੇ ਬਾਰੇ ਕੋਈ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਆਪਾਂ ਪੂਰੇ ਨਹੀਂ ਆ ਸਕਦੇ, ਨਾ ਹੀ ਇੰਨੇ ਟਾਈਮ 'ਚ ਪੂਰਾ ਹੁੰਦਾ। ਔਰ ਮੈਂ ਮਾਵਾਂ ਦੀ ਗੱਲ ਕਰਾਂ ਤਾਂ ਬਹੁਤ ਦੁੱਖ ਹੁੰਦਾ। ਸਰਦਾਰ ਵੀਰਾਂ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਜਦੋਂ ਕਿਸੇ ਬਿਰਧ ਆਸ਼ਰਮ 'ਚ ਜਾਂਦੇ ਆ। ਇੱਕ ਇੱਥੇ ਸਾਡੇ ਸ਼ਹਿਰ ਦੇ ਵਿੱਚ ਇੱਕ ਆਸ਼ਰਮ ਬਣਿਆ ਹੋਇਆ, ਉੱਥੇ 15-20 ਮਾਵਾਂ ਇਹੋ ਜਿਹੀਆਂ ਆ ਜਿਨ੍ਹਾਂ ਦੀ ਕੋਈ ਸਾਰ ਸੰਭਾਲ ਲੈਣ ਵਾਲਾ ਨਹੀਂ ਆਇਆ। ਔਰ ਮੈਂ ਕਈ ਵਾਰ ਉੱਥੇ ਜਾ ਆਇਆ। ਔਰ ਡਾਕਟਰ ਸਾਹਿਬ, ਪ੍ਰੋਫੈਸਰ ਸਾਹਿਬ, ਇਹੋ ਜਿਹੀ ਗੱਲ ਮੈਂ ਤੁਹਾਨੂੰ ਦੱਸਾਂ ਕਿ ਇੱਕ ਮਾਤਾ ਇੱਥੇ ਇਹੋ ਜਿਹੀ ਸੀਗੀ ਜਿਹਦੇ 2 ਬੱਚੇ ਡਾਕਟਰ ਸੀਗੇ। ਔਰ ਭਾਜੀ ਤੁਸੀਂ ਮਾਈਕ ਮਿਊਟ ਕਰ ਲਓ। ਭਾਜੀ ਤੁਸੀਂ ਮਾਈਕ ਮਿਊਟ। जी जी, वकास साहब जरा अपना ना 1 मिनट म्यूट कर लिया जी, माइक म्यूट कर जी जी। ਅੱਛਾ, ਉਹ ਮਾਤਾ ਦੇ 2 ਬੱਚੇ ਡਾਕਟਰ ਸੀਗੇ ਔਰ ਦੋਨਾਂ ਨੇ ਮਾਤਾ ਨੂੰ ਨਹੀਂ ਸੰਭਾਲਿਆ, ਦੋਨਾਂ ਨੇ ਘਰੋਂ ਕੱਢਤੀ ਮਾਤਾ। ਔਰ ਮਾਤਾ ਇੱਥੇ ਸਾਡੇ ਸ਼ਹਿਰ 'ਚ ਆ ਗਈ। ਇੱਥੇ ਇੱਕ ਆਸ਼ਰਮ ਬਣਿਆ ਹੋਇਆ, ਉਹਦਾ ਨਾਮ ਰੱਖਿਆ ਹੋਇਆ ਦੁੱਖ ਨਿਵਾਰਨ ਆਸ਼ਰਮ। ਔਰ ਉੱਥੇ ਉਹ ਮਾਤਾ ਆ ਗਈ, ਮਾਤਾ ਨੂੰ ਆਸ਼ਰਮ ਦੇ ਵਿੱਚ ਸੰਭਾਲਿਆ। ਮਾਤਾ ਕਾਫੀ ਟਾਈਮ ਰਹੀ। ਮਾਤਾ ਕਵੇ ਵੀ ਮੈਨੂੰ ਮੇਰੇ ਬੱਚਿਆਂ ਕੋਲ ਜਾਣਾ। ਔਰ ਬੱਚਿਆਂ ਨੂੰ ਜਦੋਂ ਆਸ਼ਰਮ ਵਾਲੇ ਕਾਲ ਕਰਦੇ ਸੀਗੇ, ਉਹ ਕਹਿੰਦੇ ਸੀ ਸਾਡੇ ਕੋਲ ਟਾਈਮ ਨਹੀਂ, ਅਸੀਂ ਫੇਰ ਆਵਾਂਗੇ। ਉਹ ਕਾਫੀ ਟਾਈਮ ਮਾਤਾ ਵਿਚਾਰੀ ਲਮਕਦੀ ਰਹੀ। ਉਹ ਹੋ ਗਈ ਬਿਮਾਰ। ਉਹਦੇ ਘਰ ਦੇ ਦੋਨਾਂ ਬੱਚਿਆਂ ਨੂੰ ਇਤਲਾਹ ਕੀਤੀ ਵੀ ਭਾਈ ਤੁਹਾਡੀ ਮਾਤਾ ਜ਼ਿਆਦਾ ਸੀਰੀਅਸ ਹੈ, ਤੁਸੀਂ ਆਓ। ਔਰ ਉਹ ਬੰਦੇ ਨਹੀਂ ਆਏ। ਦੋਨੋਂ ਬੇਟੇ ਡਾਕਟਰ, ਪੈਸੇ ਵਾਲੀਆਂ ਸਾਮੀਆਂ ਬਹੁਤ ਤਕੜੀਆਂ, ਦੋਨੋਂ ਬੇਟੇ ਨਹੀਂ ਆਏ। ਮਾਤਾ ਦੀ ਮੌਤ ਹੋ ਗਈ। ਮਾਤਾ ਦੀ ਮੌਤ ਹੋਣ ਤੋਂ ਬਾਅਦ ਡਾਕਟਰ ਸਾਹਿਬ, ਪ੍ਰੋਫੈਸਰ ਸਾਹਿਬ, ਉਹਨਾਂ ਡਾਕਟਰਾਂ ਨੂੰ ਫੋਨ ਕੀਤਾ। ਉਹਨਾਂ ਨੂੰ ਜਦੋਂ ਫੋਨ ਕੀਤਾ, ਉਹ ਕਹਿੰਦੇ ਵੀ ਅਸੀਂ ਆ ਰਹੇ ਹਾਂ। ਆਸ਼ਰਮ ਵਾਲੇ ਉਹਨਾਂ ਨੂੰ ਉਡੀਕਦੇ ਰਹੇ ਵੀ ਚਲੋ ਆਉਣਗੇ, ਹੋਰ ਨਹੀਂ ਮਾਤਾ ਦੀ ਲਾਸ਼ ਲੈ ਕੇ ਜਾਣਗੇ ਆਪਦੇ ਘਰੇ ਜਾ ਕੇ, ਵੀ ਜੋ ਵੀ ਕਰਨਗੇ। ਉਹ ਆਏ, ਆ ਕੇ ਉਹਨਾਂ ਨੇ ਆਉਂਦਿਆਂ ਹੀ ਕਿਹਾ ਜੀ ਸਾਨੂੰ ਇੱਕ ਅਲੱਗ ਤੋਂ ਕਮਰਾ ਦੇ ਦਿਓ। ਔਰ ਉਹਨਾਂ ਨੇ ਨਹੀਂ ਕਿਹਾ ਵੀ ਅਸੀਂ ਮਾਤਾ ਦੀ ਡੈੱਡ ਬੋਡੀ ਲੈ ਕੇ ਜਾਣੀ ਆ। ਉਹ ਇੱਥੇ ਹੀ ਆਸ਼ਰਮ ਵਾਲਿਆਂ ਨੇ ਉਹ ਮਾਤਾ ਦਾ ਜੋ ਵੀ ਕਰਨਾ ਸੀਗਾ ਸੰਸਕਾਰ ਵਗੈਰਾ ਕੀਤਾ। ਔਰ ਦੇਖੋ ਸ਼ਰਮ ਦੀ ਗੱਲ, ਉਹ ਜਦੋਂ ਆਏ ਨਾ ਆਪਦੀ ਗੱਡੀ ਦੇ ਵਿੱਚ दारू ਦੀਆਂ ਬੋਤਲਾਂ ਲੈ ਕੇ ਆਏ। ਜਿਹੜਾ ਉਹਨਾਂ ਨੇ ਰੂਮ ਲਿਆ ਉੱਥੇ ਆਪਦੇ ਰਾਤ ਨੂੰ ਪੀਂਦੇ ਰਹੇ। ਕੋਈ ਉਹਨਾਂ ਦੀ ਸਿਹਤ ਤੇ ਅਸਰ ਨਹੀਂ। ਅਗਲੇ ਦਿਨ ਰਹੇ, ਅਗਲੇ ਦਿਨ ਹੀ ਸਾਰਾ ਕੁਝ ਕਰਕੇ ਇੱਥੇ ਹੀ ਚਲ ਗਏ। ਇੰਨੀ ਸ਼ਰਮ ਨਹੀਂ ਆਈ ਉਸ ਲੋਕਾਂ ਨੂੰ ਵੀ ਅਸੀਂ ਇਸ ਮਾਂ ਦੀ ਆਪਦੀ ਲਾਸ਼ ਲੈ ਜਾਈਏ ਆਪਦੇ ਘਰੇ, ਜੋ ਵੀ ਰਿਸ਼ਤੇਦਾਰ ਆ ਜਾਂ ਕਿਵੇਂ ਆ। ਔਰ ਅੱਜ ਵੀ ਇੱਥੇ ਇੱਕ ਕਲਕੱਤੇ ਤੋਂ ਮਾਤਾ, ਇੱਕ ਕਰਨਾਟਕਾ ਤੋਂ ਮਾਤਾ ਆ। ਔਰ ਇੰਨੀਆਂ ਕੁ ਪੜ੍ਹੀਆਂ ਲਿਖੀਆਂ ਨਾ ਵੀ ਉਹ ਇੰਗਲਿਸ਼ 'ਚ ਵੀ ਗੱਲ ਕਰਦੀਆਂ ਔਰ ਰੋਂਦੀਆਂ, ਕਹਿੰਦੀਆਂ ਅਸੀਂ ਬੱਚਿਆਂ ਕੋਲੇ ਜਾਣਾ ਹੈ। ਤੇ ਬੱਚੇ ਉਹਨਾਂ ਦੇ ਕਹਿੰਦੇ ਵੀ ਅਸੀਂ ਲੈ ਕੇ ਨਹੀਂ ਜਾਣਾ, ਅਸੀਂ ਘਰੇ ਨਹੀਂ ਵਾੜਨੀਆਂ। ਮੈਂ ਇਹ ਚੀਜ਼ਾਂ ਦੇਖਦਾ। ਔਰ ਮੈਂ ਨਾ ਇੱਕ ਚੀਜ਼ ਨੋਟ ਕੀਤੀ, ਮਦਰ ਡੇ ਤੇ ਜਦੋਂ ਮੈਂ ਦੇਖਦਾ ਫੇਸਬੁੱਕ ਤੇ ਐਂ ਲੱਗਦਾ ਵੀ ਸਾਰੀ ਦੁਨੀਆ ਮਾਵਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ। ਠੀਕ ਹੈ, ਉਦੋਂ ਇਹ ਅੱਜ ਕੱਲ੍ਹ ਨਾ ਫੋਟੋ ਦਾ ਰਿਵਾਜ ਆ, ਫੇਸਬੁੱਕ ਦਾ ਰਿਵਾਜ ਆ, ਬਸ ਜੀ ਆਈ ਲਵ ਯੂ ਮਾਂ, ਫਲਾਨਾ ਢਿਮਕਾ। ਔਰ ਸ਼ਰਮ ਉਦੋਂ ਆਉਂਦੀ ਆ ਵੀ ਇਹ ਆਪਾਂ ਜੇ ਸਾਰੇ ਇੰਨਾ ਜ਼ਿਆਦਾ ਪਿਆਰ ਕਰਦੇ ਆ ਮਾਂ, ਇਹਨਾਂ ਦਾ ਕਾਰਨ ਕੀ ਹੈ, ਕਿਉਂ ਬਣੇ ਨੇ? ਉਹ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ, ਜਿੰਨੇ ਸ਼ਹਿਰੀ ਲੋਕ ਆ, ਜਿੰਨੇ ਪੜ੍ਹੇ ਲਿਖੇ ਵੱਡੀਆਂ ਨੌਕਰੀਆਂ ਤੇ ਆ, ਵੱਡੇ ਅਹੁਦੇ ਤੇ, ਵੱਡੇ ਪੈਸੇ ਵਾਲੇ ਆ, ਇਹਨਾਂ ਦੀਆਂ ਮਾਵਾਂ ਰੁਲਦੀਆਂ। ਗਰੀਬ ਦੀ ਕਦੇ ਵੀ ਮਾਂ ਨਹੀਂ ਰੁਲਦੀ। ਗਰੀਬ ਬੰਦੇ ਜਿਹੜੇ ਆ ਨਾ, ਮੈਂ ਪੇਂਡੂ ਬੱਚੇ ਦੀ ਕਿਸੇ ਦੀ ਮਾਂ ਆਸ਼ਰਮ 'ਚ ਨਹੀਂ ਦੇਖਦਾ। ਅੱਜ ਵੀ ਇਹ ਚੀਜ਼ ਹੈ, ਜਿਹੜੇ ਜਿਨ੍ਹਾਂ ਕੋਲ ਟਾਈਮ ਹੀ ਹੈ ਨਹੀਂ ਮਾਵਾਂ ਵਾਸਤੇ। ਔਰ ਸ਼ਰਮ ਇੱਥੇ ਆਉਂਦੀ ਆ ਵੀ ਜਿਹੜੀ ਮਾਂ ਨੇ ਤੁਹਾਨੂੰ ਪਾਲਿਆ, ਤੁਹਾਨੂੰ ਵੱਡੇ ਕੀਤਾ ਹੈ, ਤੇ ਉਹ ਤੁਹਾਡੇ ਕੋਲੇ ਉਹਦੇ ਮਾਂ ਪਿਓ ਕਿਸੇ ਤੋਂ ਕੁਛ ਨਹੀਂ ਮੰਗਦਾ। ਮਾਂ ਪਿਓ ਨਹੀਂ
2 ਮਿੰਟ ਦੇ ਵਿੱਚ ਕੋਈ ਨਾ ਤੁਹਾਡੇ ਪੈਸੇ ਦਾ ਮਤਲਬ ਹਾਂਜੀ ਪ੍ਰੋਫੈਸਰ ਸਾਹਿਬ ਤੇਜ਼ ਦੀ ਆਵਾਜ਼ ਘਟ ਗਈ ਹੈ। ਦੋਸਤ ਪੁੱਛਦੇ ਆ ਢਿੱਲੋਂ ਪਿਕੀ ਵਟ ਕੀ ਪੁੱਛਦੇ ਪਿਕੀ ਮੀਨਸ ਕੀ ਹੈ ਜੀ? ਪਿਕੀ ਦਾ ਢਿੱਲੋਂ ਸਾਹਿਬ ਦੱਸੋ, ਥੋੜਾ ਜਿਹਾ ਮੂਡ ਚੇਂਜ ਕਰ ਲਈਏ। ਪਿੱਕੀ ਜਿਵੇਂ ਜੀ ਪਿੱਕੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਸਲਾਮ ਵਾਲੇਕਮ ਸਾਰੇ ਵੀਰਾਂ ਨੂੰ। ਟੌਪਿਕ ਬਹੁਤ ਵਧੀਆ, ਪਰ ਤੁਸੀਂ ਗੱਲ ਕੋਈ ਹੋਰ ਪੁੱਛ ਲਿਆ। ਕੋਈ ਨਹੀਂ, ਪਿੱਕੀ ਉਹੀ ਹੈ ਜਿਵੇਂ ਨਾਸਿਰ ਆ, ਉੱਤੇ ਵੀ ਗੱਲ ਕਰਦੇ ਹੋ। ਉਹਨੇ ਪੁੱਛਿਆ, ਹੁਣ ਕਮੈਂਟ ਵੀ ਪੜ੍ਹਨੇ ਜ਼ਰੂਰੀ ਹੈ ਨਾ। ਹਾਂਜੀ ਪਿੱਕੀ ਮੇਰੀ ਮਾਂ ਦਾ ਨਾਮ ਤਾਂ ਮੈਨੂੰ ਪਿਆਰ ਦਾ, ਘਰ ਦਾ ਨਾਮ। ਹਾਂਜੀ ਵੈਸੇ ਮੇਰੇ ਤਾਂ ਨਾਂ ਦਾ ਪਤਾ ਹੀ ਆ, ਸਾਰਿਆਂ ਨੂੰ ਪਤਾ ਤਕਰੀਬਨ ਮੇਰੇ ਵੀਰਾਂ ਨੂੰ। ਤੇ ਇਹ ਘਰ ਦਾ ਨਾਂ ਆ, ਤੇ ਮਾਂ ਦਾ ਨਾਂ ਰੱਖਣਾ ਪੈਂਦਾ। ਮੈਂ ਕਿਹਾ ਅੱਜ ਮਾਂ ਦੇ ਨਾਮ ਤੋਂ ਜਾਂਦੇ ਆ ਗੱਲ ਹੋ ਗਈ। ਹਾਂਜੀ ਇਹ ਕਿ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ 20 ਸਾਲ ਹੋ ਗਏ ਤਕਰੀਬਨ ਜਰਮਨ 'ਚ ਰਹਿੰਦੇ ਹਾਂ। ਤੇ ਥੋੜ੍ਹੇ ਸਾਲ ਹੀ ਹੋਏ ਨੇ ਜਦੋਂ ਵਟਸਐਪ ਵਗੈਰਾ ਜਾਂ ਸਕਾਈਪ ਵਗੈਰਾ ਕਾਲ ਹੋਣੀ ਸ਼ੁਰੂ ਹੋਈ ਹੈ। ਤੇ ਪਹਿਲਾਂ ਜਦੋਂ ਅਸੀਂ ਆਏ ਹਾਂ ਚਿੱਠੀਆਂ ਵਗੈਰਾ ਗੱਲ ਕਰਦੇ ਹਾਂ, ਤੇ ਚਿੱਠੀ ਲਿਖਣੀ, ਫਿਰ ਮਾਂ ਨੂੰ ਪਾਉਣੀ ਜਾਂ ਘਰ ਪਾਉਣੀ, ਗੱਲਬਾਤ ਹੋਣੀ, ਜਾਂ ਫੋਨ ਕਰਨਾ, ਫੋਨ ਤੇ 2-4 ਮਿੰਟ ਗੱਲ ਹੋਣੀ। 10 ਸਾਲ ਬਾਅਦ ਮੈਂ ਪਹਿਲੀ ਵਾਰ ਗਿਆ ਇੰਡੀਆ, ਪੱਕਾ ਹੋ ਗਿਆ ਜਰਮਨ 'ਚ, ਤੇ ਮਾਂ ਨੂੰ ਮਿਲਿਆ। ਤੇ ਉਹੀ ਮਾਂ ਨੂੰ ਪਤਾ ਕਿ ਮੇਰਾ ਪੁੱਤਾ ਖਾਂਦਾ ਆ ਪੀਂਦਾ ਬਿਨਾਂ ਕਿਸੇ ਗੱਲ ਤੋਂ, ਉਹੀ ਪੁਰਾਣੀਆਂ ਗੱਲਾਂ ਸਾਰੀਆਂ। ਤੇ ਮਾਵਾਂ ਨੂੰ ਜਿਹੜੀਆਂ ਹੁੰਦੀਆਂ ਉਹ ਆਪਣੇ ਬੱਚਿਆਂ ਦੀਆਂ, ਪੁੱਤਾਂ ਦੀਆਂ ਰਮਜਾਂ ਸਮਝਦੀਆਂ ਨੇ। ਹਰ ਗੱਲਬਾਤ ਕੋਈ ਵੀ ਨਿੱਕੇ ਹੁੰਦੇ ਹਾਂ ਕੁਛ ਸ਼ੈਤਾਨੀ ਕਰ ਲੈਣੀ, ਪਤਾ ਕਿ ਪੁੱਤ ਨੇ ਸ਼ੈਤਾਨੀ ਕੀਤੀ ਆ, ਆਣ ਕੇ ਉਹਨੇ ਕਹਿਣਾ ਵੀ ਵੱਜ ਜਾਓ, ਤੁਹਾਡੇ ਡੈਡੀ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਗੁੱਸੇ ਨੇ। ਮਤਲਬ ਕਿ ਮਾਂ ਬੱਚੇ ਦੇ ਹਰ ਸਾਹ ਨਾਲ ਦੁੱਖ ਸੁੱਖ ਨਾਲ ਖੜੀਆਂ ਹੁੰਦੀਆਂ ਨੇ। ਭਰਾ ਭੈਣ ਭਰਾ ਜਿੰਨੇ ਵੀ ਰਿਲੇਟਿਵ ਯਾਰ ਦੋਸਤ ਸੱਜਣ ਹੁੰਦੇ ਨੇ, ਉਹ ਸਾਰੇ ਆਪਣਾ ਟਾਈਮ ਦੇਖਦੇ ਆ। ਲੇਕਿਨ ਮਾਵਾਂ ਨੂੰ ਸਿਰਫ ਇਹ ਹੁੰਦਾ ਕਿ ਮੇਰਾ ਪੁੱਤ ਨੇ ਖਾਧਾ ਆ ਪੀਤਾ ਆ। ਤੇ ਬਾਕੀ ਕਿਸੇ ਦੇ ਗਾਣਾ ਵੀ ਗਾਇਆ ਸੀ, ਸਾਰੇ ਇਹ ਪੁੱਛਦੇ ਡਾਲਰ ਕਿੰਨੇ ਕਮਾਉਣਾ, ਤੇ ਮਾਂ ਹੀ ਪੁੱਛਦੀ ਵੀ ਰੋਟੀ ਖਾਧੀ ਕਿ ਖਾਧੀ। ਵਾਹ। ਤੇ ਗੱਲਾਂ ਤਾਂ ਸਾਰੇ ਮੇਰੇ ਵੀਰ ਨੇ ਬੜੀਆਂ ਕੀਤੀਆਂ ਨੇ, ਤੇ ਅਸੀਂ ਤੇ ਚਲੋ ਇਹਨੇ ਸਿਆਣੇ ਨਹੀਂ। ਅਸੀਂ ਤੇ ਕਹਿੰਦਾ ਕਿ ਹਰ ਬੰਦਾ ਆਪਣੀ ਮਾਂ ਨੂੰ ਪਿਆਰ ਕਰਦਾ, ਪਰ ਜਦੋਂ ਉਹਦੇ ਆਪਣੇ ਬੱਚੇ ਹੋ ਜਾਂਦੇ ਆ ਫਿਰ ਉਹ ਆਪਣੀ ਮਾਂ ਨੂੰ ਜ਼ਿਆਦਾ ਪਿਆਰ ਕਰਨ ਲੱਗ ਪੈਂਦਾ। ਕਿਉਂ? ਜਿੰਨਾ ਹਾਲਾਤ ਸਾਡੀ ਮਾਵਾਂ ਨੇ ਸਾਨੂੰ ਪਾਲਿਆ, ਉਦੋਂ ਇੰਨੀ ਫੈਸਿਲਿਟੀਆਂ ਨਹੀਂ ਹੈਗੀਆਂ। ਤੇ ਅੱਜ ਕੱਲ ਅਸੀਂ ਜਿਹੜੇ ਆਪਣੇ ਬੱਚੇ ਪਾਲਣੇ, ਸਾਨੂੰ ਪਤਾ ਲੱਗਦਾ ਕਿੰਨੇ ਔਖੇ ਨੇ ਬੱਚੇ ਪਾਲਣੇ। ਤੇ ਬਸ ਇਹ ਕੁਝ ਮੈਂ ਕਹਿਣਾ ਚਾਹੁੰਦਾ। ਬਾਕੀ ਤੁਸੀਂ ਸਾਰੇ ਸਿਆਣੇ, ਤੁਸੀਂ ਬਹੁਤ ਸੋਹਣੀ ਗੱਲਾਂ ਕੀਤੀਆਂ ਡਾਕਟਰ ਸਾਹਿਬ ਨੇ। ਬਸ ਕੋਈ ਆਪਣੀਆਂ ਕੋਈ ਹੈ ਨਾ, ਆਪਣੀਆਂ ਮਾਂ ਦੇ ਨਾਲ ਕੋਈ ਯਾਦਾਂ ਜਿਹੜੀਆਂ ਉਹ ਵੀ ਸਾਡੇ ਨਾਲ ਸਾਂਝੀਆਂ ਕਰੋ। ਕੋਈ ਗੱਲ, ਕੋਈ ਪੁਰਾਣੀ ਯਾਦ ਜਿਹੜੀ ਯਾਦ ਆਉਂਦੀ ਹੈ, ਚੇਤੇ ਆਉਂਦੀ ਹੈ ਤੁਹਾਨੂੰ? ਹਾਂਜੀ ਉਹ ਯਾਦ ਆਉਂਦੇ ਕਿ ਮਾਂ ਨੇ ਸਮਾਨ ਲੈਣ ਲਈ ਪੈਸੇ ਦੇਣੇ, ਵਿੱਚੋਂ ਅਸੀਂ ਆਪਣੇ ਮਾੜਾ ਮੋਟਾ ਦਾਲ ਲਾ ਲੈਣਾ, ਤੇ ਮਾਂ ਨੂੰ ਪਤਾ ਹੁੰਦਾ ਕਿ ਇਹਨੇ ਖਾਧੇ ਨੇ, ਵਿੱਚ ਲਏ ਨੇ ਪੈਸੇ। ਜਾਂ ਇੱਕ ਨਾ ਸਾਡੇ ਕਿਚਨ ਵਿੱਚ ਨਾ ਇੱਕ ਹੁੰਦੇ ਸੀ ਸਲੈਬ ਜੀ, ਤੇ ਉੱਤੇ ਮਾਤਾ ਨੇ ਪੈਸੇ ਰੱਖੇ ਹੁੰਦੇ ਸੀ। ਸਾਨੂੰ ਪਤਾ ਕਿ ਮੰਮੀ ਨੇ ਇੱਥੇ ਪੈਸੇ ਰੱਖੇ ਨੇ, ਤੇ ਸਾਨੂੰ ਪਤਾ ਲੋੜ ਪੈਣ ਦੇ ਅਸੀਂ ਲੈ ਲੈਣੇ। ਮਾਤਾ ਨੂੰ ਪਤਾ ਵੀ ਲੱਗ ਜਾਂਦਾ ਕਿ ਇਹੋ ਲੈ ਕੇ ਗਏ ਨੇ, ਹੋਰ ਕਿਹਨੇ ਖੜਨੇ ਸੀ। ਨਿੱਕੀ ਨਿੱਕੀ ਸਤਾਨੀ ਤੁਹਾਨੂੰ ਪਤਾ ਵੀ ਮਾਵਾਂ ਬੱਚੇ ਕਰਦੇ ਰਹਿੰਦੇ ਆ। ਯਾਦ ਆ ਗਿਆ ਸਾਡੇ ਨਾ ਕਿਚਨ ਦੇ ਵਿੱਚ ਉਹ ਛੋਟੀ ਜਿਹੀ ਹੁੰਦੀ, ਉਹਦੀ ਸਰੋਂ ਪਾਈ ਹੁੰਦੀ, ਸਰੋਂ। ਉਹ ਸਰੋਂ ਦੇ ਪ੍ਰੋਫੈਸਰ ਸਾਹਿਬ ਥੋੜੀ ਨੂੰ ਉਹਦੇ ਵਿੱਚ ਰੱਖੇ ਹੁੰਦੇ ਪੈਸੇ, ਸਰੋਂ ਲਗਾਏ ਹੁੰਦੇ। ਉਹ ਪਤਾ ਹੁੰਦਾ ਸੀ ਕਿ ਵਾਧਾ ਘਾਟਾ ਕਰ ਦਿੰਦੇ। ਜਾਂ ਫਿਰ ਮਾਤਾ ਨੂੰ ਪਿੰਨੀਆਂ ਬਣਾਉਣੀਆਂ ਵੇਸਣ ਦੀਆਂ, ਜਾਂ ਦੂਜੀਆਂ ਅਕਸੀ ਦੀਆਂ ਪਿੰਨੀਆਂ ਬਣਾਉਣੀਆਂ, ਉਹ ਅਸੀਂ ਚੋਰੀ ਚੁੱਕ ਕੇ ਲੈ ਜਾਈਆਂ ਬਾਹਰ ਖਾਣੀਆਂ। ਉਹਨਾਂ ਸਾਡੇ ਤੋਂ ਲੁਕਾਉਣੀਆਂ ਸੀ, ਫਿਰ ਲੱਭ ਲੈਣੀਆਂ। ਮਾਵਾਂ ਦੀ ਕਿੰਨੀ ਗੱਲਾਂ ਚੱਲਦੀ ਰਹਿੰਦੀਆਂ ਸੀ। ਅੱਜ ਵੀ ਕਿਸੇ ਨੂੰ ਵੀ ਫੋਨ ਕਰੀ, ਕਿਤੇ ਵੀ ਫੋਨ ਕਰੀਏ, ਮਾਂ ਨੇ ਕਦੀ ਕੁਝ ਨਹੀਂ ਮੰਗਿਆ, ਬਸ ਉਹਨਾਂ ਨੇ ਤੁਹਾਡੀ ਦੁਆ ਹੀ ਮੰਗੀ ਆ, ਤੰਦਰੁਸਤੀ ਦੀ ਦੁਆ ਮੰਗੀ ਆ, ਪਿਆਰ ਮੰਗਿਆ। ਤੇ ਬਾਕੀ ਜਿੰਨੇ ਵੀ ਰਿਸ਼ਤੇ ਨੇ ਸਾਰੇ ਉਹ ਆਪਣੇ ਮੋਹ ਦੇ ਆ, ਲੇਕਿਨ ਮਾਂ ਦਾ ਰਿਸ਼ਤਾ ਉਹ ਦਿਲ ਦਾ ਰਿਸ਼ਤਾ, ਉਹ ਦਿਲ ਨਾਲ ਬੱਚਿਆਂ ਨੂੰ ਪਿਆਰ ਕਰਦੀ ਹੈ। ਉਹਨੂੰ ਕੋਈ ਲਾਲਚ ਨਹੀਂ ਉਹ ਰਿਸ਼ਤੇ ਨੂੰ। ਢਿੱਲੋਂ ਸਾਹਿਬ ਨਾਲ ਹੀ ਦਿਓ, ਆਪਾਂ ਭਾਈ ਹਰਦੀਪ ਨਾਲ ਗੱਲ ਕਰ ਲਈਏ। ਹਰਦੀਪ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੇ ਮੈਂ ਇਹ ਗੱਲ ਕਰਨੀ ਸੀ ਕਿ ਜਦੋਂ ਦੇ ਟੀਵੀ ਤੇ ਸਮਾਰਟਫੋਨ ਆ ਗਏ ਨੇ, ਮੇਰੇ ਖਿਆਲ ਨਾਲ ਮਾਂ ਪਿਓ ਦਾ ਰਿਸ਼ਤਾ ਬਹੁਤ ਜ਼ਿਆਦਾ ਮਤਲਬ ਉਹਦਾ ਅਸਰ ਘੱਟ ਗਿਆ। ਪਹਿਲਾਂ ਸੌਣ ਤੋਂ ਪਹਿਲਾਂ ਮੈਨੂੰ ਪਤਾ ਨਹੀਂ ਤੁਹਾਡੇ ਬਾਰੇ, ਸਾਡੇ ਘਰ ਤਾਂ ਟੀਵੀ ਨਹੀਂ ਹੁੰਦਾ ਸੀ।
ਤੇ ਮੈਂ ਤਾਂ ਇੱਕ ਪਿੰਡ ਨੂੰ ਬਿਲੋਂਗ ਕਰਦਾ, ਹੁਣ ਤੇ ਮੈਂ ਫਰਾਂਸ 'ਚ ਰਹਿੰਦਾ ਇੱਥੇ। ਤੇ ਮੇਰੇ ਮੰਮੀ ਮਤਲਬ ਮੈਨੂੰ ਕੀ ਕਹਿੰਦੇ ਹੁੰਦੇ, ਕਹਾਣੀ ਸੁਣਾਉਂਦੇ ਹੁੰਦੇ ਸੀ, ਜਾਂ ਕੁਛ ਮਤਲਬ ਕੋਈ ਨਾ ਕਿੱਸਾ ਜਾਂ ਕੁਝ ਨਾ ਗੁਰੂਆਂ ਦੇ ਨਾਲ ਰਿਲੇਟਡ ਜਾਂ ਕੁਝ। ਮੇਰੇ ਖਿਆਲ ਨਾਲ ਅੱਜ ਤੱਕ ਵੀ ਜੋ ਮੈਂ ਸਿੱਖਿਆ ਹੈ, ਜੋ ਅੱਜ ਤੱਕ ਜੋ ਵੀ ਹਾਸਿਲ ਕੀਤਾ ਹੈ, ਤਾਂ ਮਤਲਬ ਉਹ ਜਿਹੜੇ ਮੈਨੂੰ ਮਤਲਬ ਮੇਰੇ ਮਦਰ ਨੇ ਮੈਨੂੰ ਸਿਖਾਇਆ ਹੈ, ਉਹਨਾਂ ਕਹਾਣੀਆਂ ਦੇ ਥਰੂ, ਕਿੱਸਿਆਂ ਦੇ ਥਰੂ, ਉਹਨੇ ਮੈਨੂੰ ਬਹੁਤ ਜ਼ਿਆਦਾ ਮਤਲਬ ਹੈਲਪ ਕੀਤਾ ਹੈ ਆਪਣੀ ਜ਼ਿੰਦਗੀ ਦੇ ਵਿੱਚ। ਸਭ ਕੁਝ ਜੋ ਵੀ ਅੱਜ ਤੱਕ ਮੈਂ ਹਾਸਿਲ ਕੀਤਾ ਹੈ ਉਹਦੇ ਵਿੱਚ। ਤੇ ਅੱਜ ਜਿੱਦਾਂ ਟੀਵੀ ਚੱਲ ਪਏ, ਸਮਾਰਟਫੋਨ ਚੱਲ ਪਏ, ਤੇ ਅੱਜ ਕੱਲ੍ਹ ਦੀਆਂ ਮੈਂ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੁੰਦਾ ਕਿਸੇ ਨੂੰ ਵੀ, ਪਰ ਜਿਹੜੀਆਂ ਨਵੀਆਂ ਮਤਲਬ ਜਿਹੜੀਆਂ ਹੁਣ ਦੀਆਂ ਮਾਂ ਪਿਓ ਨੇ, ਉਹ ਮਤਲਬ ਆਪਣੇ ਬੱਚੇ ਦੇ ਹੱਥ ਮਾਂ ਸਮਾਰਟਫੋਨ ਦੇ ਦਿੰਦੇ ਨੇ, ਕਾਰਟੂਨ ਲਾ ਕੇ ਕਿ ਆਹ ਵੇਖਦਾ ਰਹਿ, ਜਾਂ ਮਤਲਬ ਉਹਨਾਂ ਵਾਸਤੇ ਬੱਚੇ ਇੱਕ ਸਿਰ ਦਰਦ ਨੇ, ਸਾਰੇ ਨਹੀਂ ਜ਼ਿਆਦਾਤਰ, ਵੀ ਉਹਨਾਂ ਵਾਸਤੇ ਉਹ ਜਿਹੜੀਆਂ ਪਹਿਲੀਆਂ ਆਪਣੀਆਂ ਮਾਵਾਂ ਸੀ, ਉਹਨਾਂ ਵਾਸਤੇ ਬੱਚੇ ਇੱਕ ਜ਼ਿੰਮੇਵਾਰੀ ਸੀ, ਇੱਕ ਮਤਲਬ ਜਿਹੜੇ ਕੱਲ ਨੂੰ ਆਪਾਂ ਇਹ ਕਹਿ ਦਿੰਦੇ ਕਿ ਅੱਜ ਕੱਲ ਬੱਚੇ ਆਪਣੇ ਮਾਂ ਪਿਓ ਦੀ ਰਿਸਪੈਕਟ ਕਿਉਂ ਨਹੀਂ ਕਰਦੇ। ਇਹ ਏਦਾਂ ਵੀ ਸੋਚਣਾ ਪਊਗਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਇਆ ਹੈ, ਕਿਵੇਂ ਸਿਖਾਇਆ, ਉਹਨਾਂ ਨੂੰ ਟੌਮ ਜੈਰੀ ਉਹ ਦਿਖਾਇਆ ਹੈ ਕਿ ਕੁਛ ਸਿਖਾਇਆ ਹੋਈ ਹੈ, ਤੇ ਫਿਰ ਉਹੀ ਕੁਝ ਜੋ ਆਪਾਂ ਬੀਜਦੇ ਹਾਂ ਉਹੀ ਵੱਢਣਾ ਪੈਂਦਾ ਹੈ। ਤੇ ਦੂਜੀ ਗੱਲ ਮੈਂ ਇਹ ਕਰਨੀ ਸੀ ਪ੍ਰੋਫੈਸਰ ਸਾਹਿਬ ਨਾਲ, ਕਿ ਢਿੱਲੋਂ ਸਾਹਿਬ ਬਹੁਤ ਵਧੀਆ ਜਿੱਦਾਂ ਇੰਨੇ ਉਹ ਕਰਦੇ ਨੇ, ਲੋਕਾਂ ਨੂੰ ਮਿਲਾਉਂਦੇ ਨੇ ਸਾਰਾ ਕੁਛ, ਮਤਲਬ ਤੁਸੀਂ ਕੁਛ ਏਦਾਂ ਦਾ ਨਹੀਂ ਕਰ ਸਕਦੇ ਮਤਲਬ ਕਿ ਕੋਈ ਕਿਤਾਬ ਲਿਖੀ ਜਾਵੇ ਜਾਂ ਕੁਛ, ਮਤਲਬ ਇਹ ਜਿਹੜੀਆਂ ਸਾਰੀਆਂ ਕਹਾਣੀਆਂ ਨੇ ਉਹਨਾਂ ਨੂੰ ਇੱਕ ਜਗ੍ਹਾ ਇੱਕ ਕਿਤਾਬ ਦੇ ਵਿੱਚ ਕਿਤੇ ਲਿਖ ਦਿੱਤਾ ਜਾਵੇ, ਜਿਹੜੀ ਸ਼ਾਹਮੁਖੀ ਤੇ ਗੁਰਮੁਖੀ ਤੇ ਈਵਨ ਇਨ ਫਰਦਰ ਮਤਲਬ ਇੰਗਲਿਸ਼ ਲੈਂਗੁਏਜ ਦੇ ਵਿੱਚ ਟਰਾਂਸਲੇਟ ਕਰਕੇ ਮਤਲਬ ਲੋਕਾਂ ਨੂੰ ਦੱਸ ਸਕੀਏ ਕਿ ਜਿਹੜਾ ਇੰਡੀਆ ਤੇ ਪਾਕਿਸਤਾਨ ਬਣਿਆ ਹੈ, ਉਹਦੇ ਵਿੱਚ ਸਭ ਤੋਂ ਵੱਧ ਸਫ਼ਰ ਤੇ ਬਲੀਦਾਨ ਪੰਜਾਬੀਆਂ ਦਾ ਹੈ, ਤਾਂ ਕਿ ਮਤਲਬ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਪੰਜਾਬੀ ਹੀ ਐਸੀ ਕੌਮ ਹੈ ਜਿਨ੍ਹਾਂ ਨੇ ਸਭ ਤੋਂ ਵੱਧ ਗਵਾਇਆ ਹੈ, ਤੇ ਇਹਦੇ ਵਿੱਚ ਸਭ ਤੋਂ ਮੇਰੇ ਖਿਆਲ ਨਾਲ ਇਸ ਬਟਵਾਰੇ ਦੇ ਵਿੱਚ ਸਭ ਤੋਂ ਵੱਧ ਆਪਾਂ ਨੇ ਗਵਾਇਆ। ਜੇ ਏਦਾਂ ਦਾ ਕੁਝ ਉਪਰਾਲਾ ਹੋ ਸਕੇ ਮਤਲਬ ਇੱਕ। ਹਰਦੀਪ ਜੀ ਇਹਦਾ ਜਵਾਬ ਪ੍ਰੋਫੈਸਰ ਸਾਹਿਬ ਦੇ ਦੇਣਗੇ। ਹਾਂਜੀ, ਢਿੱਲੋਂ ਸਾਹਿਬ ਇਹ ਕੰਮ ਸ਼ੁਰੂ ਕਰ ਦਿੱਤਾ ਹੈ ਢਿੱਲੋਂ ਸਾਹਿਬ ਨੇ, ਔਰ ਜਿੰਨੇ ਵੀ ਇਹਨਾਂ ਨੇ ਚੀਜ਼ਾਂ ਜਿਹੜੀਆਂ ਸੀਗੀਆਂ ਡਾਕੂਮੈਂਟ ਕੀਤੀਆਂ ਸੀਗੀਆਂ ਵੀਡੀਓ ਸ਼ੇਪ ਦੇ ਵਿੱਚ, ਔਰ ਢਿੱਲੋਂ ਸਾਹਿਬ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਕਿਤਾਬੀ ਸੂਰਤ ਦੇ ਵਿੱਚ ਪੇਸ਼ ਕੀਤਾ ਜਾਵੇ, ਔਰ ਇਹ ਜਿਹੜੀ ਡਾਕੂਮੈਂਟਰੀਜ਼ ਬਣਾ ਰਹੇ ਨੇ ਇਹ ਵੀ ਉਹਦਾ ਹਿੱਸਾ ਹੀ ਨੇ, ਤਾਂ ਕਿ ਬਹੁਤ ਸਾਰੀਆਂ ਕਹਾਣੀਆਂ ਨੂੰ ਜੋੜ ਕੇ ਇੱਕ ਵੱਡੀ ਕਹਾਣੀ ਜਿਹੜੀ ਉਹ ਬਣਾਈ ਜਾਵੇ, ਜਿਹਦੇ ਨਾਲ ਉਹ ਪੂਰੀ ਗੱਲ ਜਿਹੜੀ ਹੈ 47 ਵਾਲੀ ਸਮਝ ਦੇ ਵਿੱਚ ਆ ਜਾਵੇ। ਬਿਲਕੁਲ ਤੁਸੀਂ ਸਹੀ ਪਹੁੰਚੇ ਹੋ, ਤੁਸੀਂ ਸਹੀ ਗੱਲ ਕੀਤੀ ਹੈ ਕਿ ਦੱਸਦਾ ਜਾਵਾਂ, ਪ੍ਰੋਫੈਸਰ ਸਾਹਿਬ ਦੱਸਿਆ ਨਹੀਂ, ਪ੍ਰੋਫੈਸਰ ਸਾਹਿਬ ਉਹਨੂੰ ਟ੍ਰਾਂਸਲੇਟ ਕਰ ਰਹੇ ਨੇ, ਉਹਨੂੰ ਸਾਰਾ ਸਿਹਰਾ ਇਹਨਾਂ ਦਾ ਸਿਰਿਆ, ਅਸੀਂ ਸਿਰਫ ਦੱਸਣ ਵਾਲੇ ਹਾਂ ਕਿ ਆਹ ਸਟੋਰੀ ਇਸ ਤਰ੍ਹਾਂ ਕਰਨੀ ਹੈ। ਇਹਨਾਂ ਦੀ ਪ੍ਰੋਫੈਸਰ ਸਾਹਿਬ ਤੇ ਮੈਂ ਦੋਵੇਂ ਉਹਨੂੰ ਕਰ ਰਹੇ, ਕਿਤਾਬ ਦੀ ਸ਼ਕਲ ਦੇ ਰਹੇ। ਪਹਿਲੇ ਅਸੀਂ 50 ਜਿਹੜੀਆਂ ਹੈ ਨੇ ਨਾ ਸਟੋਰੀਜ਼, ਉਹਨਾਂ ਨੂੰ ਇੱਕ ਐਡੀਸ਼ਨ ਦੀ ਸ਼ਕਲ ਦੇਵਾਂਗੇ, ਉਹਦੇ 'ਚ ਉਹਨੂੰ ਗੁਰਮੁਖੀ 'ਚ ਵੀ, ਇੰਗਲਿਸ਼ 'ਚ ਵੀ, ਸ਼ਾਹਮੁਖੀ 'ਚ ਵੀ ਉਹਦੀ ਕਰਾਂਗੇ ਟ੍ਰਾਂਸਲੇਸ਼ਨ, ਉਹਦੇ ਐਡੀਸ਼ਨ ਵੱਖੋ ਵੱਖ ਕਰਾਂਗੇ। ਤੇ ਬਹੁਤ ਜਲਦੀ ਅਸੀਂ ਕੁਆਦਕ 'ਚ ਪਹੁੰਚ ਗਏ, ਕਿਉਂ ਜੀ ਪ੍ਰੋਫੈਸਰ ਸਾਹਿਬ? ਜੀ ਤਕਰੀਬਨ ਆਦਕ ਦੇ ਵਿੱਚ ਪਹੁੰਚ ਗਏ, ਤੇ ਬਹੁਤ ਜਲਦੀ ਉਹ ਕਿਤਾਬ ਦੀ ਸ਼ਕਲ ਦੀ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਜੀ ਉਹ ਜਿਵੇਂ ਤੁਸੀਂ ਕਿਹਾ ਹੈ, ਉਹਨੂੰ ਅੰਗਰੇਜ਼ੀ ਦੇ ਵਿੱਚ ਵੀ, ਸ਼ਾਹਮੁਖੀ ਦੇ ਵਿੱਚ ਵੀ ਤੇ ਗੁਰਮੁਖੀ ਦੇ ਵਿੱਚ ਵੀ, ਤਿੰਨਾਂ ਜ਼ੁਬਾਨਾਂ ਦੇ ਵਿੱਚ ਉਹ ਛਪੇਗੀ। ਅੱਛਾ ਜੀ, ਬਹੁਤ ਵਧੀਆ, ਬਹੁਤ ਵਧੀਆ, ਬਸ ਮੈਂ ਇਹੀ ਕਹਿਣਾ ਸੀ। ਓਕੇ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਤੁਹਾਡੇ। ਹਰਦੀਪ ਜੀ ਨਾਲ ਹੀ ਸਾਡਾ ਨਾਲ ਤੇਜ ਭਾਜੀ ਵੀ, ਭਾਈ ਤੇਜ ਫਿਰ ਆਏ ਜੀ। ਆਪਣੀ ਗੱਲਬਾਤ ਚੱਲਦੀ ਸੀ, ਤੇ ਇੱਕ ਮੈਂ ਗੱਲ ਕਵਾਂ, ਮਾਂ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਆ ਧੀ ਨੂੰ, ਕਿਉਂਕਿ ਧੀ ਨੂੰ ਆਪਦਾ ਮਨ ਹਲਕਾ ਕਰਨ ਵਾਸਤੇ ਦੁਨੀਆ ਦੇ ਵਿੱਚ ਹੋਰ ਕੋਈ ਜਗ੍ਹਾ ਨਹੀਂ ਗੀ ਜਿਹੜੀ ਮਾਂ ਆ, ਔਰ ਮਾਂ ਨੂੰ ਆਪਦਾ ਮਨ ਹਲਕਾ ਕਰਨ ਵਾਸਤੇ ਜਿਹੜੀ ਜਗ੍ਹਾ ਆ ਉਹ ਧੀ ਆ। ਅਗਰ ਪੁੱਤ ਨਾਰਾਜ਼ ਹੈ, ਜਾਂ ਕਿਸੇ ਗੱਲੋਂ ਨੂੰਹ ਨਾਲ ਕੋਈ ਗੱਲਬਾਤ ਹੋ ਗਈ, ਜਾਂ ਮੰਨ ਲਓ ਪਿਤਾ ਨਾਲ ਕੋਈ ਗੱਲਬਾਤ ਹੋ ਗਈ ਆ, ਯਾਨੀ ਕਿ ਬੇਬੇ ਬਾਪੂ ਦੀ ਕੋਈ ਗੱਲਬਾਤ ਹੋ ਗਈ ਆ, ਤੇ ਮਾਤਾ ਦਾ
ਅੱਜ ਦੇ ਜਿਹੜਾ ਮਾਂ ਹੱਲਦਾ ਉਹ ਆਪਦੀ ਧੀ ਨਾਲ ਗੱਲਬਾਤ ਕਰਕੇ, ਔਰ ਮਾਂ ਬਿਨਾ ਧੀਆਂ ਦੇ ਵੀ ਪੇਕੇ ਨਹੀਂ ਗੇ, ਕਿਉਂਕਿ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ। ਜਿੰਨਾ ਚਿਰ ਮਾਂ ਆ ਉਹਨਾਂ ਚਿਰ ਹੀ ਪੇਕੇ ਆ। ਭਰਾ ਭਰਜਾਈਆਂ ਜੋ ਵੀ ਆ ਇਹ ਸਭ ਪਿੱਛੇ ਹਟ ਜਾਂਦੇ ਜਦੋਂ ਦੁਨੀਆ ਤੇ ਮਾਂ ਨਹੀਂ ਰਹਿੰਦੀ। ਔਰ ਮਾਂ ਦੀ ਹਮੇਸ਼ਾ ਲੋੜ ਜਿਹੜੀ ਆ, ਔਰ ਮੈਂ ਇੱਕ ਦੁਆ ਕਰਦਾ ਕਿ ਹਰ ਮਾਂ ਪਿਓ ਨੂੰ ਇੱਕ ਧੀ ਜ਼ਰੂਰ ਦੇਵੇ ਰੱਬ, ਕਿਉਂਕਿ ਮੈਂ ਆਪਦੇ ਘਰ ਦੀ, ਆਪਾਂ ਕਿਸੇ ਦੀ ਗੱਲ ਨਹੀਂ ਕਰਦੇ, ਮੈਂ ਮੇਰੇ ਘਰ ਦੀ ਜੇ ਗੱਲ ਕਰਾਂ, ਜੇ ਅੱਜ ਮੇਰੀ ਮਾਂ ਢਿੱਲੀ ਮੱਠੀ, ਕੋਈ ਬੁਖਾਰ ਹੋ ਜੇ, ਕੋਈ ਗੱਲਬਾਤ ਹੋ ਜੇ, ਹਜੇ ਮੈਂ ਤਾਂ ਹਜੇ ਘਰੇ ਬੈਠਾ ਹੀ ਹੁੰਨਾ ਤੇ ਮੈਂ ਕਿ ਹਾਂਜੀ, ਜੇ ਮੰਨ ਲਓ ਕਿਤੇ ਵੀ ਮਾਤਾ ਨੂੰ ਹਸਪੀਟਲ ਲੈ ਕੇ ਜਾਣਾ ਨਾ, ਮੈਂ ਮੇਰੀਆਂ ਭੈਣਾਂ ਹੁਣ ਕਰ ਦਵਾਂ ਨੈਟਵਰਕ ਟੁੱਟ। ਹਾਂਜੀ, ਆਵਾਜ਼ ਆ ਰਹੀ ਹੈ? ਤੁਹਾਡੀ ਆਵਾਜ਼ ਨਾ ਕੱਟ ਕੇ ਆ ਰਹੀ ਹੈ। ਤੁਸੀਂ ਭਾਜੀ ਤੇ ਸਾਡੀ ਸਾਡਾ ਹਿੱਸਾ ਜੇ ਪ੍ਰੋਗਰਾਮ ਦਾ, ਤੁਸੀਂ ਵਾਈਫਾਈ ਨੈਟਵਰਕ ਆਪਣੇ ਲਵਾਓ। ਆ ਜਿਹੜਾ ਤੁਹਾਡਾ ਸੈਲੂਲਰ ਨਹੀਂ ਕੰਮ ਦਿੰਦਾ, ਕਿਉਂ ਜੀ ਡਾਕਟਰ ਸਾਹਿਬ? ਜੀ ਜੀ ਬਿਲਕੁਲ, ਤੁਸੀਂ ਤਾਂ ਮੁਸਤਕਿਲ ਹੋ। ਅੱਜ ਵਾਈਫਾਈ ਵੀ ਨਹੀਂ ਸਹੀ ਚੱਲਣਾ, ਕਿਸਮਤ ਜੇ ਉਹ ਗੱਲ, ਅੱਜ ਵਾਈਫਾਈ ਵੀ ਨਹੀਂ ਕੰਮ। ਅੱਛਾ ਢਿੱਲੋਂ ਸਾਹਿਬ, ਤੁਸੀਂ ਇੱਕ ਸਟੋਰੀ ਕੀਤੀ ਸੀ ਦੀ, ਇੱਕ ਡੋਗਰ ਬਰਾਦਰੀ ਦਾ ਇੱਕ ਬੰਦਾ ਸੀ ਤੁਹਾਡੇ ਇਲਾਕੇ ਦੇ ਵਿੱਚ, ਜਿਹਨੇ ਆਪਣੀ ਇੱਕ ਕਹਾਣੀ ਜਿਹੜੀ ਸੁਣਾਈ ਸੀ ਦੀ, ਉਹ ਆਪਣੀ ਮਾਂ ਨੂੰ ਕਿਵੇਂ ਲੈ ਕੇ ਆਇਆ ਸੀ ਲੈਲਪੁਰ, ਤੁਹਾਨੂੰ ਯਾਦ ਹੋਣਾ। ਉਹ ਤੇ ਜ਼ਰਾ ਸਾਡੇ ਨਾਲ ਸਾਂਝੀ ਕਰੋ ਜ਼ਰਾ। ਔਰ ਬੜਾ ਤੁਹਾਡਾ ਉਹ ਬੜਾ ਜ਼ਬਰਦਸਤ ਇੰਟਰਵਿਊ ਸੀ ਤੁਹਾਡਾ। ਐਗਜ਼ੈਕਟ ਤੇ ਨਹੀਂ ਯਾਦ, ਲੇਕਿਨ ਉਹ ਮੈਨੂੰ ਜਿਸ ਤਰ੍ਹਾਂ ਯਾਦ ਹੈ, ਕਾਫੀ ਪੁਰਾਣੀ ਹੈ, 1.5-2 ਸਾਲ ਪਹਿਲੇ ਪੁਰਾਣੀ ਕੀਤੀ ਸੀ। ਜੋ ਵਿਛੜ ਗਏ ਸੀ ਆਪਣੀ ਫੈਮਿਲੀ ਨਾਲ, ਦੋਵੇਂ ਮਾਂ ਪੁੱਤ ਦੋਵੇਂ, ਤੇ ਉਹ ਬੜੇ ਮੁਸ਼ਕਿਲ ਹਾਲਤ 'ਚ ਤੇ ਜ਼ਖਮੀ ਹਾਲਤ 'ਚ ਆਪਣੀ ਮਾਂ ਨੂੰ ਲੈ ਕੇ ਆਏ ਸੀ। ਘੰਟਾ ਘਰ ਲੈਲਪੁਰ ਉਹਨਾਂ ਦਾ ਫਿਰ ਟਕਰਾਅ ਆਇਆ ਸੀ ਆਪਣੀ ਫੈਮਿਲੀ ਦਾ। ਇਹਨਾਂ ਮੈਨੂੰ ਸਿੱਧਾ ਯਾਦ ਹੈ। ਹਾਂ, ਉਹ ਕਹਾਣੀ ਮੈਂ ਪਿਛਲੇ ਦਿਨ ਜਿਹੜੀ ਉਹ ਦੇਖੀ ਹੈ ਤੁਹਾਡੀ, ਕਿ ਉਹ ਜਿਸ ਵੇਲੇ ਪਿੰਡੋਂ ਨਿਕਲੇ ਨੇ ਤੇ ਮਾਂ ਉਹਦੀ ਜਿਹੜੀ ਹੈ ਬਿਮਾਰ ਹੋ ਗਈ ਰਾਹ ਦੇ ਵਿੱਚ, ਬਾਕੀ ਸਾਰੇ ਰਿਸ਼ਤੇਦਾਰ ਚਲੇ ਗਏ, ਤੇ ਉਹਦੇ ਪੁੱਤ ਨੇ ਕਿਹਾ, 12 ਸਾਲਾਂ ਦਾ ਸੀਗਾ ਉਹਦਾ ਪੁੱਤ ਉਸ ਵੇਲੇ, ਉਹਨੇ ਕਿਹਾ ਮੈਂ ਤਾਂ ਮਾਂ ਨੂੰ ਨਹੀਂ ਛੱਡ ਕੇ ਜਾਣਾ ਇਸ ਹਾਲਤ ਦੇ ਵਿੱਚ, ਤੁਸੀਂ ਸਾਰੇ ਜਿਹੜੇ ਆ ਚਲੇ ਜਾਓ। ਉਹ ਫਿਰ ਆਪਣੀ ਬਿਮਾਰ ਮਾਂ ਨੂੰ ਕਿਵੇਂ ਲੈ ਕੇ ਆਇਆ, ਕਿਵੇਂ ਉਹ ਸਿਰ ਦੇ ਮੋਢਿਆਂ ਦੇ ਉੱਤੇ ਚੱਕ ਕੇ ਲਿਆਇਆ, ਕਿਵੇਂ ਰਾਹ ਦੇ ਵਿੱਚ ਉਹਦਾ ਆਰ ਕਰਦਾ ਰਿਹਾ ਕਿ ਉਹਦੀ ਬਿਮਾਰੀ ਜਿਹੜੀ ਦੂਰ ਹੋ ਜਾਵੇ। ਲੇਕਿਨ ਜਿਸ ਵੇਲੇ ਉਸ ਧਰਤੀ ਤੇ ਪਹੁੰਚੇ ਜਿਹਨੂੰ ਮੰਜ਼ਲ ਕਿਹਾ ਗਿਆ ਸੀਗਾ, ਉੱਥੇ ਆ ਕੇ ਉਹ ਮਾਂ ਜਿਹੜੀ ਆ ਉਹਦੇ ਤੋਂ ਵਿਛੜ ਗਈ। ਤੇ ਇਹੋ ਜਿਹੇ ਵੀ ਦੁੱਖ ਨੇ, ਦੇਖੋ ਕਿ 47 ਨੇ ਕਿਹੋ ਜਿਹੇ ਦੁੱਖ ਜਿਹੜੇ ਨੇ ਉਹ ਦਿੱਤੇ ਨੇ, ਕਿ ਕਿਵੇਂ ਮਤਲਬ ਰਿਸ਼ਤੇ ਨਾਤੇ ਜਿਹੜੇ ਸੀਗੇ ਸਾਹਮਣੇ ਬਿਮਾਰ ਹੋ ਰਹੇ ਸੀਗੇ, ਮਰ ਰਹੇ ਸੀਗੇ, ਲੇਕਿਨ ਨਾ ਤੁਹਾਡੇ ਕੋਲ ਕੋਈ ਵਸੀਲਾ ਸੀ, ਨਾ ਕੋਈ ਇਲਾਜ ਸੀ। ਉਹ ਇੱਥੋਂ ਤੱਕ ਕਿ ਉਹ ਕਹਿੰਦਾ ਕਿ ਮੈਂ ਰੋਟੀਆਂ ਮਿਹਨਤ ਕਰਕੇ ਮੰਗ ਕੇ ਲਿਆਉਂਦਾ ਹੁੰਦਾ ਸੀ ਲੋਕਾਂ ਦੇ ਕੋਲ, ਕਿ ਮੇਰੀ ਮਾਂ ਜਿਹੜੀ ਆ ਭੁੱਖੀ ਆ ਉਹਨੂੰ ਦੇਣਾ। ਤੇ ਮਾਂ ਕੀ ਕਰਦੇ ਸੀ ਦੀ, ਮਾਂ ਜਿਹੜੀ ਆ ਉਹ ਖਾਂਦੀ ਨਹੀਂ ਸੀ ਦੀ, ਉਹ ਆਪਣੇ ਪੁੱਤ ਨੂੰ ਕਹਿੰਦੀ ਸੀ, ਪੁੱਤ ਤੂੰ ਖਾ ਲੈ, ਮੈਨੂੰ ਹਲੇ ਭੁੱਖ ਨਹੀਂ ਲੱਗੀ। ਦੇਖੋ ਕਿ ਉਹਨਾਂ ਹਾਲਾਤ ਦੇ ਵਿੱਚ ਵੀ ਜਿਸ ਵੇਲੇ ਹਰ ਕਿਸੇ ਨੂੰ ਆਪਣੀ ਆਪਣੀ ਪਈ ਹੋਈ ਸੀ ਦੀ, ਮਾਵਾਂ ਉਦੋਂ ਵੀ ਔਲਾਦ ਵਾਸਤੇ ਔਰ ਔਲਾਦ ਲਈ ਮਾਵਾਂ ਉਦੋਂ ਵੀ ਉਸੇ ਤਰ੍ਹਾਂ ਹੀ ਸੀਗੀਆਂ। ਤੇਜ ਭਾਈ ਨੇ ਜਿਸ ਤਰ੍ਹਾਂ ਕਿਹਾ ਕਿ ਹਾਲਾਤ ਜਿਹੜੇ ਨੇ ਬਦਲ ਰਹੇ ਨੇ, ਚੀਜ਼ਾਂ ਜਿਹੜੀਆਂ ਉਹ ਖਤਮ ਹੋ ਰਹੀਆਂ ਵਾ, ਔਰ ਉਸ ਤਰ੍ਹਾਂ ਰਿਸ਼ਤੇ ਨਾਤੇ ਨਹੀਂ ਰਹੇ। ਅੱਛਾ, ਇਹ ਚੀਜ਼ਾਂ ਹੈ ਵੀ ਸਹੀ, ਲੇਕਿਨ ਬਹੁਤ ਘੱਟ ਲੋਕ ਹੋਣ ਦੇ ਜਿਹੜੇ ਇਸ ਤਰ੍ਹਾਂ ਸੋਚਣ ਵਾਲੇ ਨੇ।
ਲੇਕਿਨ ਬਹੁਤੇ ਸਾਰੇ ਉਸੇ ਤਰ੍ਹਾਂ ਹੀ ਸੋਚਣ ਵਾਲੇ ਨੇ ਕਿ ਜਿਵੇਂ ਉਹ ਬੰਦਾ ਜਿਹੜਾ ਹੈ ਉੱਥੋਂ ਚੜ੍ਹਦੇ ਪੰਜਾਬ ਤੋਂ ਆਪਣੀ ਮਾਂ ਨੂੰ ਲੈ ਕੇ ਲੈਲਪੁਰ ਆਇਆ। ਬਹੁਤੇ ਸਾਰੇ ਜਿਹੜੇ ਨੇ ਉਹ ਇਸੇ ਤਰ੍ਹਾਂ ਹੀ ਮਾਂ ਦਾ ਖਿਆਲ ਰੱਖਣ ਵਾਲੇ ਨੇ ਔਰ ਹਲੇ ਵੀ ਰੱਖਦੇ ਨੇ, ਚਾਹੇ ਉਹ ਦੂਰ ਵੀ ਚਲੇ ਜਾਣ ਮਜਬੂਰੀ ਤੋਂ, ਕਈਆਂ ਦੀਆਂ ਨੌਕਰੀਆਂ ਨੇ, ਮੁਲਾਜ਼ਮਤਾਂ ਨੇ, ਲੇਕਿਨ ਮੇਰਾ ਖਿਆਲ ਹੈ ਕਿ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਮਾਂ ਲਈ ਹੁੰਦਾ ਹੈ। ਔਰ ਤੁਸੀਂ ਦੇਖੋ ਈਦਾਂ ਸ਼ਬਰਾਤਾਂ ਦੇ ਲੋਕ ਜਿਹੜੇ ਨੇ, ਕੋਈ ਤਿਉਹਾਰ ਜਿਹੜੇ ਆਉਂਦੇ ਨੇ, ਲੋਕ ਘਰਾਂ ਨੂੰ ਆਉਂਦੇ ਨੇ ਔਰ ਮਰਕਜ਼ ਹੁੰਦਾ, ਮਾਂ ਪਿਓ ਘਰ ਦਾ ਮਰਕਜ਼ ਹੁੰਦਾ। ਜਿਸ ਵੇਲੇ ਮਾਂ ਪਿਓ ਨਹੀਂ ਰਹਿੰਦਾ ਉਹ ਮਰਕਜ਼ ਟੁੱਟ ਜਾਂਦਾ। ਫਿਰ ਬੰਦਾ ਕਹਿੰਦਾ ਚਲੋ ਜੀ ਹੁਣ ਕਿਹਦੇ ਵਾਸਤੇ ਉੱਥੇ ਜਾਣਾ, ਮਾਂ ਪਿਓ ਤਾਂ ਰਿਹਾ ਹੀ ਨਹੀਂ ਦਾ, ਮਰਕਜ਼ ਤੇ ਟੁੱਟ ਗਿਆ। ਤੇ ਹੌਲੀ ਹੌਲੀ ਉਹ ਜ਼ਾਹਿਰ ਹੈ ਕਿ ਚੀਜ਼ਾਂ ਜਿਹੜੀਆਂ ਖਤਮ ਹੋ ਜਾਂਦੀਆਂ। ਤੇ ਦੂਸਰਾ ਹੈ ਕਿ ਬੁੱਢੇ ਜਿਹੜੇ ਮਾਂ ਪਿਓ ਨੇ ਉਹ ਆਪਣੇ ਉਹਨਾਂ ਇਲਾਕਿਆਂ 'ਚ ਜ਼ਿਆਦਾ ਖੁਸ਼ ਰਹਿੰਦੇ ਨੇ, ਪਿੰਡਾਂ ਦੇ ਵਿੱਚ ਖੁਸ਼ ਰਹਿੰਦੇ ਨੇ। ਉਹਨਾਂ ਨੂੰ ਸ਼ਹਿਰ ਵੀ ਲੈ ਉਹਨਾਂ ਦਾ ਦਿਲ ਹੀ ਨਹੀਂ ਲੱਗਦਾ। ਉਹ ਕਹਿੰਦੇ ਸਾਨੂੰ ਉੱਥੇ ਛੱਡ ਕੇ ਆਓ, ਤੁਸੀਂ ਉੱਥੇ ਅਸੀਂ ਦੁੱਖ ਸੁੱਖ ਜਿਹੜੇ ਇਹਨਾਂ ਲੋਕਾਂ ਦੇ ਨਾਲ ਹੀ ਆਪਣੇ ਸਾਂਝੇ ਰੱਖਣੇ ਨੇ। ਤੇ ਇਹ ਜਿਹੜੀਆਂ ਤਬਦੀਲੀਆਂ ਵੀ ਆ ਰਹੀਆਂ ਨੇ, ਲੇਕਿਨ ਮੇਰਾ ਖਿਆਲ ਹੈ ਕਿ ਇਹ ਰਿਸ਼ਤੇ ਜਿਹੜੇ ਨੇ ਇਹ ਉਸੇ ਤਰ੍ਹਾਂ ਹੀ ਹੈ ਨੇ। ਔਰ ਮਾਂ ਇੱਕ ਐਸਾ ਰਿਸ਼ਤਾ ਹੈ ਕਿ ਜਿਹੜਾ ਘਰ ਨੂੰ ਜੋੜਨ ਵਾਲਾ ਹੈ। ਔਰ ਬਜ਼ੁਰਗ ਤਾਂ ਕਹਿੰਦੇ ਆ ਕਿ ਭਾਵੇਂ ਘਰ ਦੇ ਵਿੱਚ ਵਿਹੜੇ 'ਚ ਮੰਜੇ ਤੇ ਵੀ ਬੈਠੇ ਹੋਣ ਤੇ ਐਵੇਂ ਹੀ ਲੱਗਦਾ ਜਿਵੇਂ ਘਰ ਜਿਹੜਾ ਭਰਿਆ ਭਰਿਆ। ਤੇ ਜਿਸ ਵੇਲੇ ਮਾਂ ਜਿਹੜੀ ਹੈ ਘਰ ਦੇ ਵਿੱਚ ਨਜ਼ਰ ਨਹੀਂ ਆਉਂਦੀ ਤੇ ਵਿਹੜਾ ਜਿਹੜਾ ਹੈ ਵੱਢਣ ਨੂੰ ਆਉਂਦਾ, ਫਿਰ ਖਾਲੀ ਹੋ ਜਾਂਦਾ, ਲੱਗਦਾ ਕਿ ਕੁਛ ਵੀ ਨਹੀਂ ਰਿਹਾ ਉੱਥੇ। ਇਵੇਂ ਹੀ ਹੈ ਜਿਵੇਂ ਤੁਸੀਂ ਇੱਕ ਕੋਈ ਵੱਡਾ ਰੁੱਖ ਹੈ ਜਿਹਦੀ ਬਹੁਤ ਵੱਡੀ ਛਾਂ ਆ ਔਰ ਉਹਨੂੰ ਕੱਟਦੇ ਹੋ ਤੁਸੀਂ, ਅਗਲੇ ਦਿਨ ਜਾ ਕੇ ਦੇਖਦੇ ਹੋ ਕਿ ਰੜਾ ਮੈਦਾਨ ਬਣਿਆ ਹੁੰਦਾ। ਤੇ ਇਹ ਚੀਜ਼ਾਂ ਹੈ ਨੇ ਸਾਡੀਆਂ। ਜੀ ਪ੍ਰੋਫੈਸਰ ਸਾਹਿਬ, ਮੈਂ ਕਰਦਾ ਜਾਵਾਂ ਸ਼ੇਅਰ। ਕੱਲ ਦੀ ਗੱਲ ਹੈ, ਕੱਲ ਸ਼ਾਮ ਨੂੰ 10 ਵਜੇ ਮੇਰੇ ਤੋਂ ਨਿੱਕਾ ਸਾਰਾ ਨੇ ਇੱਕ ਨਿੱਕਾ ਭਰਾ ਰਹਿੰਦਾ, ਛੋਟਾ ਹੀ ਸੀ। ਮਾਂ ਮੇਰੀ ਕਹਿੰਦੀ ਕਿ ਨਹੀਂ ਫਟਾਫਟ ਉਹਦਾ ਨਾ ਆਪਾਂ ਵਿਆਹ ਕਰ ਦੇਣਾ। ਤੇ ਉਹਦੀ ਕੱਲ ਅੰਗੇਜਮੈਂਟ ਕਰਨ ਗਏ, ਮੰਗਣੀ ਕਰਨ ਗਏ। ਤੇ ਉਹ ਜਦੋਂ ਵਾਪਸ ਆਏ ਨਾ, ਤੇ ਮੈਂ ਤੇ ਇੱਕ ਮੇਰਾ ਭਾਈ ਤੇ ਇੱਕ ਮੇਰੀ ਭੈਣ, ਅਸੀਂ ਸੇਮ ਟਾਊਨ ਦੇ ਵਿੱਚ ਰਹਿੰਦੇ ਹਾਂ ਜਿੱਥੇ ਅਸੀਂ ਬੈਠੇ ਹਾਂ। ਇਸ ਤੋਂ 3 ਕਿਲੋਮੀਟਰ ਦੂਰ ਹੈ ਮੇਰਾ ਪਿੰਡ। ਮੈਂ ਸਵੇਰੇ ਉੱਠ ਕੇ ਵਾਕ ਕਰਦਾ ਪਿੰਡ ਚੱਲ ਜਾਂਦਾ, ਦਫ਼ਤਰ ਟਾਈਮ ਫਿਰ ਵਾਕ ਕਰਦਾ ਆ ਜਾਂਦਾ ਹੁੰਦਾ ਅਕਸਰ, ਤੇ ਜ਼ਿਆਦਾ ਦੂਰ ਨਹੀਂ ਹੈ। ਤੇ ਉਹਨਾਂ ਨੇ ਨਾ ਜਦੋਂ ਵਾਪਸ ਆਏ ਨਾ, ਤੇ ਉਹਨਾਂ ਨੇ ਮਠਿਆਈ ਤੇ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਨਾ, ਉਹਨਾਂ ਨੂੰ ਕੀ ਕਹਿੰਦੇ ਆ, ਸ਼ੱਕਰਪਾਰੇ, ਉਹ ਉਹਨਾਂ ਨੇ ਦਿੱਤੇ ਵਾਪਸ ਗੱਡੀ 'ਚ ਰੱਖ ਦਿੱਤੇ। ਸਾਡੇ ਇੱਧਰ ਹੈ ਵਾ ਰਿਵਾਜ ਵੀ ਉਹ ਦਿੰਦੇ ਉਹ ਵੀ, ਉਹ ਲੈ ਕੇ ਆ ਗਏ। ਮੈਂ ਹੁਣ 10 ਵੱਜ ਗਏ ਸੀ ਰਾਤ ਦੇ, ਤੇ ਮੈਂ ਆਉਣਾ ਸੀ, ਮੇਰੀ ਉਹ ਸਿਸਟਰ ਵੀ ਨਾਲ ਸੀ, ਉਹ ਖੈਰ ਦੂਸਰੀ ਗੱਡੀ ਤੇ ਸਰ। ਤੇ ਅਸੀਂ ਉਹ ਦੋਵੇਂ ਜਦੋਂ ਘਰੋਂ ਨਿਕਲੇ, ਪਿੰਡੋਂ ਹੋ ਕੇ ਉਧਰੋਂ ਆ ਕੇ ਪਿੰਡ ਗਏ, ਪਿੰਡੋਂ ਹੋ ਕੇ ਫਿਰ ਨਿਕਲੇ। ਤੇ ਅਸੀਂ ਗੱਡੀ ਫਿਰ ਥੋੜੀ ਦੂਰ ਚਲ ਗਏ। ਤੇ ਮਾਂ ਮੇਰੀ ਨਾ 2 ਛਾਪਰ ਫੜੇ, ਤੇ ਮੈਂ ਗੱਡੀ ਟਰਨ ਕਰਕੇ ਆਇਆ ਤੇ ਗੇਟ ਦੇ ਉੱਤੇ ਮੈਂ ਮਿਲ ਕੇ ਵੀ ਆਇਆ। ਉਹਨਾਂ ਨੂੰ ਭੁੱਲ ਗਿਆ ਉਹ ਕਿਤੇ ਪਹਿਲਾਂ ਕਿ ਉਹ ਦੇਣਾ। ਤੇ ਛਾਪਰ 2 ਲੈ ਕੇ ਆਏ ਵੀ ਆ ਤੁਸੀਂ ਲੈ ਕੇ ਜਾਣੇ ਨਾਲ ਆਪਣੇ। ਤੇ ਮੈਂ ਰਾਹ 'ਚ ਖਾਂਦਾ ਆ, ਤੇ ਨਾਲੇ ਹੁਣ ਵੀ ਫਰਿੱਜ 'ਚ ਪਏ ਵੇਖਣ ਡਿਆ। ਮੈਂ ਕਿਹਾ ਮਾਵਾਂ ਨੂੰ ਵੇਖ ਲਓ ਵੀ ਕਿੱਡੀ ਹੁੰਦੀ ਆ ਵੀ ਮੇਰਾ ਪੁੱਤ ਚੱਲਾ ਤੇ ਮੇਰੀ ਧੀ ਚੱਲੀ ਹੈ। ਚਲੋ ਜਿਹੜਾ ਇਹਨਾਂ ਦਾ ਬਣਦਾ ਵਾ, ਇਹ ਨਾ ਕਿਤੇ ਰਹਿ ਜਾਣ, ਇਹਨਾਂ ਨੂੰ ਵੀ ਦੇਈਏ ਹਿੱਸਾ। ਸੋ ਇਹਦੇ ਨਾਲ ਹੀ ਪ੍ਰੋਗਰਾਮ ਦਾ ਵੀ ਆਪਾਂ ਲਾਗਾ ਲਾਈਏ। ਮਾਵਾਂ ਦੀ ਤਾਰੀਫ ਦੇ ਵਿੱਚ ਤੇ ਬਹੁਤ ਐਸੀਆਂ ਗੱਲਾਂ ਜਿਹੜੀਆਂ ਆਪਾਂ ਜਿਵੇਂ ਕਿ ਕਿਹਾ ਸੀ ਪ੍ਰੋਫੈਸਰ ਸਾਹਿਬ ਨੂੰ ਵੀ ਕਰਨ ਲੱਗੀ ਨਹੀਂ ਮੁੱਕਦੀਆਂ। ਮੇਰੇ ਪੁੱਤ ਚੱਲ ਉੱਧਰ ਚੱਲ ਯਾਰ, ਸੌਰੀ ਅਬ ਇੱਕ ਮੁੰਡਾ ਨਹੀਂ ਇਹ ਵੀ ਮੈਂ ਇਹਨੂੰ ਕਹਿ ਕੇ ਉਹਨਾਂ ਵੀ ਤੂੰ ਆਉਣਾ ਨਹੀਂਗਾ, ਫੇਰ ਆ ਜਾਂਦਾ। ਆਂਦਾ ਉਹ ਜਿੰਨੀ ਦੇਰ ਤੁਸੀਂ ਆਉਣਾ ਨਹੀਂ ਮੈਂ ਸੌਣਾ ਨਹੀਂ। ਸਹੀ। ਸੋ ਇਹਦੇ ਟਾਈਮ ਥੋੜਾ ਰਹਿ ਗਿਆ, ਸੌਰੀ ਵਿੱਚ ਡਿਸਟਰਬੈਂਸ ਹੋ ਗਈ ਸੀ, ਮੁੰਡਾ ਆ ਗਿਆ। ਇਸ ਸਾਂਝੀ ਸਾਥ ਪ੍ਰੋਗਰਾਮ ਦੇ ਰਾਹੀਂ ਅੱਗੇ ਇੱਕ ਦੋਸਤ ਦਾ ਮੈਸੇਜ ਆਇਆ ਸੀ ਕਿ ਇੰਡੀਪੈਂਡੈਂਸ ਜਾਂ ਜਿਹੜਾ ਪਾਕਿਸਤਾਨ ਬਣਿਆ, ਆਜ਼ਾਦੀ ਮਿਲੀ, ਉਹਦੇ ਤੁਸੀਂ ਉਹਨੂੰ ਕੀ ਸਮਝਦੇ? ਮੈਂ ਉਹਨੂੰ ਇਹ ਸਮਝਦਾ ਵੀ ਸਾਡੇ ਵਾਸਤੇ ਬਹੁਤ ਵੱਡੀ ਨਿਹਮਤ ਆ। ਇੱਕ ਵੱਖਰਾ, ਇੱਕ ਆਜ਼ਾਦ ਮੁਲਕ ਦੇ ਵਿੱਚ ਅਸੀਂ ਸਾਹ ਲੈਂਦੇ। ਪਾਰਟੀਸ਼ਨ ਸਟੋਰੀਜ਼ ਕਰਨ ਦਾ ਮਕਸਦ ਇਹ ਨਹੀਂ ਹੈ ਕਿ ਅਸੀਂ ਉਹਨੂੰ ਉਹ ਤੋਂ ਕੀ ਕਹਿੰਦੇ ਆ ਵੀ ਆਸੇ ਪਾਸੇ ਉਸ ਗੱਲ ਤੋਂ ਹੁੰਦੇ ਆ। ਸਾਡੇ ਲਈ ਬਹੁਤ ਵੱਡੀ ਨਿਹਮਤ ਹੈ। ਲੇਕਿਨ ਇਹਨਾਂ ਕਹਾਣੀਆਂ ਨੂੰ ਸਾਹਮਣੇ ਲੈ ਕੇ ਆਉਣ ਦਾ ਮਕਸਦ ਹੈ ਕਿ ਜਿਵੇਂ ਇਹ ਲੋਕ ਪਹਿਲਾਂ ਦੱਸਦੇ ਸਨ, ਇਹ ਬਜ਼ੁਰਗ ਦੱਸਦੇ ਸਨ, ਉਸ ਤਰ੍ਹਾਂ ਅਸੀਂ ਦੁਬਾਰਾ ਤੋਂ ਇੱਕ ਵਾਰੀ ਜੁੜ ਕੇ ਰਹੀਏ। ਸਾਂਝੀ ਸਾਥ ਪੰਜਾਬੀ ਲਹਿਰ ਪ੍ਰੋਗਰਾਮ ਦੀ ਰਾਹੀਂ ਅਸੀਂ ਇੱਕ ਫੈਮਿਲੀ ਦੀ ਤਰ੍ਹਾਂ ਬਣ ਗਏ।
ਬਹੁਤ ਸਾਰੀਆਂ ਮੇਰਾ ਮੁੰਡਾ ਮੇਰਾ ਜ਼ਰੂਰ ਇਹਦੀਆਂ ਫੁੱਫੀਆਂ ਸਾਂਝੀ ਸਾਥ ਦੇ ਪ੍ਰੋਗਰਾਮ 'ਚ ਹੋਰ ਬਣੀਆਂ। ਇੱਕ ਭੈਣ ਜੀ ਨੇ ਮੇਰੇ ਸਾਂਝੀ ਸਾਥ ਪ੍ਰੋਗਰਾਮ ਪੰਜਾਬੀ ਲਹਿਰ ਤੋਂ ਉਹਨਾਂ 3 ਤਰੀਕ ਦੇ ਰੱਖੜੀ ਤੇ ਮੇਰੇ ਵਾਸਤੇ ਰੱਖੜੀ ਭੇਜੀ। ਮੈਂ ਬਹੁਤ ਖੁਸ਼ੀ ਮਹਿਸੂਸ ਕੀਤੀ ਤੇ ਬਹੁਤ ਮੈਨੂੰ ਵਧੀਆ ਲੱਗਾ। ਤੇ ਇਹਦੇ ਵਿੱਚ ਜ਼ਰੂਰੀ ਨਹੀਂ ਹੈ ਵੀ ਆਪਾਂ ਛੋਟਾ ਜਿਹਾ ਇੱਕ ਦੂਜੇ ਦਾ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਆਪਾਂ ਗੱਲ ਕਰੀਏ ਵੀ ਇੱਕ ਦੂਜੇ ਦਾ ਕਿ ਬਹੁਤ ਸਟਰੋਂਗ ਰਿਲੇਸ਼ਨ ਵੀ ਬਣ ਗਏ ਸਾਰੇ। ਜਿਸ ਤਰ੍ਹਾਂ ਬਲਵਿੰਦਰ ਹੁਣੀ ਨੇ ਇੱਕ ਫੈਮਿਲੀ ਦੀ ਤਰ੍ਹਾਂ ਸਾਰੇ ਦੋਸਤ ਬਣ ਗਏ। ਸੋ ਆਪਣੀ ਵੀ ਕੋਸ਼ਿਸ਼ ਵੀ ਇਹ ਆ ਵੀ ਲੋਕ ਜਿਹੜੇ ਇੱਕ ਦੂਜੇ ਨਾਲ ਜੁੜਨ, ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕ ਦੂਜੇ ਨੂੰ ਮੁਤਾਰਫ ਕਰਾਈਏ, ਆਪਸ ਦੇ ਵਿੱਚ ਰਾਬਤੇ ਬਣਾਉਣ, ਵਧਣ, ਇੱਕ ਦੂਜੇ ਨੂੰ ਜਾਣੀਏ, ਇੱਕ ਦੂਜੇ ਦੀਆਂ ਖੁਸ਼ੀਆਂ, ਇੱਕ ਦੂਜੇ ਦੀਆਂ ਗਮਾਂ ਦੇ ਵਿੱਚ ਸ਼ਰੀਕ ਹੋਈਏ। ਜਾਂ ਜੇ ਆਪਾਂ ਗੱਲ ਕਰ ਲਈਏ ਮਜ਼ਹਬੀ ਤੌਰ 'ਤੇ ਗੱਲ ਕਰੀਏ, ਇੱਕ ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਵੀ ਇਹਨਾਂ ਦੇ ਵਿੱਚ ਕੀ ਹੈ, ਸਾਡੇ ਦੇ ਵਿੱਚ ਕੀ ਹੈ, ਸਿਮਿਲੈਰਿਟੀਜ਼ ਕੀ ਨੇ, ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਫਿਰ ਅਸੀਂ ਜਿਵੇਂ ਪਹਿਲਾਂ ਸਾਂਝਾ ਸਨ ਉਸ ਤਰ੍ਹਾਂ ਦੀਆਂ ਸਾਂਝਾਂ, ਬੇਸ਼ੱਕ ਆਪਾਂ ਜਿਵੇਂ ਬਾਰਡਰ ਨੇ, ਬਾਰਡਰ ਬੱਝੇ ਨੇ, ਆਪੋ ਆਪਣੀ ਥਾਂ ਰਹਿਣ, ਕੰਧਾਂ ਰਹਿਣ, ਬਣੀਆਂ ਰਹਿਣ, ਲੇਕਿਨ ਪਿਆਰ ਮੁਹੱਬਤ ਦੀਆਂ ਲਹਿਰਾਂ ਤੇ ਹਵਾਵਾਂ ਤੇ ਹੋਣੀਆਂ ਚਾਹੀਦੀਆਂ, ਆਉਣ ਜਾਣ ਤੇ ਹੋਣਾ ਚਾਹੀਦਾ। ਸੋ ਸਾਂਝੀ ਸਾਥ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਗਰੁੱਪ ਬਣੇ ਨੇ, ਲੋਕ ਇੱਕ ਦੂਜੇ ਨਾਲ ਜੁੜੇ ਨੇ। ਮੈਂ ਮੈਸੇਜ ਜਿੰਨੇ ਕੁ ਸੁਣ ਸਕਾਂ ਸੁਣਦਾ ਹੁੰਦਾ WhatsApp ਤੇ ਬਹੁਤ ਖੁਸ਼ੀ ਹੁੰਦੀ ਵੀ ਲੋਕ ਇੱਕ ਦੂਜੇ ਨਾਲ ਯਾਰ ਚਲੋ ਸਾਡੀ ਕੋਸ਼ਿਸ਼ ਦੇ ਨਾਲ ਇੱਕ ਦੂਜੇ ਦੇ ਨਾਲ ਜੁੜੇ ਨੇ। ਸਾਰਿਆਂ ਦੇ ਪਿਆਰ ਨੂੰ ਬਹੁਤ ਸਾਰਾ ਸਲਾਮ। ਤੇ ਕੱਲ ਦਾ ਪ੍ਰੋਗਰਾਮ ਜਿਹੜਾ ਅਸੀਂ ਲੈ ਕੇ ਆਵਾਂਗੇ ਜੀ 8:30 ਵਜੇ ਪ੍ਰੋਫੈਸਰ ਸਾਹਿਬ। ਤੇ ਅਗਲੀ ਗੱਲ ਜੇ ਤੁਸੀਂ ਕਰਨਾ ਚਾਹੁੰਦੇ ਜ਼ਰੂਰ ਕਰ ਲਓ। ਤੇ ਫਿਰ ਮੈਨੂੰ ਦੱਸਣ ਲੱਗਿਆ ਕੋਈ ਐਸੀ ਗੱਲ ਨਹੀਂ ਹੈ ਕਿ ਇਸ ਪ੍ਰੋਗਰਾਮ ਦੀ ਰਾਹੀਂ ਜਾਂ ਪੰਜਾਬੀ ਲਹਿਰ ਦੀ ਰਾਹੀਂ ਜਿੱਦਾਂ ਦੇ ਅਸੀਂ ਲਾਈਵ ਕਰਨ ਲੱਗੇ ਹਾਂ, ਪਹਿਲਾਂ ਤੱਕ ਇੱਕ ਦੂਜੇ ਨੂੰ ਜਾਣੀਦਾ ਸੀ ਕਿ ਫਲਾਣਾ ਵਾ ਸਾਡੇ ਨਾਲ ਜੁੜਿਆ, ਲੇਕਿਨ ਪ੍ਰੋਗਰਾਮ ਦੇ ਵਿੱਚ ਜਾਂ WhatsApp ਗਰੁੱਪ ਬਣਾਉਣ ਦੇ ਨਾਲ ਜੋ ਹੋਰ ਕਰੀਬੀ ਤਾਲੁਕਾਤ ਜਿਹੜੇ ਬਣ ਗਏ। ਜੇ ਮੈਂ ਅੱਗੇ ਕਿਹਾ ਵੀ ਮੇਰੇ ਮੁੰਡਿਆਂ ਦੀਆਂ ਫੁੱਫੀਆਂ, ਤਾਈਆਂ, ਚਾਚੇ, ਤਾਏ, ਉਹ ਕਿੰਨੇ ਵੱਧ ਗਏ ਨੇ, ਫੈਮਿਲੀ ਮੈਂਬਰ ਦਾ ਇਜ਼ਾਫਾ ਆ ਗਿਆ। ਸਾਰਿਆਂ ਨੂੰ ਜੀ ਬਹੁਤ ਸਾਰਾ ਸਲਾਮ। ਪ੍ਰੋਫੈਸਰ ਸਾਹਿਬ ਗੱਲ ਆਖਰ ਵਾਲੀ ਟਾਈਮ ਥੋੜਾ ਬਸ ਜੀ, ਤੁਸੀਂ ਜਿਸ ਤਰ੍ਹਾਂ ਗੱਲਾਂ ਕੀਤੀਆਂ ਕਿ ਇਸ ਪ੍ਰੋਗਰਾਮ ਰਾਹੀਂ ਨਾ ਸਿਰਫ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕ ਆਪਸ ਜੁੜੇ ਨੇ, ਬਲਕਿ ਤੁਸੀਂ ਦੇਖੋ ਨਾ ਕਿੱਥੋਂ ਕਿੱਥੋਂ ਲੋਕ ਸਾਨੂੰ ਫੋਨ ਕਰਦੇ ਨੇ। ਕੋਈ ਕੈਨੇਡਾ ਬੈਠਾ ਹੈ, ਕੋਈ ਜਰਮਨੀ ਤੋਂ ਕਰ ਰਿਹਾ ਹੈ, ਕੋਈ ਅਮਰੀਕਾ ਤੋਂ ਕਰ ਰਿਹਾ ਹੈ, ਕੋਈ ਬਰਤਾਨੀਆ ਤੋਂ ਕਰ ਰਿਹਾ ਹੈ। ਤੇ ਇਹ ਜ਼ਾਹਿਰ ਹੈ ਕਿ ਇਹ ਸਾਂਝੀ ਸੱਥ ਹੈ ਵੀ ਇਸੇ ਦੀ ਕਿ ਇੱਕ ਜ਼ੁਬਾਨ ਜਿਹੜੇ ਬੋਲਣ ਵਾਲੇ ਨੇ ਉਹਨਾਂ ਨੂੰ ਉਹ ਚੀਜ਼ਾਂ ਦੱਸੀਆਂ ਜਾਣ ਜਿਹੜੀਆਂ ਸਾਰਿਆਂ ਦੀਆਂ ਸਾਂਝੀਆਂ। ਜਿਹੜੇ ਲੋਕ ਇਹ ਸਮਝਦੇ ਰਹੇ ਕਿ ਸ਼ਾਇਦ ਇਸ ਵੰਡ ਨੇ ਸਾਡੇ ਕੋਲੋਂ ਸਾਡਾ ਰਹਿਣ ਜਿਹੜਾ ਉਹ ਵੀ ਖੋਹ ਲਿਆ, ਨਹੀਂ, ਰਹਿਣ ਉਸੇ ਤਰ੍ਹਾਂ ਹੀ ਆ, ਜਜ਼ਬੇ ਉਸੇ ਤਰ੍ਹਾਂ ਹੀ ਆ, ਰਿਸ਼ਤੇ ਉਸੇ ਤਰ੍ਹਾਂ ਹੀ ਆ, ਰਸਮਾਂ ਉਸੇ ਤਰ੍ਹਾਂ ਹੀ ਆ। ਇਹ ਸਿਰਫ ਇਸ ਪ੍ਰੋਗਰਾਮ ਸਾਂਝੀ ਸਾਥ ਔਰ ਪੰਜਾਬੀ ਲਹਿਰ ਦੇ ਰਾਹੀਂ ਸਾਡੇ ਕੋਲ ਇਹ ਚੀਜ਼ਾਂ ਪਹੁੰਚ ਗਈਆਂ ਕਿ ਇਹ ਤਾਂ ਹਜੇ ਤੱਕ ਵੀ ਉਸੇ ਤਰ੍ਹਾਂ ਹੀ ਸਾਂਝੀਆਂ ਚੀਜ਼ਾਂ ਨੇ। ਇਹ ਤਾਂ ਹਲੇ ਵੀ ਅਸੀਂ ਉਹੀ ਖਾਣੇ ਜਿਹੜੇ ਨੇ ਇੱਕੋ ਜਿਹੇ ਖਾਣੇ ਨੇ। ਇਹ ਤਾਂ ਹਜੇ ਵੀ ਸਾਡੀਆਂ ਰਸਮਾਂ ਜਿਹੜੀਆਂ ਇੱਕੋ ਜਿਹੀਆਂ, ਅਸੀਂ ਤਾਂ ਬੋਲਦੇ ਵੀ ਇੱਕੋ ਜਿਹੇ ਹਾਂ, ਸਾਡੇ ਖਾਣ ਤੇ ਮੁਹਾਵਰੇ ਵੀ ਜਿਹੜੇ ਉਹ ਵੀ ਇੱਕੋ ਜਿਹੇ ਨੇ, ਸਾਡੇ ਰਿਸ਼ਤੇ ਨਾਤੇ ਵੀ ਇੱਕੋ ਜਿਹੇ ਨੇ। ਤੇ ਮੇਰਾ ਖਿਆਲ ਹੈ ਕਿ ਇਹ ਇਸ ਪ੍ਰੋਗਰਾਮ ਦੀ ਦੇਣ ਹੈ। ਤੇ ਜਿਵੇਂ ਅੱਜ ਦਾ ਟੌਪਿਕ ਸੀਗਾ ਮਾਂ, ਟੌਪਿਕ ਸੀਗਾ ਮਾਂ ਰੱਬ ਦੀ ਛਾਂ, ਔਰ ਅੱਜ ਲੋਕਾਂ ਨੇ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ, ਔਰ ਕੁਝ ਲੋਕਾਂ ਨੇ ਆਪਣੇ ਜਾਣ ਵਾਲੇ ਜਿਹੜੇ ਸੀਦੀਆਂ ਮਾਵਾਂ ਉਹਨਾਂ ਨੂੰ ਵੀ ਯਾਦ ਕੀਤਾ, ਅੱਖਾਂ 'ਚੋਂ ਹੰਝੂ ਵੀ ਆਏ, ਔਰ ਉਹਨਾਂ ਵੇਲੇ ਨੂੰ ਵੀ ਯਾਦ ਕੀਤਾ ਜਿਹੜੀਆਂ ਯਾਦਾਂ ਜੁੜੀਆਂ ਹੋਈਆਂ ਸੀਗੀਆਂ। ਤੇ ਮੈਂ ਆਖਰ ਤੇ ਸਿਰਫ ਇੱਕੋ ਹੀ ਗੱਲ ਕਰਾਂਗਾ ਕਿ ਢਿੱਲੋਂ ਸਾਹਿਬ, ਮਾਵਾਂ ਨੂੰ ਮਰਨਾ ਨਹੀਂ ਚਾਹੀਦਾ। ਉਹਨਾਂ ਦਾ ਸਾਇਆ ਵਕਤ ਦੇ ਨਾਲ ਸਜਾਦ ਸਾਹਿਬ ਜਾਣਾ ਹੁੰਦਾ ਸਾਰਿਆਂ ਨੇ, ਲੇਕਿਨ ਜਿਨ੍ਹਾਂ ਦੀਆਂ ਮਾਵਾਂ ਹਯਾਤ ਨੇ ਦੁਆ ਕਰਿਆ ਕਰੋ ਵੀ ਇਹਨਾਂ ਦਾ ਸਾਇਆ ਇੰਨੀ ਦੇਰ ਸਾਹ ਸਾਡੇ ਸਿਰ ਤੇ ਕਾਇਮ ਰਹੇ। ਤੇ ਆਖਿਰ ਤੇ ਸਾਰਿਆਂ ਨੂੰ ਇਸੇ ਟੌਪਿਕ ਨੂੰ ਲੈ ਕੇ ਕਿ ਜਿਸ ਤਰ੍ਹਾਂ ਨਵੀਦ ਨੇ ਕਿਹਾ ਸੀ, ਕਮ ਸੇ ਕਮ ਇੱਕ ਵਾਰੀ ਸਾਡੇ ਪ੍ਰੋਗਰਾਮ ਨੂੰ ਵੇਖ ਕੇ ਜੇ ਕਿਤੇ ਕੋਈ ਤੁਹਾਡੀ ਗੁੱਸੇ ਨਾਰਾਜ਼ਗੀ ਤੇ ਇੱਕ ਵਾਰੀ ਫੋਨ ਜ਼ਰੂਰ ਕਰ ਲਓ ਆਪਣੀ ਮਾਂ ਨੂੰ, ਆਪਣੇ ਪਿਓ ਨੂੰ, ਜੇ ਲਾਗੇ ਜੀ ਤਾਂ ਉਹਨਾਂ ਨੂੰ ਮਿਲ ਲਓ ਇੱਕ ਵਾਰੀ। ਬਹੁਤ ਸ਼ੁਕਰੀਆ ਸਾਹਿਬ ਤੁਹਾਡਾ ਪ੍ਰੋਫੈਸਰ ਸਾਹਿਬ।
प्रोफेसर साहब आवाज आ रही था? जी 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 जी, बहुत मेहरबानी जनाब, बहुत शुक्रिया।